ਉਸਤਾਦ ਜੀ ਮੈਂ ਬੂਟ ਲੈ ਲਏ ਨਵੇਂ। ਹੈ ਲੈ ਉਹ ਜਾ ਵਾਕਈ ਹਾਂ ਇਸ਼ਾਰੇ ਜਿਹੜੇ ਪੀਲੇ ਅੰਦਰੋਂ ਬਲਦੇ, ਉਹ ਪੀਲੇ ਇਸ਼ਾਰੇ ਨਹੀਂ, ਅੰਦਰ ਚੂਚੇ ਰੱਖੇ ਆ। ਓਏ ਮਿੱਠੇ ਉਹ ਗੱਡੀ 'ਚ ਬਹਿ ਜਾ, ਗੱਡੀ ਆਪ ਕਹਿੰਦੀ ਮੈਨੂੰ ਰੇਸ ਦੇ। ਉਹ ਹਾਂਜੀ ਕਹਿੰਦੀ ਮੈਨੂੰ ਵੇਚ ਦੇ। ਸਾਡੀ ਕਿਤੇ ਚੱਲ ਉਸਤਾਦ ਜੀ ਪਿਛਲੀ ਸੀਟ ਤੇ ਬੈਠਾ ਵਾ। अस्सलामुअलैकुम, कैसे हैं? लो जी आ गए वापस, जिथे दा एंकर उत्थे आन खलोता। नाजरीन एक सिर्फ गल छोटी जी मेरी सुन लो, मेहरबानी तुहाडी। कैसा कुट्टी कुप्पी वर्गा मूँह तुहाडा। ਜੀ ਬੱਸ ਕਰ ਜਾ ਉਹ ਇੰਨੀ ਯਾਰੀ ਕਰਦੀ ਤੁਸੀਂ। ਨਹੀਂ ਦੁਬਈ ਭੁੱਲ ਗਏ ਸੀਗੇ ਸਾਡੀ ਦਿਨ ਕਦੋਂ ਦਾ ਲੰਘ ਗਿਆ। ਭਾਜੀ ਗੱਲ ਇਹ ਹੈ ਕਿ ਮੈਂ ਅੱਜ ਕਮੈਂਟਸ ਪੜ੍ਹ ਰਿਹਾ ਤਾਂ ਥੱਲੇ ਕੋਈ ਬਹੁਤ ਸਾਰੇ ਲੋਕਾਂ ਨੇ ਕਹੀ ਵੀ ਆ ਆਨਲਾਈਨ ਜਿਹੜਾ ਨਾ ਇਹਨੂੰ ਖਤਮ ਕਰੋ, ਉੱਥੇ ਜਾਓ, ਫਲਾਂ ਕਰੋ, ਇਹ ਨਹੀਂ ਸਹੀ ਫਲਾਣਾ। ਭਾਜੀ ਗੱਲ ਇਹ ਆ, ਤੁਹਾਨੂੰ ਮੈਂ ਅੱਗੇ ਵੀ ਕਈ ਵਾਰੀ ਸਮਝਾਇਆ ਪਿਆਰ ਨਾਲ, ਹੁਣ ਮੈਂ ਉਸ ਤੋਂ ਵੀ ਪਿਆਰ ਨਾਲ ਸਮਝਾ ਦਿੰਦਾ। ਭਾਜੀ ਮੈਂ ਨਾ ਕਦੀ ਵੀ ਜ਼ਿੰਦਗੀ 'ਚ ਕੋਈ ਵੀ ਪ੍ਰੋਗਰਾਮ ਐਡੇ ਲੰਮੇ ਟਾਈਮ ਵਾਸਤੇ ਕਦੀ ਕੀਤਾ ਹੀ ਨਹੀਂ, ਕੀਤਾ ਹੀ ਨਹੀਂ ਸਾਡੀ। ਚਾਹੇ ਉਹ ਜਿੰਨਾ ਮਰਜ਼ੀ ਹਿੱਟ ਹੋਵੇ। ਰੋਡ ਸ਼ੋਅ ਮੇਰਾ ਪੀਕ ਤੇ ਸੀ ਜਦੋਂ ਮੈਂ ਕਿਹਾ ਜੀ ਮੈਂ ਨਹੀਂ ਕਰਨਾ, ਬਸ ਇਦਾਂ ਹੀ ਮੈਂ ਪੀਕ ਤੇ ਛੱਡ ਦੇਣਾ ਕੋਈ ਵੀ ਕੰਮ, ਡਬਿੰਗ ਹੋਵੇ, ਇਹ ਹੋਵੇ, ਉਹ ਹੋਵੇ, ਤਾਂ ਕਿ ਬੰਦਾ ਕਹਿੰਦਾ ਯਾਰ ਇਹ ਵਾਹ ਦਾ ਟੀ ਟਾਈਮ ਜਿਹੜਾ ਮੈਂ ਇੰਨੇ ਮਹੀਨਿਆਂ ਤੋਂ ਕਹਿ ਰਿਹਾ। ਲੇਕਿਨ ਸਿਰਫ ਜਿਹੜੇ ਮੁਹੱਬਤ ਕਰਨ ਵਾਲੇ ਨੇ ਨਾ, ਕੋਈ ਕਮੈਂਟਸ ਐਸੇ ਆ ਜਾਂਦੇ ਨੇ ਕਿ ਮੈਂ ਕਹਿੰਦਾ ਯਾਰ ਜੇ ਨਾ ਹੋਇਆ, ਜੇ ਇਹ ਸੱਚ ਹੀ ਬੋਲਦੇ ਹੋਏ। ਇੱਕ ਮਿਸਾਲ ਆ ਜਿਹੜੇ ਕਹਿ ਰਹੇ ਨੇ ਕਿ ਭੈਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ, ਅਸੀਂ ਇਹ ਦੇਖੀਏ ਨਾ ਤੇ ਇੱਦਾਂ ਅਸੀਂ ਰੋਟੀ ਨਹੀਂ ਖਾਂਦੇ, ਸਾਡਾ ਇਹ ਯਾਰ ਉਹ ਫਿਰ ਪ੍ਰੋਗਰਾਮ ਨਹੀਂ ਰਿਹਾ, ਇੱਕ ਹੋਰ ਟੈਪ ਨਿਜ਼ਾਮ ਹੋ ਗਿਆ। ਇਦਾਂ ਹੀ ਤੇ ਇਸ ਤੋਂ ਨਾ ਮੈਂ ਮਜਬੂਰਨ ਕਰੀ ਜਾ ਰਿਹਾ। ਲੇਕਿਨ ਉਹ ਮੇਰੇ ਭਰਾ ਜਿਹੜੇ ਕਹਿ ਰਹੇ ਨੇ ਕਿ ਲੇਕਿਨ ਹੁਣ ਮੈਂ ਦੁਬਈ ਚਲਾ ਜਾਂਦਾ, ਪਿੱਛੋਂ ਸ਼ੋਅ ਮੁੱਕ ਜਾਂਦੇ ਨੇ, ਉਹ ਫਿਰ ਅਸੀਂ ਆਨਲਾਈਨ ਕਰ ਲਈਦੇ ਨੇ। ਤੇ ਗੱਲ ਇਹ ਹੈ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਵੀ ਮੇਰਾ ਪ੍ਰੋਗਰਾਮ ਨਾ ਕੋਈ ਵੇਖੇ, ਲੇਕਿਨ ਮੈਂ ਤੁਹਾਨੂੰ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਕਿ ਭੈਣ ਤੁਸੀਂ ਈਜ਼ੀ ਬੜੇ ਬੜੇ ਅੱਛੇ ਪ੍ਰੋਗਰਾਮ ਨੇ, ਯਕੀਨ ਕਰੋ ਵੀ ਐਸੇ ਐਸੇ ਅੱਛੇ ਪ੍ਰੋਗਰਾਮ, ਖੂਬਸੂਰਤ ਐਂਕਰ, ਬੜੇ ਬੜੇ ਅੱਛੇ ਕਰੈਕਟਰ ਬਣੇ ਹੁੰਦੇ ਨੇ ਵਿੱਚ। ਈਜ਼ੀ ਹੋ ਜਾ ਕਰੋ ਤੁਸੀਂ, ਉਹ ਵੇਖੋ ਤੁਸੀਂ, ਬੜੇ ਮਜ਼ੇਦਾਰ ਕੰਮ ਨੇ। ਤੇ ਸਾਡੇ ਕੋਲ ਹੁਣ ਜਿਹੜਾ ਨਾ ਉਹ ਸ਼ੋਅ ਨਹੀਂ ਆਉਣਾ, ਉਹੀ ਰਹਿ ਗਿਆ। ਲੋਕ ਜਿਹੜੇ ਸਾਡੇ ਨਾਲ ਪੈਸ ਗੱਲਾਂ ਬਾਤਾਂ ਗੱਪਾਂ ਛੱਪਾਂ ਕਰਦੇ ਨੇ, ਉਹ ਰਹਿ ਗਿਆ ਸਿਸਟਮ। ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਭੈਣ ਇਹੀ ਕੁਛ ਹੀ ਆ। ਹੁਣ ਨੈਕਸਟ ਟਾਈਮ ਅਗਰ ਤੁਸੀਂ ਇਸ ਗੱਲ ਤੋਂ ਬਾਅਦ ਵੀ ਕਹੋ ਕਿ ਸਹੀ ਕਰੋ ਤੇ ਫਿਰ ਤੁਸੀਂ ਆਪਣਾ ਤੁਹਾਡਾ ਹਿਸਾਬ ਕਿਤਾਬ, ਠੀਕ ਹੈ ਜੀ, ਸਿੱਧੀ ਗੱਲ ਆ। ਸੋ ਜੀ ਬਦੀਦ ਨਾ ਹੋ ਜਾਇਆ ਕਰੋ ਯਕਦਮ। ਹਾਂ ਬਦੀਦ ਨਹੀਂ ਬਦੀਦ ਜੋ ਇੱਕ ਨਾ ਉਹਨਾਂ ਨੇ ਥੋੜਾ ਜਿਹਾ ਸੈਟੀਸਫੈਕਸ਼ਨ ਕੀਤੀ ਆ। ਭੈਣ 20 ਸਾਲ ਨਾ ਨਰਕਸ ਆਪਣੀ ਬੇਰੂੜੀ ਪੇ ਰੋਤੀ ਹੈ। ਹਾਂ ਰੋਤੀ ਰਹੀ ਨਾ 20 ਸਾਲ ਤੁਸੀਂ ਕਰਦੇ ਰਹੋ ਚੰਗਾ। ਦੋ ਸ਼ੋਅ ਤੁਸੀਂ ਤੁਹਾਡੇ ਕੋਲ ਨਹੀਂ ਨਾ ਸਹੀ ਹੋਏ ਤੇ ਬਦੀਦੀ ਤੇ ਫਿਰ ਵੇਖਣ ਵਾਲੀ ਹੁੰਦੀ ਹੈ ਵੀ ਬਦੀਦ ਕੈਸੇ ਹੋਏ ਨੇ ਕਰੈਕਟਰ। ਮੈਂ ਤੇ ਇਹੀ ਹੁਣ ਵੇਖੋ ਨਾ ਉਸਤਾਦ ਜੀ, ਇਸ ਤਰ੍ਹਾਂ ਹੀ ਹੈ ਨਾ। ਹੁਣ ਇੱਕ ਬਾਪ ਸੀਗਾ, ਇੱਕ ਵੱਡੇ ਬੇਟੇ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਤੇ ਜਦਾਦ ਉਹ ਛੋਟਿਆਂ ਦੇ ਨਾਮ ਲਾ ਗਿਆ। भाई तेरे टी टाइम की उम्र हो इतनी सनम, तेरे बाप से शुरू तेरे बाप पे खत्म। बिचू शुरू भी प्यो तो करदा, एंड भी प्यो तो करदा। ਅੱਛਾ ਉਸਤਾਦ ਜੀ ਛੱਡ ਸਾਡੀ ਦਿਓ। ਪਿਓ ਕਰ ਦੋ। ਮੈਂ ਜਿਹੜੀ ਗੱਲ ਦੱਸਣੀ ਸੀ ਨਾ ਭਾਜਨ ਤੁਹਾਨੂੰ ਦੱਸ ਦਿੱਤੀ ਹੈ। ਜਿਹੜੇ ਤੇ ਸਾਡੇ ਇਸ ਜਿਹਨੇ ਕਿ ਯਾਰ ਨਹੀਂ ਸਾਡਾ ਇਹ ਨਾ ਸ਼ੋਅ ਨਹੀਂ ਹੈਗਾ, ਕਾਮੇਡੀ ਨਹੀਂ ਹੈਗਾ, ਜੁਗਤਾਂ ਨਹੀਂ ਸੁਣ ਫਲਾਣੇ ਨੇ, ਉਹ ਠੀਕ ਆ, ਈਜ਼ੀ ਸਾਡੇ ਨਾਲ ਨੇ, ਉਹਨਾਂ ਦੀ ਵਜ੍ਹਾ ਤੋਂ ਹੀ ਅਸੀਂ ਕਰ ਰਹੇ ਹਾਂ। ਲੇਕਿਨ ਉਸਤਾਦ ਜੀ ਇਨਸਾਨ ਸਾਰੀ ਜ਼ਿੰਦਗੀ ਭਲਾ ਕਰਦਾ ਰਹੇ, ਕਿਸੇ ਨਾਲ ਭਲਾ ਕਰਦਾ ਰਹੇ, ਭਲਾ ਕਰਦਾ ਭਾਰੀ 10 ਰੁਪਏ ਦੇ ਕੇ ਭਲਾ ਨਹੀਂ ਹੁੰਦਾ। ਵੀ ਇੱਕ ਭਲਾ ਹੋਵੇ। ਗਲਤੀ ਕਰ ਦਵੇ ਤੇ ਉਹ ਗਲਤੀ ਸਾਰੇ ਭਲੇ ਉਹ ਦੇ ਕਿਉਂ ਭਾਰੀ ਗਲਤੀ, ਹੁੰਦੀ? ਉਹ ਕਿਹੜੀ ਗਲਤੀ ਕਰ ਦਿੱਤੀ ਯਾਰ? ਮੈਂ ਇੱਕ ਗੱਲ ਕਰ ਰਿਹਾ ਯਾਰ ਇੱਕ ਗੱਲ ਆ ਵੀ ਮੈਂ ਉੱਥੇ ਦੁਬਈ ਸੀ, ਨਹੀਂ ਸੀ ਟੀ ਟਾਈਮ ਹੈਗਾ, ਸੀ ਆਨਲਾਈਨ ਕਰ ਲਿਆ। ਹੁਣ ਆਨਲਾਈਨ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਮੈਂ, ਦੂਸਰੀ ਗੱਲ ਹੈ ਕੁਝ ਵੀ ਸਦਾ ਨਹੀਂ ਰਹਿੰਦਾ ਭਾਜੀ। ਹਾਂ ਉਸਤਾਦ ਰਹਿ ਸਿਰਫ ਮੇਰੇ ਰੱਬ ਦਾ ਨਾਂ ਜਾਣਾ। ਇੱਥੇ ਬੜੇ ਬੜੇ ਵੱਡੇ ਨਿਲਾਮ ਘਰ, ਫਲਾਣਾ, ਅੰਧੇਰਾ, ਜਾਲਾ, ਆ ਸ਼ੋ ਆ ਕਿੱਥੇ ਗਏ ਮਿੱਟੀ। ਇਹ ਵੀ ਸਿਰਫ ਇਹ ਰਹਿ ਗਿਆ ਕਿ ਯਾਰ ਉਹ ਲੋਕ ਜਿਹੜੇ ਮੇਰੇ ਭਰਾ ਜਿਹੜੇ ਵਿਚਾਰੇ ਕਮੈਂਟਸ ਹੀ ਐਸੇ ਕਰ ਦਿੰਦੇ ਨੇ ਯਾਰ, ਗੱਲ ਹੀ ਲਿਖ ਦਿੰਦੇ ਨੇ ਐਡੀ ਲੰਮੀ, ਉਹਦੇ 'ਚ ਆਪਣੀਆਂ ਦਾਸਤਾਨਾਂ ਲਿਖ ਦਿੰਦੇ ਨੇ ਕਿ ਜੀ ਮੈਂ ਇਸ ਤਰ੍ਹਾਂ ਸੀ, ਮੇਰਾ ਆ ਹੋ ਗਿਆ, ਮੈਨੂੰ ਇਹ ਸ਼ੋਅ ਦੀ ਵਜ੍ਹਾ ਤੋਂ ਇਸ ਤਰ੍ਹਾਂ, ਸ਼ੋਅ ਦੀ ਵਜ੍ਹਾ ਤੋਂ ਇਸ ਤਰ੍ਹਾਂ। ਉਹਨਾਂ ਦੀ ਵਜ੍ਹਾ ਤੋਂ ਮੈਂ ਬਹਿ ਜਾਣਾ। ਤੁਹਾਡੇ ਨਾਲੋਂ ਬਹੁਤਾ ਮੇਰਾ ਨਹੀਂ ਦਿਲ ਕਰਦਾ, ਯਕੀਨ ਕਰੋ। ਲੇਕਿਨ ਹੁਣ ਵੇਖੋ ਹਾਂ ਉਸਤਾਦ ਜੀ, ਇਹ ਭੁੱਲ ਚ ਨਾ ਰਹਿਣਾ ਕਿ ਪਤਾ ਨਹੀਂ ਅਸੀਂ ਕਰੀ ਜਾ ਰਹੇ ਹਾਂ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ। ਮੈਨੂੰ ਤੁਹਾਡੇ ਨਾਲ ਬਹੁਤਾ ਹੋ ਸਕਦਾ ਨਾ ਚੰਗਾ ਲੱਗਦਾ ਹੋਵੇ। ਤੇ
ਇਸ ਤੋਂ ਨਾ ਅੱਗੇ ਤੋਂ ਸੋਚੋ ਨਾ ਤੇ ਤੁਸੀਂ ਚੇਂਜ ਰਹਿਣਾ ਕਿ ਮੈਂ ਵੀ ਤੁਹਾਡੇ ਵਰਗਾ ਹੀ ਆ। ਮੈਨੂੰ ਤੁਹਾਡੇ ਤੋਂ ਵੀ ਬਹੁਤਾ ਨਹੀਂ ਚੰਗਾ ਲੱਗਦਾ। ਮੈਂ ਮਜਬੂਰਨ ਉਹ ਜਿਹੜੇ ਮੇਰੇ ਵੀਰ ਨੇ ਬਾਹਰ ਵਿਚਾਰੇ ਪਤਾ ਨਹੀਂ ਕਿੱਥੇ ਉਹਨਾਂ ਦਾ ਲੱਗਾ, ਉਹਨਾਂ ਦੀ ਵਜ੍ਹਾ ਤੋਂ ਮੈਂ ਕਰਦਾ। ਤੇ ਬਾਕੀ ਹੋਰ ਬੜੇ ਸ਼ੋਅ ਨੇ ਅੱਛੇ ਅੱਛੇ, ਯਕੀਨ ਕਰੋ, ਬੜੇ ਮਜ਼ੇਦਾਰ, ਲਾਫਟਰ ਨਾਲ ਭਰੇ ਪਏ ਕਰੈਕਟਰ ਬਣੇ ਨੇ ਵਿੱਚ। ਕੋਈ ਪੁਲਿਸ ਵਾਲਾ ਬਣਿਆ, ਕੋਈ ਬਾਦਸ਼ਾਹ ਬਣਿਆ, ਉਹ ਵੇਖੋ ਬੜੇ ਮਜ਼ੇਦਾਰ ਕੰਮ ਨੇ। ਲੇਕਿਨ ਇਸ ਤੋਂ ਅੱਛਾ ਸ਼ੋਅ ਕੋਈ ਨਹੀਂ ਹੋਣਾ। ਮੈਂ ਤਾਂ ਇੱਕ ਸੈਕਿੰਡ ਹਾਂ ਲੈਣ ਜਿਹੜੀ ਕਿਤੇ ਇਜ਼ਰਾਈਲੀਆਂ ਦੀ ਆ ਜੀ ਮੈਂ ਤੇ ਹਾਲੇ ਤੇਰੇ ਨਾਲ ਦਾ ਹੀ ਨਹੀਂ, ਤੈਨੂੰ ਓਵਰਲੈਪਿੰਗ ਕਰਨਾ। ਯਾਰ ਤੁਹਾਨੂੰ ਭਾਜੀ ਸਮਝਾ ਮਾਲਕ ਮਰ ਗਏ ਆ ਉਸਤਾਦ ਜੀ ਮੈਂ ਉਹ ਬੰਦਿਆਂ ਤੇ ਹੈਰਾਨ ਆ ਜਿਹੜੇ ਕਹਿੰਦੇ ਆ ਵੀ ਇਹ ਸ਼ੋਅ ਨਹੀਂ। ਉਹ ਪਤਾ ਨਹੀਂ ਕੌਣ ਉਸਤਾਦ ਜੀ, ਸਾਰੀ ਦਿਹਾੜੀ ਮਿਹਨਤ ਕਰਦੇ ਸੀ, ਲੰਮੇ ਪਏ ਰਹਿੰਦੇ ਸੀ, ਸ਼ਾਮ ਨੂੰ ਟੀ ਟਾਈਮ ਕੱਢ ਕੇ ਜਾਂਦੇ ਸੀ। ਭਾਈ ਬਾਸ ਬੜਾ ਗਿੱਲੀ ਨਲਕੀ ਰਕਾ ਮੂੰਹ ਆ, ਉਹ ਤੁਹਾਨੂੰ ਸਮਝਾ ਮਰ ਗਿਆ। ਇਹਦਾ ਓਵਰਲੈਪ ਨਹੀਂ ਕਰੀਦੀ ਹੁੰਦੀ। ਅੱਛਾ ਬੜਾ ਦੇਸੀ ਤੂੰ ਕਰ ਰਿਹਾ ਓਵਰਲੈਪ, ਉਹ ਆਪਣੀ ਗੱਲ ਕਰ ਰਿਹਾ ਸੀ, ਤੂੰ ਵਿੱਚ ਓਵਰਲੈਪ ਕਰ ਰਿਹਾ। ਮੇਰੀ ਆਈਡੀਆ ਲੈ ਕੇ ਮੇਰੀ ਮਾਮੀ ਜਿਹੜੀ ਨਾ ਉਸਤਾਦ ਜੀ, ਹਾਂਜੀ ਮੇਰੀ ਮਾਮੀ ਮਮਾਨੀ, ਹੈਲੋ ਹੁਣ ਉਸਤਾਦ ਜੀ ਭਾਜੀ ਬੜਾ ਰੰਗੀਲਾ ਸਾਹਿਬ ਚ ਹਵਾ ਭਰਾਈ ਆ। 1 ਮਿੰਟ ਦਾ ਟਾਈਮ ਦੇਣਾ ਉਹ ਉਸਤਾਦ। ਯਾਰ 1 ਮਿੰਟ, ਮੈਂ ਗੱਲ ਸ਼ੁਰੂ ਕੀਤੀ ਸੀਗੀ। ਉਹ ਯਾਰ ਅਸੀਂ ਕੈਦੀ ਆ। ਮੈਨੂੰ ਨਹੀਂ ਪਤਾ, ਮੇਰੀ ਮਾਮੀ ਮੈਨੂੰ ਬਿਮਾਰ ਆ, ਠੀਕ ਹੈ। ਉਸਤਾਦ ਜੀ ਇੱਕ ਆਈਡੀਆ ਦੇਵਾਂਗਾ, ਯਕੀਨ ਮੰਨੋ ਆਨਲਾਈਨ ਸਾਰਿਆਂ ਨੂੰ ਪਸੰਦ ਆਏਗਾ। ਤੁਸੀਂ ਆਪ ਉੱਠ ਕੇ ਸਟੈਂਡਿੰਗ ਐਮਿਸ਼ਨ ਮੈਂ ਸੁਣ ਨਹੀਂ ਕੀਤੀ ਦੋਵਾਂ ਤਿੰਨਾਂ ਚੋਂ। ਮੇਰੀ ਸੁਣਨੀ ਉਸਤਾਦ ਜੀ, ਮੇਰੀ ਮਮਾਨੀ ਜਾਨ ਬਿਮਾਰ ਨੇ, ਮੰਮਾ ਨੂੰ ਠੀਕ ਹੈ। ਮੇਰੇ ਮਾਮੂ ਦੀ ਬੁੱਢੀ ਨੂੰ ਕੀ ਕਹਿੰਦੇ ਨੇ ਉਸਤਾਦ ਜੀ? ਪਤਾ ਨਹੀਂ ਉਹੀ ਕੁਝ ਕਹਿੰਦੇ ਮਾਮੀ ਕਹਿੰਦੇ ਆ ਯਾਰ ਮਿੱਠੇ। ਅਸੀਂ ਕਦੇ ਕੁਝ ਕਿਹਾ ਹੀ ਨਹੀਂ। ਉਹ ਪਿਛਲੇ ਦਿਨਾਂ ਜਿਹੜਾ ਕਾਫੀ ਬਿਮਾਰ ਹੋਏ, ਪਿਛਲੇ ਦਿਨ ਕਿਹੜੇ? ਆ ਜਿਹੜੇ ਨਾਂਗੇ ਨੇ। ਅੱਛਾ, ਉਹ ਕਿਉਂ ਬਿਮਾਰ ਹੋਏ? ਉਹਦੀ ਰੀਜ਼ਨ ਉਹਦਾ ਜੁਰਮਦਾਰ ਉਸਤਾਦ ਹੈ ਮੋਹਤਰਮ, ਮਾਜ਼ਰਤ ਨਾਲ। ਮੈਂ ਅਗਰ ਖੁਦਾ ਨਾ ਖਾਸਤਾ ਅਗਰ ਮੇਰੀ ਮਾਮੀ ਨੂੰ ਕੁਝ ਹੋ ਗਿਆ, ਉਸਤਾਦ ਜੀ ਦੇਣਦਾਰ। ਉਹ ਯਾਰ ਹੁਣ ਸਾਰੀ ਕਿੱਧਰ ਦੇਣਦਾਰ ਹੋਣ ਯਾਰ। ਇੱਕ ਮਿੰਟ ਠਹਿਰ ਜਾ, ਵਜ੍ਹਾ ਦੱਸਣਾ। ਆ ਪਿਛਲੇ ਦਿਨ ਤੇਰੇ ਮਾਮੂ ਫੌਤ ਹੋਏ, ਹਾਂਜੀ। ਉਹ ਉਹਨਾਂ ਦਾ ਦੇਣਦਾਰ ਕੌਣ ਆ? ਨਹੀਂ ਉਸਤਾਦ ਜੀ, ਮਾਮੀ ਵੀ ਹੋ ਗਈ ਤੇ ਕੀ ਹੋ ਜਾਊਗਾ? ਉਹ ਦੂਜੇ ਮਾਮੂ ਦੀ ਗੱਲ ਕਰਨ ਡਿਆ, ਇਸਲਾਮਾਬਾਦ ਵਾਲੇ ਮਾਮੂ। ਉਹ ਯਾਰ ਤੁਸੀਂ ਤਾਂ ਫੈਮਿਲੀ ਪੈਕੇਜ ਕੀਤਾ ਉਸ ਭਾਈ ਦੇ ਓਏ ਨਾਲ। ਦੂਜਾ ਕਾਲਾ ਹੁੰਦਾ, ਦੂਜਾ ਮਾਮਾ ਨਹੀਂ ਹੁੰਦਾ। ਮੇਰੀ ਗੱਲ ਹੁਣ ਮਿੱਠੇ ਸੁਣ, ਮੇਰੀ ਪੂਰੀ ਹੋ ਲੈਣ ਤੇ ਗੱਲ। ਯਾਰ ਪਿਛਲੇ ਦਿਨਾਂ 'ਚ ਟੀ ਟਾਈਮ ਲੇਟ ਅਪਲੋਡ ਹੋਏ ਨੇ, ਮਿੱਠਾ ਜੀ ਉਹ ਗੱਲ ਦਿਲ ਤੇ ਲੈ ਗਈ, ਠੀਕ ਹੈ। ਅੱਛਾ, ਟੀ ਟਾਈਮ ਲੇਟ ਅਪਲੋਡ ਦੀ ਵਜ੍ਹਾ ਤੋਂ ਬਿਮਾਰ ਹੋਣੇ ਕਿ ਦੁਬਈ ਜਾਣ ਦੀ ਵਜ੍ਹਾ ਤੋਂ? ਨਹੀਂ ਫੀਚਰ ਲੈ ਕੇ ਅਪਲੋਡ ਲੇਟ ਹੋਏ ਨੇ, ਠੀਕ ਹੈ। ਤੇ ਉਸਤਾਦ ਜੀ ਦੀ ਵਜ੍ਹਾ ਤੋਂ ਕੰਮ ਖਰਾਬ ਹੋਇਆ। ਇਹ ਟਾਈਮ ਸਿਰ ਅਪਲੋਡ ਕਰਨ, ਜੋ ਵੀ ਹੈ ਯਾਰ, ਅਸੀਂ ਸਾਰਾ ਕੁਝ ਕਰਦੇ ਹਾਂ, ਅਸੀਂ ਟਾਈਮ ਨਾਲ ਸ਼ੋਅ ਕਰ ਦਿੰਦੇ ਹਾਂ, ਅੱਗੋਂ ਇਹਨਾਂ ਦਾ ਕੰਮ ਹੈ। ਹੁਣ ਮਾਮੀ ਮੇਰੀ ਦਿਲ ਤੇ ਲੈ ਗਈ ਉਸ ਗੱਲ ਨੂੰ ਕਿ ਟੀ ਟਾਈਮ ਲੇਟ ਹੋ ਗਿਆ, ਜੋ ਖਾਣਾ ਨਹੀਂ ਖਾ ਰਹੇ। ਯਾਰ ਸੱਚੀ ਮੁੱਚੀ ਕਹਿਣ ਡਿਆ ਵਾਂ, ਇਹ ਇੰਝ ਯਾਨੀ ਕਿ ਲੋਕਾਂ ਨੂੰ ਮੁਹੱਬਤ ਹੈਗੀ ਹੈ ਨਾ ਇਸ ਪ੍ਰੋਗਰਾਮ ਦੇ ਨਾਲ। ਮੈਨੂੰ ਸੱਚੀ ਮੁੱਚੀ ਮੈਂ ਦੱਸ ਨਹੀਂ ਸਕਦਾ। ਲਓ ਜੀ ਬਾਜੀ, ਹੁਣ ਮਾਮੀ ਜੀ ਦਾ ਕੀ ਕਰਨਾ ਵਾ? ਇਹ ਲੁੱਗੀ ਪੈ ਗਈ, ਜੇ ਕਿਤੇ ਪਟਾਕਾ ਪੈ ਗਿਆ ਮਾਮੀ ਜੀ ਦਾ, ਥੋੜੇ ਦਿਨ ਰਤਾ। ਹਾਂ ਸਹੀ ਗੱਲ, ਇਹ ਲੇਟ ਕਰਦੇ ਆ ਮਿੱਠੇ। ਕਈ ਲੋਕ ਐਡਿਕਸ਼ਨ ਹੋ ਜਾਂਦੇ ਆ, ਪਰੇਸ਼ਾਨ ਆ ਕਿ ਪ੍ਰੋਗਰਾਮ ਲੇਟ, ਡਿਪਰੈਸ਼ਨ, ਠੀਕ ਹੈ ਨਾ। ਕੋਈ ਬੰਦਾ ਨਹੀਂ ਚਾਹੁੰਦਾ ਕਿ ਟੀ ਟਾਈਮ ਬੰਦ ਹੋਵੇ। ਅਸੀਂ ਸੱਚੀ ਮੁੱਚੀ ਉਸਤਾਦ ਮੁਹਤਰਮ ਨੇ ਸ਼ੋਅ ਸ਼ੁਰੂ ਕੀਤੇ ਨੇ, ਉਹ ਜਾਰੀ ਨੇ, ਵਿੱਚੋਂ ਛੱਡ ਦਿੰਦੇ ਨੇ, ਕੋਈ ਨਵਾਂ ਕਰਦੇ ਆ। ਲੇਕਿਨ ਟੀ ਟਾਈਮ ਕਿਉਂ ਯਾਨੀ ਕਿ ਜਾਰੀ ਰਹਿ ਰਿਹਾ ਭਾਜੀ? ਆਡੀਅנס ਦੀ ਵਜ੍ਹਾ ਤੋਂ, ਮੁਹੱਬਤ ਦੀ ਵਜ੍ਹਾ ਤੋਂ। ਉਹ ਖੁੱਲੇ ਡੱਡੂ ਲੈਣ ਵਾਲੇ, ਉਹਨਾਂ ਨੇ ਕੀ ਕਿਹਾ ਵਾ? ਉਹਨੇ ਕਿਹਾ ਵੀ ਉਹ ਬੰਦ ਕਰਨ ਲੱਗਾ, ਵੀ ਅੰਦਰੋਂ ਤਾਲਾ ਲਾਉਣ ਲੱਗਾ, ਮੈਂ ਕੁੰਡੀ ਲਾ ਕੇ ਸੌਣ ਲੱਗਾ, ਟੀਟਾ ਬੰਦ ਕਰਕੇ। ਉਹ ਕਹਿੰਦੇ ਵੀ ਆਨਲਾਈਨ ਵਾਲੇ ਦੀ ਗੱਲ ਹੋਣ ਰਹੀ ਆ। ਹੁਣ ਅੱਗੋਂ ਵੇਖੋ ਨਾ, ਹੁਣ ਮੇਰੀਆਂ ਛੁੱਟੀਆਂ ਨੇ ਉਸਤਾਦ ਜੀ, ਮਾਜ਼ਰਤ ਨਾਲ। ਮੈਂ ਤੁਹਾਨੂੰ ਕਿਹਾ ਨਹੀਂ ਕਿ ਵੇਖ ਲਿਆ ਤੁਸੀਂ, ਮੈਂ ਤੁਹਾਡੇ ਤੋਂ ਬਹੁਤਾ ਦੁਖੀ ਆ। ਨਹੀਂ ਦੁਖੀ ਨਹੀਂ। ਹੁਣ ਮੈਂ ਤੇ ਮਿੱਠਾ ਬੋਸਨੀਆ ਜਾ ਰਿਹਾ ਉਸਤਾਦ, ਕਿੱਥੇ? ਠੀਕ ਹੈ। ਕਿ ਤੈਨੂੰ ਇਹ ਨਾਂ ਕਿਹਨੇ ਦੱਸਿਆ ਮੁਲਕ ਦੇ? ਨਹੀਂ ਉਸਤਾਦ ਜੀ, ਉਹਦੇ ਵੀਜ਼ੇ ਬੋਸਨੀਆ ਦਾ ਤੈਨੂੰ ਨਾਂ ਕਿਹਨੇ ਦੱਸਿਆ? ਬੋਸਨੀਆ ਦੇ ਆ। ਮਿੱਠਾ ਵੀ ਨਾਲ ਜਾ ਰਿਹਾ। ਯੋ ਬੋਸਨੀਆ। ਹਾਂ ਬੋਸਨੀਆ। ਚਲੋ ਠੀਕ ਉਸਤਾਦ ਜੀ, ਚਲੋ। ਅੱਛਾ ਭਾਜੀ, ਇੱਕ ਹੋਰ ਗੱਲ, ਬਹੁਤ ਸਾਰੇ ਲੋਕ ਥੱਲੇ ਕਮੈਂਟ 'ਚ ਤੌਬਾ ਹੋਈ ਪਈ, ਫਰੀਦ ਸਾਬਰੀ ਕਿੱਥੇ, ਦਾਨਿਸ਼ ਕਿੱਥੇ, ਫਰੀਦ ਸਾਬਰੀ ਕੁਝ ਦੱਸੋ ਸਾਨੂੰ, ਕਿੱਥੇ ਚਲਾ ਗਿਆ, ਟੀਮ ਟੁੱਟ ਗਈ, ਫਲਾਓ ਗੱਟੀਆਂ। ਭਾਜੀ ਸਿੱਧੀ ਸਾਫ਼ ਅੱਲਾ ਨੂੰ ਹੱਥ ਨਜ਼ਰ ਜਾਣ ਕੇ ਗੱਲ ਦੱਸਣ ਲੱਗਾ ਕਿ ਫਰੀਦ ਸਾਹਿਬ ਇੱਥੇ ਸੀ ਜਦੋਂ ਉਹਨਾਂ ਨੇ ਉਹ ਛੱਡਿਆ ਨਾ ਸ਼ੋਅ, ਫਰੀਦ ਸਾਹਿਬ ਇੱਥੇ ਆ ਗਏ ਸੀ ਸਾਡੇ ਨਾਲ, ਬੜੀ ਉਹਦੇ ਨਾਲ ਮਤਲਬ ਇੱਕ ਜੋਸ਼ ਖਰੋਸ਼ ਦੇ ਨਾਲ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਤੇ ਸ਼ੋਅ ਕੀਤੇ ਜਿਹੜੇ ਅਸੀਂ ਕਰ ਰਹੇ ਸੀ, ਐਡਵਾਂਸ ਵੀ। ਮੈਂ ਦੁਬਈ ਜਾਣਾ ਸੀ, ਜਦੋਂ ਮੈਂ ਦੁਬਈ ਚਲਾ ਗਿਆ ਉਸ ਤੋਂ ਬਾਅਦ ਫਰੀਦ ਸਾਹਿਬ ਨਹੀਂ ਆਏ। ਮਤਲਬ ਫਰੀਦ ਸਾਹਿਬ ਨੂੰ ਸ਼ਾਇਦ ਇੰਤਜ਼ਾਰ ਹੋਏਗਾ ਕਿ ਮੈਨੂੰ ਕੋਈ ਦੱਸੇਗਾ ਵੀ ਸ਼ੋਅ ਕਦੋਂ ਕਰਨਾ, ਕਦੋਂ ਨਹੀਂ ਕਰਨਾ। ਉਸ ਤੋਂ ਬਾਅਦ ਕੋਈ ਜਦੋਂ 5-7 ਦਿਨ ਹੋ ਗਏ ਤਾਂ ਉਦੋਂ ਫਰੀਦ ਨੇ ਮੈਨੂੰ ਮੈਸੇਜ ਕੀਤਾ ਕਿ ਉਸਤਾਦ ਜੀ ਮੈਨੂੰ ਕਿਸੇ ਨੇ ਦੱਸਿਆ ਨਹੀਂ ਸ਼ੋਅ ਦਾ, ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ। ਤੇ ਮੈਂ ਚੁੱਪ ਕਰ ਗਿਆ ਇਸ ਗੱਲ ਤੋਂ, ਕਿਉਂਕਿ ਉਹ ਮਤਲਬ ਆਪਣਾ ਇੱਕ ਸੈਟਅਪ ਕਰ ਰਿਹਾ, ਟਿਕਟੌਕ ਤੇ ਵੀ ਬਹਿੰਦਾ, ਟਿਕਟੌਕ ਤੇ ਬਹੁਤ ਸੋਹਣਾ ਲੱਗਦਾ ਕਸਮੇ ਬੈਠਾ। ਤੇ ਦੂਸਰਾ ਇਹ ਹੈ ਕਿ ਨਾਲ ਉਹ ਆਪਣੇ ਚੈਨਲ ਵਾਸਤੇ ਵੀ ਮਿਹਨਤ ਕਰ ਰਿਹਾ, ਮਤਲਬ ਚੰਗੀ ਭਲੀ। ਤੇ ਉਹ ਹੁਣ ਮੈਨੂੰ ਇਹ ਸੀ ਕਿ ਯਾਰ ਮੈਂ ਇੱਥੇ
ਮੈਨੂੰ ਨਹੀਂ ਇਹ ਸਮਝ ਆਈ ਕਿ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ। ਤਾਂ ਤੁਸੀਂ ਆਪ ਹੁੰਦੇ ਆ ਕੇ ਰੋਜ਼ ਆ ਰਹੇ ਹੋ, ਤੂੰ ਆ ਇੱਥੇ, ਅਗਰ ਕੋਈ ਹੈਗਾ ਠੀਕ ਆ, ਨਹੀਂ ਵੀ ਹੈਗਾ ਤਾਂ ਵਾਪਸ ਚਲਾ ਜਾਓ। ਇੱਕ ਚੀਜ਼ ਹੈ, ਇੱਕ ਘਰ ਹੈ, ਕਿੱਥੇ ਆਉਣਾ ਹੀ ਆਉਣਾ ਵਾ, ਤੇ ਉਹ ਜ਼ਾਹਰੀ ਗੱਲ ਆ। ਫਰੀਦ ਸਾਹਿਬ ਦਾ ਮੈਂ ਨਹੀਂ ਫਿਰ ਉਹਨਾਂ ਨੂੰ ਕਿਹਾ, ਕਿਉਂਕਿ ਯਾਰ ਮੈਂ ਨਹੀਂ ਕਿਹਾ ਕਿਸੇ ਨੂੰ, ਉਹ ਆਪਣਾ ਕਰ ਰਿਹਾ ਵਾ, ਮੈਂ ਉਹਨੂੰ ਐਵੇਂ ਇੱਧਰ ਨੂੰ ਖਿੱਚਾਂ ਇਹ ਉਹ। ਤੇ ਉਹ ਜਦੋਂ ਤੇ ਉਹਦਾ ਦਿਲ ਕਰੇਗਾ ਆ ਜਾਏਗਾ, ਜਦੋਂ ਉਹਦਾ ਦਿਲ ਕਰੇਗਾ ਨਾ ਆਵੇ, ਜਦੋਂ ਮਰਜ਼ੀ ਆਪਣਾ ਕਰ ਲਵੇ, ਉਹਦੇ ਨਾਲ ਕੋਈ ਰੌਲਾ ਨਹੀਂ। ਹਾਲੇ ਤੱਕ ਮੇਰੀ ਉਹਦੇ ਨਾਲ ਸਪੀਕਰਾਂ ਦੀ ਜਿਹੜੀ ਉਹ ਗੱਲਬਾਤ ਹੋ ਰਹੀ ਹੈ। ਲਿਆਦਾ ਉਹ ਇਹਦੇ ਬਾਰੇ 'ਚ ਮਤਲਬ ਕਿ ਕੋਈ ਨਹੀਂ, ਉਹਨੇ ਮੈਨੂੰ ਇੰਨਾ ਕਿਹਾ ਜੀ ਮੈਨੂੰ ਕਿਸੇ ਨੇ ਦੱਸਿਆ ਨਹੀਂ, ਮੈਂ ਚੁੱਪ ਕਰ ਗਿਆ। ਮੈਂ ਕਿਹਾ ਠੀਕ ਆ ਵੀ ਹੁਣ ਮਤਲਬ ਨਹੀਂ ਦੱਸਿਆ, ਤੇ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਕਿਸੇ ਨੂੰ ਵੀ ਕਿ ਵੀ ਤੁਸੀਂ ਆਓ। ਦਾਨਿਸ਼ ਸਾਹਿਬ ਜਿਹੜੇ ਨੇ, ਉਹਨਾਂ ਦੀ ਵਾਲਦਾ ਜਦੋਂ ਦਾ ਮੈਂ ਦੁਬਈ ਗਿਆ ਵਾਂ ਉਸ ਤੋਂ ਬਾਅਦ ਉਹ ਇੱਕ ਵਾਰੀ ਮੇਰਾ ਹਲਾਏ ਨੇ। ਉਹਨਾਂ ਦੀ ਵਾਲਦਾ ਨੂੰ ਕੋਈ ਮਸਲਾ ਸੀ, ਅੱਜ ਉਹਨਾਂ ਦਾ ਮੈਸੇਜ ਆਇਆ ਕਿ ਜੀ ਵਾਲਦਾ ਮੇਰੇ ਠੀਕ ਹੋ ਗਏ ਨੇ, ਘਰ ਆ ਗਏ ਨੇ, ਤੇ ਮੈਂ ਹੁਣ ਫ੍ਰੀ ਹਾਂ। ਤੇ ਹੁਣ ਅਸੀਂ ਕੀ ਕਰਦੇ ਹਾਂ, ਮੈਂ ਤੁਹਾਨੂੰ ਦੱਸਦਾ ਤਰੀਕਾ, ਬਸ ਇਹ ਗੱਲਬਾਤ ਆ, ਹੋਰ ਕੋਈ ਅਸੀਂ ਲੜਾਈ, ਕੋਈ ਚੱਕਰ, ਕੋਈ ਗੱਲਬਾਤ ਨਹੀਂ। ਮੈਨੂੰ ਦਾਨਿਸ਼ ਦਾ ਅੱਜ ਵੀ ਮੈਸੇਜ ਆਇਆ, ਲਵ ਯੂ ਉਸਤਾਦ ਜੀ। ਮੈਂ ਕਿਹਾ ਓਕੇ ਠੀਕ ਹੈ ਨਾ। ਲੇਕਿਨ ਫਰੀਦ ਦਾ ਇਹ ਰੌਲਾ ਵਾ, ਕੋਈ ਫਰੀਦ ਨਾਲ ਰੌਲਾ ਨਹੀਂ, ਫਰੀਦ ਦਾ ਕੋਈ ਐਸਾ ਚੱਕਰ ਨਹੀਂ। ਸਿਰਫ ਇਹ ਗੱਲ ਆ ਕਿ ਫਰੀਦ ਆਪਣਾ ਕਰ ਰਿਹਾ, ਇੱਥੇ ਜਦੋਂ ਦਾ ਦਿਲ ਕਰੇਗਾ ਆ ਜਾਏਗਾ। ਮਤਲਬ ਅਗਰ ਫਰੀਦ ਨਹੀਂ ਨਾ ਇੱਥੇ ਹੈਗਾ ਬੈਠਾ, ਤੇ ਤੁਸੀਂ ਇਹ ਸਮਝ ਲੈਣਾ ਕਿ ਫਰੀਦ ਆਪ ਨਹੀਂ ਆਇਆ, ਸਾਡੇ ਲੋਕ ਕੋਈ ਚੱਕਰ ਨਹੀਂ ਹੈਗਾ, ਠੀਕ ਆ। ਉਹ ਸਵੇਰੇ ਆ ਜਾਵੇ, ਆ ਸ਼ੋਅ ਵੇਖਣ ਤੋਂ ਬਾਅਦ ਆਉਣਾ ਸ਼ੁਰੂ ਕਰ ਦੇਵੇ, ਉਹ ਨਾ ਆਵੇ, ਮੈਨੂੰ ਕੋਈ ਹੈ ਉਹਦੇ ਨਾਲ ਗਿਲਾ ਜਾਂ ਉਹਨੂੰ ਮੇਰੇ ਨਾਲ ਹੀ, ਐਸਾ ਕੋਈ ਚੱਕਰ ਨਹੀਂ ਹੈਗਾ, ਠੀਕ ਆ ਜੀ। ਤੇ ਇਹ ਗੱਲਬਾਤ ਹੈ ਇਹਨਾਂ ਦੋਵਾਂ ਦੀ। ਕਿਉਂ ਤੁਸੀਂ ਐਡੀਸ਼ਨ ਦਾ ਕਹਿਣਾ ਸੀ? ਆਡੀਸ਼ਨ ਦਾ ਉਹ ਤੂੰ ਮੈਨੂੰ ਕਹਿ ਰਿਹਾ ਸੀ, ਤੂੰ ਕਹਿ ਬੇਟਾ, ਮੈਂ ਨਹੀਂ ਕਹਿਣਾ। ਆੜਾ ਉਦੋਂ ਦਾ ਪੈਟਰਨ ਸੀ, ਮੈਂ ਇੱਕ ਮਸ਼ਵਰਾ। ਮੈਂ ਤੁਹਾਨੂੰ ਕਹਿਣਾ ਸੀ ਕਿ ਯਾਰ ਆਪਾਂ ਕਰਨੇ ਆ ਕਾਮੇਡੀਅਨ ਦੇ ਐਡੀਸ਼ਨ। ਨਹੀਂ, ਕਾਮੇਡੀਅਨ ਦੇ ਨਹੀਂ ਐਡੀਸ਼ਨ, ਆਪਾਂ ਇਦਾਂ ਕਰਦੇ ਹਾਂ, ਯੰਗ ਟੈਲੈਂਟ ਫੈਸਲਾਬਾਦ ਦੇ ਵਿੱਚ ਸਾਨੂੰ ਤੁਸੀਂ ਸਾਡੇ ਨਾਲ ਇੱਕ ਜਣਾ ਬਵੇ ਆ ਕੇ, 10 ਮਿੰਟ ਬਹਿ ਕੇ ਸ਼ੁਗਲ ਪਹਿਲਾਂ। ਨਹੀਂ 10 ਮਿੰਟ ਨਹੀਂ, ਪੂਰੇ ਟੀ ਟਾਈਮ 'ਚ ਬਵੇ। ਯਾਨੀ ਜਿਹੜਾ ਬੰਦਾ ਟੀ ਟਾਈਮ ਨਹੀਂ, ਟੀ ਟਾਈਮ ਦੇ ਵਿੱਚ ਕੋਈ ਮੁੰਡਾ ਐਸਾ ਤੁਹਾਡੇ ਮਹੱਲੇ 'ਚ, ਤੁਹਾਡੇ ਗੱਲਬਾਤ 'ਚ ਜਿਹੜਾ ਤੁਹਾਨੂੰ ਲੱਗਦਾ ਯਾਰ ਇਹ ਗੱਲ 'ਚੋਂ ਗੱਲ ਬੜੀ ਕੱਢਦਾ, ਜਾਂ ਉਹ ਰੱਟੀਆਂ ਜੁਗਤਾਂ ਨਹੀਂ, ਯਾਨੀ ਕਿ ਗੱਲ ਤੁਰ ਰਹੀ ਹੈ ਨਾ, ਤਾਂ ਉਹਦੇ ਵਿੱਚੋਂ ਗੱਲ ਕੱਢ ਲੈਂਦਾ ਵਾ, ਗੱਲ 'ਚੋਂ ਗੱਲ ਕੱਢ ਕੇ। ਇੱਕ ਮੁੰਡਾ ਹੈ ਵਾ, ਹਾਂ, ਗੱਲ 'ਚੋਂ ਗੱਲ ਕੱਢ ਕੇ ਤੇ ਬੜੀ ਗੱਲ ਤੋਰਦਾ, ਤੇ ਇਹ ਉਹ ਸਾਨੂੰ ਸਾਰੇ ਦੱਸਣ। ਅਸੀਂ ਰੋਜ਼ ਦਾ ਇੱਕ ਸ਼ੋਅ 'ਚ ਇੱਕ ਬਿਠਾ ਲਿਆ ਕਰਾਂਗੇ। ਤੁਸੀਂ ਫੈਸਲਾ ਕਰਨਾ ਵਾ, ਤੁਸੀਂ ਕਹਿਣਾ ਭਾਜੀ ਇਹਨੂੰ ਓਕੇ ਕਰ ਲਓ, ਉਹਨੂੰ ਆਪਾਂ ਓਕੇ ਕਰ ਲਾਂਗੇ, ਉਹਨੂੰ ਅਸੀਂ ਮੁਸਤਕਲ ਕਰ ਲਾਂਗੇ। ਇੱਕ ਮੁੰਡਾ ਉਸਤਾਦ ਜੀ ਹੈਗਾ, ਗੱਲ ਚੋਂ ਗੱਲ ਕੱਢਦਾ, ਸਿਚੁਏਸ਼ਨ ਉਹਨੂੰ ਜਿਹੜੀ ਦੇ ਦਿਓ ਉਹਦੇ ਤੇ 10 ਗੱਲਾਂ ਕਰੇਗਾ। ਤੁਸੀਂ ਆਪਣਾ ਮੁੰਡਾ ਲਿਆ ਜਿਹੜਾ ਜੇਲ੍ਹ ਨੂੰ ਪੈਸਾ ਕੱਢਦਾ ਲੋਕਾਂ ਦੇ? ਨਹੀਂ, ਉਹ ਮੁੰਡਾ ਹੈਗਾ ਉਸਤਾਦ ਜੀ, ਉਹ ਵਿਚਾਰਾ ਜੇਲ੍ਹ 'ਚ ਹੈਗਾ ਉਸਤਾਦ ਜੀ, ਉਹਦੀ ਕਿਸੇ ਤਰੀਕੇ ਨਾਲ ਜ਼ਮਾਨਤ ਕਰਾ ਲੈਣੇ ਜ਼ਮਾਨਤ ਕਰਾਓ ਹੈ ਉਸਤਾਦ ਜੀ। ਲੇਕਿਨ ਸਾਡੀ ਹੈ ਨਾ, ਅੱਲਾਹ ਪਾਕ ਜ਼ਿੰਦਗੀ ਕਰੇ, ਉਸਤਾਦਾਂ ਦੀ ਵਜ੍ਹਾ ਤੋਂ ਬਹਾਰਾਂ ਵਾ ਸਾਡੀਆਂ। ਮੈਂ ਸੱਚੀ ਮੁੱਚੀ ਯਾਰ, ਹੁਣ ਕਿਹਦੀ ਡੈਥ ਹੋਈ ਇਹਨਾਂ ਦੀ? ਡੈਥ ਨਹੀਂ ਹੋਈ। ਹਾਂ, ਡੈਥ ਨਹੀਂ ਹੋਈ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਪਿਛਲੇ ਦਿਨਾਂ 'ਚ ਉਸਤਾਦ ਜੀ ਮਾਮੀ ਚਾਹ ਬਣਾ ਰਹੀ, ਉਸਤਾਦ ਜੀ ਇਹ ਕੱਪ ਪਿਆਲੀ ਉਹਨਾਂ ਦੇ ਹੱਥ 'ਚ, ਤੇ ਮੁੰਡੇ ਨੇ ਆਵਾਜ਼ ਕਰਾਈ, ਮਾਮਾ ਟੀ ਟਾਈਮ ਲੱਗ ਗਿਆ, ਤੇ ਪਿਆਲੀ ਹੱਥ 'ਚੋਂ ਡਿੱਗ ਗਈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਨਕਰੀਬ ਮਾਮੀ ਦੀ ਵੀਡੀਓ ਹੋਣੀ ਤੁਹਾਡੇ ਖਿਲਾਫ। ਇਹ ਮਾਮੀ ਦਾ ਸਾਹਮਣੇ ਲੱਗੇ ਹੀ ਲੱਗੇ, ਬਿਲਕੁਲ ਦਿਖਾ ਲਓ। ਇਹ ਮਾਮੀ ਨੇ ਇਹੀ ਅੱਛਾ, ਮਾਮੇ ਖਾਂ ਦੀ ਵੀਡੀਓ ਆਉਂਦੀ ਸੀ, ਹੁਣ ਮਾਮੀ ਖਾਂ ਦੀ ਵੀ ਆਏਗੀ। ਉਹ ਨਹੀਂ, ਜੋ ਵੀ ਮਾਮੀ ਨੇ ਕਹਿੰਦੇ ਮੇਰਾ ਖਰਚਾ ਨਹੀਂ ਭੇਜਿਆ ਮੈਨੂੰ। ਆਹ ਲੇਕਿਨ ਉਸਤਾਦ ਜੀ ਅੱਲਾਹ ਤੁਹਾਨੂੰ ਸਲਾਮਤ ਰੱਖੇ, ਤੁਹਾਡੇ ਨਾਲ ਬਹਾਰਾਂ ਨੇ। ਲੇਕਿਨ ਹਰ ਖਵਾਇਸ਼ ਪੂਰੀ ਹੋਈ ਜ਼ਿੰਦਗੀ 'ਚ ਉਸਤਾਦ ਜੀ। ਹੁਣ ਇੱਕ ਖਵਾਇਸ਼ ਹੈ ਮੇਰੀ, ਕਿਹੜੀ? ਕਿ ਮੈਂ ਇਹ ਪ੍ਰੈਸ ਕਾਨਫਰੰਸ ਹੁੰਦੀ ਹੋਵੇ, ਮੀਡੀਆ ਮੇਰੇ ਅੱਗੇ ਬੈਠਾ ਹੋਵੇ ਤੇਰੇ। ਹਾਂਜੀ ਉਸਤਾਦ ਜੀ, ਮੈਂ ਉਹੀ ਗੱਲ ਕਰ, ਇੱਕ ਖਵਾਇਸ਼ ਆ, ਖੁਆਬ ਆ, ਮੈਂ ਉੱਥੇ ਬੈਠਾ ਹਾਂ ਇਕੱਲਾ, ਤੇ ਮੇਰੀ ਖਵਾਇਸ਼ ਹੈ ਕਿ ਮੈਂ ਸਿਰਫ ਉੱਥੋਂ ਕੋਕ ਦੀ ਬੋਤਲ ਚੁੱਕ ਕੇ ਸਾਈਡ ਤੇ ਅਸੀਂ ਇhtਜਾਜ ਕਰਦੇ ਹਾਂ ਇਸਰਾਈਲ ਦੇ ਖਿਲਾਫ। ਮੈਂ ਉਹਦੇ ਖਿਲਾਫ ਹਾਂ, ਮੈਂ ਉਹਦੀ ਪ੍ਰੋਡਕਟ ਦਾ ਬਾਈਕਾਟ ਕਰਾਂਗਾ, ਜਿੱਦਾਂ ਰੋਨਾਲਡੋ ਨੇ ਕੀਤੀਆਂ ਸੀ, ਜਿੱਦਾਂ ਰੋਨਾਲਡੋ ਸਾਹਿਬ ਨੇ ਕੀਤੀਆਂ। ਮੈਂ ਉਹਦਾ ਬੜਾ ਇਤਰਾਮ ਕਰਦਾ ਵਾਂ। ਰੋਨਾਲਡੋ ਨੇ ਚੁੱਕ ਕੇ ਸਾਈਡ ਤੇ ਕੀਤੀਆਂ, ਮੈਂ ਵੀ ਉਸਤਾਦ ਜੀ ਸਾਈਡ ਤੇ ਕਰਾਂਗਾ। ਬੜਾ ਕਹਿੰਦੇ ਸਹੀ ਲਾਸ ਹੋਇਆ ਸੀ ਹਨਾ। ਆਹੋ, ਹਾਂਜੀ, ਅਸੀਂ ਲਾਸ ਪੰਜਾਵਾਂਗੇ ਯਾਰ, ਅਸੀਂ ਉੱਥੇ ਜਾ ਨਹੀਂ ਸਕਦੇ, ਅਸੀਂ ਉਹਨਾਂ ਦੀ ਪ੍ਰੋਡਕਟ ਤੇ ਬੰਦ ਕਰ। ਇਹਨੇ ਉਦਾਂ ਨਹੀਂ ਸਾਈਡ ਤੇ ਕਰਨੀਆਂ, ਇਹਨੇ 2 ਘੁੱਟ ਲਾ ਕੇ ਸਾਈਡ ਤੇ ਕਰਨੀ। ਨਹੀਂ ਉਸਤਾਦ ਜੀ, ਨਹੀਂ ਭਾਈ ਫੈਸਲੇ ਕੀਤੀ ਕੋਕ ਪਰ ਸਾਈਡ ਤੇ ਕਰਕੇ ਇੱਕ ਨੀਲਾ ਵੱਡਾ ਜੱਗ ਰੱਖਿਆ ਹੋਇਆ। ਇਹਨੇ 2 ਕੋਕ ਸਾਈਡ ਤੇ ਕੀਤੇ। ਇੱਕ ਬੰਦਾ ਉਹਨੇ ਕਿਹਾ ਕੀ ਤਕਲੀਫ ਆ? ਕਹਿੰਦਾ ਭਾਜੀ ਨਹੀਂ, ਮੈਂ ਕਹਿ ਰਿਹਾ ਮੈਨੂੰ ਗਲਾਸਾਂ 'ਚ ਪਾ ਦਿਓ। ਹਾਂਜੀ, ਇਹ ਤੇ ਮੱਖੀਆਂ ਵਾਲੀ ਕੋਕ ਪੀ ਕੇ ਆਂਦੇ ਹੁੰਦਾ, ਢੇਲਿਆਂ ਵਾਲੀ ਆ। ਹਾਂ, ਦੱਸ। ਇਹਨਾਂ ਵੀ ਕਰਕੇ ਕੋਕ ਸਾਈਡ ਤੇ ਕੀਤੀ ਆ, ਹੁਣ ਲੁੱਪੀਆਂ ਲਾਉਣੀ ਸ਼ੁਰੂ ਕਰਤੀ। ਮੈਂ ਕਹਿੰਦਾ ਨਹੀਂ ਕੋਕ ਕੀ ਰੈਸ ਕਰਦਾ ਅਸੀਂ ਨਹੀਂ ਕਰਦਾ। ਕਹਿੰਦਾ ਭਾਜੀ ਮੈਂ ਵੈਸੇ ਹੀ ਇੱਧਰ ਲਿਆਓ, ਡਾਲਾ ਰੱਖੋ ਪੂਰਾ। ਭਾਜੀ ਇਹਨੇ ਇੰਜ ਕਰਕੇ ਕੋਕ ਪਰੇ ਕੀਤੀ ਆ। ਹੁਣ ਕੋਈ ਯਾਰ ਬੜੀ ਗੱਲ ਐਪਰੀਸ਼ੀਏਟ, ਤੇ ਦੇਖਿਆ ਥੱਲੇ ਛੋਟਾ ਬੱਚਾ ਬਹਿ ਗਿਆ ਉਹਦਾ ਪੀਣ ਡਿਆ। ਇਹਦਾ ਪੂਰੇ ਬੰਦੇ ਦਿੱਤੀ। ਨਹੀਂ ਜਾਨ ਯਾਰ, ਮੇਰੀ ਖਵਾਇਸ਼ ਆ। ਔਰ ਰੋਨਾਲਡੋ ਹੋਰ ਚੀਜ਼ ਆ ਭਾਜੀ, ਉਹ ਯਾਰ ਉਹ ਵੀ ਇਨਸਾਨ ਆ, ਅਸੀਂ ਵੀ ਇਨਸਾਨ। ਉਹ ਕਿਤੇ ਵਕਤ ਦੀ ਗੱਲ ਹੈ ਯਾਰ।
ਰੋਨਾਲਡੋ ਨੇ ਇੰਜ ਕਰਕੇ ਕੋਕ ਪਰੇ ਕੀਤੀ ਤੇ ਕੋਕ ਨੂੰ ਘਾਟਾ ਹੋਇਆ। ਇਹਨੇ ਇੰਜ ਕਰਕੇ ਕੋਕ ਪਰੇ ਕੀਤੀ, ਇਸ ਭਾਈ ਦੇ ਮਿਲੀਅਨ ਸਬਸਕ੍ਰਾਈਬਰ ਰਾਤ ਚ ਘਟ ਗਏ। ਇਹਦੇ ਤੋਂ ਹਾਰ ਕੇ ਆਹ ਇਹਦੇ 50 ਮਿਲੀਅਨ ਸੀ ਨੇ, ਕੋਕ ਸਾਈਡ ਤੇ ਕੀਤੀ 663 ਰਹਿ ਗਏ। ਉਸਤਾਦ ਜੀ ਕੋਈ ਪਰਵਾਹ ਨਹੀਂ, ਹਾਂ ਬਸ। ਇੱਕ ਵੀ ਨਾ ਰਵੇ, ਲੇਕਿਨ ਮੈਂ ਪਰੇ ਕਰੂੰਗਾ ਜੇ ਮੈਨੂੰ ਸਾਈਡ ਤੇ ਯਾਰ ਮੇਰੀ ਗੱਲ, ਤੂੰ ਘਰ ਰੈਸਲ ਕਰਨਾ, ਤੂੰ ਇੱਥੇ ਰੈਸਲ ਕਰਨਾ, ਤੂੰ ਹਰ ਜਗ੍ਹਾ ਤੇ ਕਰ। ਤੂੰ ਜ਼ਰੂਰ ਇਹ ਦੇਖਣਾ ਵੀ ਮੈਂ ਵੱਡੀ ਕਾਨਫਰੰਸ ਹੋਵੇ ਤੇ ਮੇਰੇ ਅੱਗੇ ਤੂੰ ਕਿਤੇ ਮਹਿਮਾਨ ਜਾਵੇਂ, ਤੇਰੇ ਅੱਗੇ ਕੋਈ ਕੋਕ ਰੱਖੀ ਉਹਨੂੰ ਸਾਈਡ ਤੇ ਕਰ ਲਾ। ਮੈਂ ਸਾਈਡ ਤੇ ਕਰਾਂਗਾ, ਬਲਕਿ ਤੂੰ ਤੇ ਪਈ ਵੇਖਦਾ ਵਾ ਤੇ ਤੂੰ ਕਰ ਲੈਣਾ ਸਾਈਡ ਤੇ। ਲੇਕਿਨ ਸਾਜੀ ਬਲੀਵੇਂ ਤੇ ਗਏ ਆ। ਬੜੀ ਗੱਲ ਉਸਤਾਦ ਜੀ, ਆਹੋ ਗੱਲ ਕਰਨ ਵਾਲੀ ਕਰਿਆ ਇਹਦੇ ਕਹਿੰਦੇ ਇੱਥੇ ਕੋਕ ਪਈ ਸੀ ਭਾਜੀ, ਫੈਸਲ ਨੇ ਸਾਈਡ ਤੇ ਕਰ ਲਈ। ਤਾਂ ਜੀ ਇੱਕ ਟੀਨ ਪੈਕ ਕਿਤੇ ਗਲੀ 'ਚ ਪਿਆ ਸੀ ਇੰਨਾ ਕੁ ਵਿੱਚ, ਤੇ ਛੁੱਡੇ ਮਾਰਦਾ ਘਰ ਲੈ ਗਿਆ, ਅੰਦਰ ਵੜਦੇ ਹੀ ਉਹਦਾ ਘੁੱਟ ਪਰ। ਵਾਹ। ਕੋਕ ਸਾਈਡ ਤੇ ਕੀਤੀ ਪ੍ਰੈਸ ਕਾਨਫਰੰਸ ਚ, ਉਹ ਕਹਿੰਦੇ ਹਾਂ ਕੀਤਾ, ਹੁਣ ਪੂਰੀ ਪਾਈ ਦੇਖੀ ਭਾਈ ਟੰਡੇ ਨਹੀਂ ਸੀ ਆਇਆ। ਆਹ ਯਾਰ ਮੇਰੇ ਜਿੰਨੇ ਵੀ ਦੋਸਤ ਹਬਾਬ ਨੇ, ਮੇਰੇ ਨਾਲ ਮੁੰਸਲਕ ਨੇ, ਉਹ ਡਰਦੇ ਨੇ ਮੇਰੇ ਤੋਂ। ਉਹ ਕੋਈ ਵੀ ਪ੍ਰੋਡਕਟ ਇਸਰਾਈਲ ਦੀ ਨਹੀਂ ਲੈ ਕੇ ਆਣਗੇ ਮੇਰੇ ਸਾਹਮਣੇ। ਇਹਨੇ ਇੰਜ ਕਰਕੇ ਕੋਕ ਚੁੱਕ ਕੇ ਇੰਜ ਕੀਤੀ, ਅੱਗੋਂ ਇੱਕ ਬੰਦੇ ਨੇ ਇੰਜ ਕੀਤਾ, ਕਹਿੰਦਾ ਐ ਸਟਰਾ ਲਾਓ ਭਾਜੀ, ਸਟਰਾ ਲਾਓ। ਨਹੀਂ ਉਸਤਾਦ ਜੀ, ਉਹ ਨਹੀਂ ਲੈ ਕੇ ਆਉਂਦੇ ਕੋਕ। ਉਹਨਾਂ ਨੂੰ ਪਤਾ ਕਿ ਫੈਸਲ ਖਿਲਾਫ ਹੈਗਾ ਕੋਕ ਦੇ, ਨਹੀਂ ਪੀਂਦਾ ਮੈਂ, ਨਹੀਂ ਸਾਈਡ ਤੇ ਮਿਠਾਈ ਜਦੋਂ ਤੱਕ ਦਿੰਦੀ ਕਿ ਅਸੀਂ ਇੰਜ ਤੇ ਕਰ ਸਕਦੇ। ਯਾਰ ਰੋਨਾਲਡੋ ਇੱਕ ਦੁਨੀਆ ਦਾ ਬ੍ਰਾਂਡ, ਸ਼ਾਹਰੁਖ ਖਾਨ ਸਾਹਿਬ ਦਾ ਕਿੱਡਾ ਵੱਡਾ ਨਾਮ, ਕਿੱਡਾ ਵੱਡਾ ਨਾਮ, ਬਹੁਤ ਨਾਮ। ਵਾਹਦ ਇੰਡੀਅਨ ਆਰਟਿਸਟ ਆ ਜਿਹਨੂੰ ਮਤਲਬ ਪੂਰੀ ਵਰਲਡ 'ਚ ਲੋਕ ਜਾਣਦੇ, ਲੇਕਿਨ ਰੋਨਾਲਡੋ ਦੇ ਨਾਲ ਖਿਲਾ ਰਹਾ। ਯਾਰ ਕੀ ਬਾਤ। ਰੋਨਾਲਡੋ ਉਸਤਾਦ ਜੀ ਹੱਥ ਸਿੱਟੋ ਜ਼ਰਾ। ਹਮੇਸ਼ਾ, ਮੈਂ ਤੁਹਾਨੂੰ ਦੱਸਾਂ, ਹਮੇਸ਼ਾ ਪਲੇਅਰ ਨੇ ਆਪਣੇ ਮੁਲਕ ਨੂੰ ਵੇਚ ਵੀ ਦਿੱਤਾ ਹੋਵੇ ਨਾ, ਹਾਂ ਉਹਦੀ ਇੱਜ਼ਤ ਮਹਾਨ ਆਰਟਿਸਟ ਨਾਲੋਂ ਜ਼ਿਆਦਾ ਹੀ ਹੁੰਦੀ। ਲੇਕਿਨ ਇਹ ਮੈਂ ਜੈਨੂਇਨ ਗੱਲ ਕਰ ਰਿਹਾ। ਜਿੱਡਾ ਮਰਜ਼ੀ ਵੱਡਾ ਅਦਾਕਾਰ ਹੋਵੇ, ਇੱਕ ਨਾਰਮਲ ਜਿਹਾ ਜਿਹੜਾ ਦਿਲ ਕਰੇ ਆਂਡੇ ਤੇ ਆਊਟ ਹੋ ਕੇ ਤੇ ਕੈਚ ਛੱਡ ਕੇ ਵੀ ਆ ਜਾਵੇ ਨਾ, ਉਹ ਵੱਡਾ ਹੀ ਹੁੰਦਾ ਭਾਈ। ਸਾਡਾ ਹਿਸਾਬ ਇਹ ਹੈ। ਸ਼ਾਹਰੁਖ ਖਾਨ ਸਾਹਿਬ ਜਿੱਡੇ ਮਰਜ਼ੀ ਵੱਡੇ ਨੇ, ਉਹਨਾਂ ਨਾਲੋਂ ਬਹੁਤ ਹੀ ਇੱਜ਼ਤ ਭਾਜੀ, ਮਤਲਬ ਰੋਨਾਲਡੋ ਦੇ ਪਲੇਅਰ ਆ। ਔਰ ਰੋਨਾਲਡੋ ਪਾਇਆ ਨਾ ਉਹਦੇ ਤੋਂ ਗੇਮ, ਉਹ ਦੇਖ ਉਸਤਾਦ ਜੀ ਹਾਂਜੀ। ਔਰ ਤੁਹਾਨੂੰ ਇੱਕ ਹੋਰ ਕਸਮ ਗੱਲ ਲਈ। ਦੱਸਾਂ ਉਸਤਾਦ ਜੀ, ਨਿਊਜ਼, ਗੁੱਡ ਨਿਊਜ਼, ਰੋਨਾਲਡੋ ਦੇ ਨਾਮ ਦਾ ਸਿੱਕਾ ਚੱਲਿਆ ਔਰ ਕਾਬਿਲ ਕਬੂਲ ਆ, ਔਰ ਚੱਲੇਗਾ ਉੱਥੇ ਪੁਰਤਗਾਲ ਦੇ ਵਿੱਚ, ਕਰੰਸੀ ਉਹਦਾ ਪੁਰਤਗਾਲ ਦੇ ਵਿੱਚ ਚੱਲ ਰਿਹਾ ਉਸਤਾਦ ਜੀ ਸਿੱਖਾ। ਹਾਂ ਤੇ ਯਾਰ ਉਹਦਾ ਬਣਦਾ ਲੇਕਿਨ ਰੋਨਾਲਡੋ ਇੱਕ, ਔਰ ਸ਼ਖਸੀਅਤ ਕਿੱਡੀ ਅੱਛੀ ਹੈ। ਬਹੁਤ ਅਸੀਂ ਕੋਈ ਮੈਂ ਨਹੀਂ ਉਹਦੇ 'ਚ, ਕੋਈ ਗੱਲਬਾਤ ਨਹੀਂ, ਕੋਈ ਚੱਕਰ ਨਹੀਂ, ਠੀਕ ਹੈ। ਅਸੀਂ ਮਿਹਨਤ ਕਰਾਂਗੇ, ਅਸੀਂ ਵੀ ਆਪਣੇ ਸਿੱਕੇ ਚਲਾਵਾਂਗੇ ਮਿੱਠੇ। ਭਾਜੀ ਹੁਣ ਤੇ ਮਿਹਨਤ ਨਾਲ। ਉਹ ਡੈਥ ਚ ਘੰਟਾ ਰਹਿ ਗਿਆ, ਮਿਹਨਤ ਕੀ ਕਰਨੀ। ਨਹੀਂ ਮਿੱਠੇ, ਅੱਲਾ ਅੱਗੇ ਤਾਂ ਨਾ ਸੋਚੋ। ਅੱਲਾ ਨਾ ਕਰੇ। ਅੱਛਾ ਘਿਓ, ਡਾਲਡਾ ਘਿਓ ਖਾਈ ਜਾ ਰਿਹਾ। ਮੈਂ ਕਿਹਾ ਫੈਸਲ ਖੈਰਾ ਕਹਿੰਦਾ ਮੈਂ ਡਾਲਡੋ ਬਣਨਾ, ਰੋਨਾਲਡੋ ਡਾਲਡ ਕਹਿੰਦਾ ਮੈਂ ਰੋਨਾਲਡੋ ਦੇ ਮੁਕਾਬਲੇ 'ਚ ਬਣਨਾ ਡਾਲਡੋ। ਉਸਤਾਦ ਜੀ ਇਹ ਵੇਖ, ਡਾਲਡਾ ਹੀ ਖਾਈ ਜਾ ਰਿਹਾ। ਮੈਂ ਜੈਨੂਇਨ ਕਰ ਰਿਹਾ, ਜੋ ਕਿਹਾ ਹੈ ਨਾ ਉਹ ਪੂਰਾ ਹੋਇਆ। ਮੈਂ ਇੱਕ ਸ਼ਖਸੀਅਤ ਦਾ ਇੱਥੇ ਜ਼ਿਕਰ ਕੀਤਾ ਸੀ, ਬਹਿ ਕੇ ਮੈਂ ਉਹਦਾ ਨਾਂ ਨਹੀਂ ਲੈਣਾ। ਮੈਂ ਤੁਹਾਨੂੰ ਕਿਹਾ ਸੀ ਕਿ ਨਹੀਂ ਤੇ ਜਦੋਂ ਉਦੋਂ ਤੂੰ ਜ਼ਿਕਰ ਕੀਤਾ ਸੀ ਤਾਂ ਹੁਣ ਵੀ ਲੈ ਲੈਣਾ। ਨਹੀਂ ਉਸਤਾਦ ਜੀ, ਉਹ ਹੁਣ ਨਹੀਂ, ਹੁਣ ਉਹਨੇ ਕਹਿਣਾ ਲੋ ਜੀ ਇਹਨੇ ਕਿਹੜੇ ਕੱਢੀ। ਮੈਂ ਕਿਹਾ ਸੀਗਾ ਇੱਥੇ ਆ ਕੇ ਬੈਠੇਗਾ ਉਹ ਬੰਦਾ, ਠੀਕ ਹੈ। ਇੱਥੇ ਨਹੀਂ ਬੈਠਾ, ਲੇਕਿਨ ਉਹ ਮੇਰੇ ਘਰ ਆਇਆ ਸੀਗਾ, ਉਸਤਾਦ ਜੀ ਮਿਲ ਕੇ ਗਿਆ। ਪ੍ਰੈਸ ਕਾਨਫਰੰਸ ਇਹਨੇ ਇੰਜ ਕਰਕੇ ਕੋਕ ਪਰੇ ਕੀਤੀ ਤੇ ਬਾਹਰ ਗਏ ਤੇ ਬਾਹਰ ਡਾਲਾ ਖਲੋਤਾ ਤੇ ਮੈਂ ਕੀ ਕੀਤਾ, ਕਿਤੇ ਕੋਕ ਨਹੀਂ ਪਰੇ ਕੀਤੀ, ਆ ਜਾ ਫਿਰ। ਆਹੋ ਬਹਿ ਗੱਡੀ 'ਚ। ਮਿੱਠੇ ਕੱਟ ਲਾਂਗਾ ਕੈਬ। ਕੋਕ ਪਰੇ ਕਰਕੇ ਸ਼ਿਆਨ ਦੀ ਪੀਵੀ ਹੈ, ਉਹ ਵੀ ਉਹਨਾਂ ਦੀ। ਯਾਰ ਉਹ ਮੈਨੂੰ ਨਹੀਂ ਪਤਾ ਕਿੰਨਾ ਦੀ ਹੈ, ਲੇਕਿਨ ਮੈਂ ਨਹੀਂ ਪੀਂਦਾ। ਬੋਤਲਾਂ ਮੈਨੂੰ ਵੈਸੇ ਹੀ ਨਹੀਂ ਮਨਾ ਵਾ। ਤੁਸੀਂ ਰੋਨਾਲਡੋ ਦੀ ਸਰ ਫਿਟਨੈਸ ਦੇਖ ਲਓ, ਉਹਦਾ ਲਾਈਫ ਦੇਖ ਲਓ, ਸਿਸਟਮ ਕਿੱਦਾਂ ਰਹਿਣ। ਓਏ ਯਾਰ ਪਲੇਅਰ ਆ ਉਹ ਯਾਰ। ਜਿਹੜਾ ਸਟੂਮ ਲੈਂਦਾ, ਆਕਸੀਜਨ ਵਗੈਰਾ ਲੈਂਦਾ, ਇੰਨੀ ਕੁ ਵੀ ਚਰਬੀ ਉਹਦੇ ਜਿਸਮ 'ਚ ਨਹੀਂ ਹੈਗੀ। ਅੱਛਾ ਉਹਦਾ ਜਿਹੜਾ ਨਾ ਉਹਦਾ ਮੈਸੀ, ਮੈਲਸੀ, ਹਾਂ ਉਹ ਵੀ ਮੈਸੀ ਕਿ ਮੈਲਸੀ? ਮੈਸੀ ਉਹ ਮੈਸੀ ਓਏ, ਮੈਲਸੀ। ਉਹ ਮੈਲਸੀ ਨਹੀਂ ਓਏ, ਮੈਸੀ। ਮੈਸੀ ਇੱਕ ਸਿਟੀ ਆ, ਮੈਸੀ ਪਲੇਅਰ ਦਾ ਨਾਮ। ਮਾਂ ਕੀ ਤੇ ਮੈਸੀ ਕੀ? ਛੋਟਾ ਮੈਚ। ਉਸਤਾਦ ਜੀ ਮੈਲਸੀ ਹੈ ਉਹਦਾ ਨਾਮ। ਉਹ ਕਿਸੇ, ਉਹ ਮੈਲਸੀ, ਮੈਸੀ ਆ ਓਏ, MASSVA ਕੋ ਕਾਮਾ ਕੋ। ਮੈਲਸੀ MASSLY। ਐਲ ਨਹੀਂ ਹੈਗਾ, ਐਲ ਹੈਗਾ। ਨਹੀਂ ਹੈਗਾ, ਚਲੋ ਮੈਸੀ ਆ। ਐਲ ਗੁਨਾ ਵਾ। ਐਲ ਗੁਨਾ, ਐਲ ਮਾਕੂਫਾ। ਮੈਲਸੀ ਹੈ ਨਾਮ, ਮੈਂ ਤਾਂ ਸੁਣਿਆ। ਓਏ ਅੱਛਾ ਯਾਰ ਮੈਲਸੀ ਆ ਯਾਰ, ਕਤਰੀ ਉਹ ਮੈਲਸੀ ਆ, ਕਿੱਡਾ ਵੱਡਾ ਪਲੇਅਰ ਆ ਵੀ। ਲੇਕਿਨ ਰੋਨਾਲਡੋ ਪੂਰਾ ਵਿਹਾੜੀ ਮੈਲਸੀ। ਥੋੜਾ ਰੋਨਾਲਡੋ ਉਹਦੇ ਲੇਕਿਨ ਉਸਤਾਦ ਜੀ ਇੱਕ ਪਿੱਲੇ ਸੀਗਾ, ਹੈ, ਪਿੱਲੇ ਪੀਲੇ। ਪਿੱਲੇ। ਇੱਕ ਹੋਰ ਸੀ ਮੈਰਾਡੋਨਾ। ਮੈਰਾਡੋਨਾ, ਛੋਟੇ ਜਿਹੇ ਕੱਦ ਦਾ। ਉਸਤਾਦ ਜੀ ਮੈਰਾਡੋਨਾ ਦੀ ਖਸੂਸੀਅਤ ਸੀਗੀ ਉਹ ਫੁੱਟਬਾਲ ਹਵਾ ਦੇ ਵਿੱਚ ਰੱਖ ਰਿਹਾ ਸੀ 2 ਮਿੰਟ। ਹਾਂ ਯਾਰ ਇਹਨੇ ਰੋਨਾਲਡੋ ਨੇ ਇੱਕ ਜੰਪ ਮਾਰ ਕੇ ਨਾ ਤੇ ਹਿੱਟ ਮਾਰੀ ਸਿਰ ਨਾਲ। ਉਹਨਾਂ ਨੇ ਕਿਹਾ ਪਤਾ ਨਹੀਂ ਕਿੰਨੇ ਫੁੱਟ ਦਾ ਜੰਪ, ਉਹਨੂੰ ਆਪ ਨੂੰ ਨਹੀਂ ਪਤਾ ਲੱਗਾ। ਕਾਰਡ ਇਸ ਤਰ੍ਹਾਂ ਹੀ ਉਸਤਾਦ। ਆਹੋ ਉਹ ਪੂਰੇ ਬੰਦੇ ਤੋਂ ਪਿੱਛੋਂ ਆਇਆ, ਇੰਜ ਕਰਕੇ ਉਹਨੇ ਠਾ ਮਾਰਿਆ। ਓਏ ਉਹਦਾ ਉਹ ਵੀਡੀਓ ਦੇਖ, ਬਹੁਤ ਸੀ। ਕਿੱਡਾ ਉੱਚਾ ਦਾ 8-9 ਫੁੱਟ ਤੱਕ ਜੰਪ ਹੀ ਮਾਰਦਾ ਕਰੈਕਟਰ ਨੇ। ਇਸ ਤਰ੍ਹਾਂ ਹੀ ਉਸਤਾਦ ਜੀ। ਹਾਂਜੀ। ਇੱਕ ਹੈਗਾ
ਮਿਲਸਨ। ਸ਼ਾਹਰੁਖ ਖਾਨ ਸਾਹਿਬ ਸਿਫਲੇ ਕਰੈਕਟਰ ਨੇ, ਬਹੁਤ ਵੱਡੇ ਸਿਫਲੇ। ਉਹ ਕੀ ਹੁੰਦਾ? ਓਏ ਉਹ ਤਾਜੀ ਬਹੁਤ ਸਿਫਲੇ ਕਰੈਕਟਰ ਨੇ, ਮਤਲਬ ਅਸੀਂ ਮੈਂ ਮਿਲਣਾ ਹੁੰਦਾ ਬਾਅਦ ਚੋਂ। ਨਹੀਂ ਤੂੰ ਮਿਲੋ ਹੋਰ ਇਤਰਾਜ਼ ਕਰਨਾ ਕੋਲ ਉਹੀ ਤਰ੍ਹਾਂ ਉਸਤਾਦ ਨੇ ਕਹਿਣ ਦੇ ਨਹੀਂ ਨਾ ਉਸਤਾਦ ਜੀ। ਯਾਰ ਸ਼ਾਰ ਬਈ ਫੈਸਲ ਨੇ ਵੀ ਜੰਪ ਮਾਰ ਕੇ ਹਿੱਟ ਮਾਰੀ, ਉਹ ਕਿਤੇ ਹਿੱਟ ਵੱਜੀ ਨਹੀਂ, ਮਨਕਾ ਨਿਕਲ ਗਿਆ ਉਹਦੇ। ਉਹ ਜਿਹੜਾ ਉਹ ਖੁਤੀ ਜੀ ਗੇਂਦ ਪਾਉਂਦੇ ਆ, ਉਹ ਕੀ ਕਹਿੰਦੇ ਨੇ? ਉਹ ਯਾਰ ਇੱਕ ਮਿੰਟ, ਉਹਦਾ ਕੀ ਨਾਮ ਆ ਉਹਨੂੰ ਉਸਤਾਦ ਜੀ, ਜਿਹੜੀ ਉਹ ਬਾਸਕਟਬਾਲ ਬਾਸਕਟਬਾਲ ਦੇ ਵਿੱਚ ਉਸਤਾਦ ਜੀ ਉਹ ਕਰੈਕਟਰ ਨੇ ਪਤਾ ਕੀ ਕੀਤਾ ਉਸਤਾਦ ਜੀ? ਇਹ ਕਰਕੇ ਉਛਾਲਿਆ ਤੇ ਫੁੱਟਬਾਲ ਨਹੀਂ। ਯਾਰ ਅੱਛਾ ਫੈਸਲ, ਗੱਲ ਉਹ ਸੁਣਾ ਜਿਹੜੀ ਕਿਸੇ ਨੇ ਵੇਖੀ ਨਾ ਹੋਵੇ। ਦੁਨੀਆ ਦੇ ਹਰ ਬੰਦੇ ਨੇ ਮੋਬਾਈਲ 'ਚੋਂ ਵੀਡੀਓ ਵੇਖ ਲਈ। ਕਿਹੜੀ ਆਹ ਜਿਹੜੀ ਤੂੰ ਕਹਿ ਰਿਹਾ, ਦੱਸੋ ਨਾ। 7-7 ਵਾਰੀ ਲੋਕਾਂ ਨੇ ਵੇਖ ਲਈ, ਦੁਨੀਆ ਦੇ ਹਰ ਬੰਦੇ ਨੇ ਵੇਖ ਲਈ। ਉਹਦੀ ਰੀਲ ਚੱਲਦੀ ਆ, ਉਹਨੇ ਇੰਜ ਕੀਤਾ ਤੇ ਉਹਨੇ ਕਿਹਾ ਵੀ ਜ਼ਮੀਨ ਨਹੀਂ ਸਹੀ ਹੈ। ਨਾ ਨਹੀਂ ਗਿਆ, ਇਹ ਝੂਠ ਆ ਯਾਰ। ਉਹਨੂੰ ਜੋਸ਼ ਹੀ ਇੰਨਾ ਆਇਆ, ਉਹਨੇ ਇੰਜ ਕਰਕੇ ਮਾਰਿਆ, ਉਹਨੇ ਖੁਤੀ ਵਾਤੀ ਹੈ ਜ਼ਮੀਨ ਦੇ ਵਿੱਚ, ਉਹਨੇ ਕੱਢ ਦਿੱਤਾ ਫੁੱਟਬਾਲ। ਉਹ ਅੱਜ ਵੀ ਸਾਇੰਸ ਦੇ ਮਿਊਜ਼ੀਅਮ ਦੇ ਵਿੱਚ ਆ, ਉਹ ਨਿਕਲੇ ਹੀ ਨਹੀਂ ਕਿਸੇ ਕੋਲ। ਚਲੋ ਆ ਤਾਂ ਨਹੀਂ ਵੇਖੀ ਕਿਸੇ ਨੇ। ਇਹਨੇ ਗੱਲ ਬਦਲੀ ਹੈ, ਗੱਲ ਇਹਨੇ ਉਹੀ ਕਰਨੀ ਸੀ, ਸੂਤਰ ਵਾਲੀ ਕਰਨੀ ਸੀ। ਅੱਗੋਂ ਇਹਨੇ ਬਦਲ ਲਈ। ਸੂਤਰ ਵਾਲੀ ਕੋਈ ਨਹੀਂ ਕੀਤੀ ਯਾਰ ਵੀ ਉਹ ਥੱਲੇ ਦਲਦਲ ਸੀ, ਵੀ ਥੱਲੇ ਹੀ ਗੱਡ ਗਿਆ। ਇੰਜ ਦਾ ਇੱਕ ਵਾਕਿਆ ਇੱਕ ਉਹਦਾ ਵੀ ਆ, ਕਿਸੇ ਫੁੱਟਬਾਲ ਪਲੇਅਰ ਦਾ। ਮੈਰਾਡੋਨਾ ਦਾ, ਜਿਹਨੇ ਉਹਨੇ ਹਿੱਟ ਮਾਰੀ ਆ ਤੇ ਉਹ ਹਿੱਟ ਵੱਜੀ ਨੇ, ਉਹਨੇ ਕਿਹਾ ਨਹੀਂ ਇਹਦਾ ਨਾਪ ਕਰੋ, ਇਹ ਸਹੀ ਨਹੀਂ ਹੈ। ਇੱਥੇ ਸੂਤਰ ਤਾਂ ਕਿਹੜਾ ਫਰਕ ਹੁੰਦਾ ਯਾਰ? ਗੱਲ ਬਣੀ ਹੈ ਨਾ ਕ੍ਰਿਕਟ ਦਾ ਹੁਣ, ਜਿਹੜਾ ਐਡਾ ਵੱਡਾ ਆਲਮੀ ਗੱਲਬਾਤ, ਉਹਨਾਂ ਨੇ ਕੀ ਅੱਧਾ ਫੁੱਟ ਥੱਲੇ ਲਾਤਾ, ਉਹਨਾਂ ਨੇ ਨਾਪ ਕੇ ਲਾਇਆ ਪੂਰਾ, ਐਵੇਂ ਗੱਲ ਬਣ ਗਈ। ਉਹ ਨਹੀਂ ਯਾਰ, ਕਿਉਂ ਨਹੀਂ ਫਰਕ ਹੁੰਦਾ? ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ। ਮਿੱਠਾ ਜੀ ਪੁਲਿਸ ਦੇ ਵਿੱਚ 5 ਫੁੱਟ 8 ਇੰਚ ਕੱਦਾ, ਤੁਹਾਡਾ 7 ਫੁੱਟ 7.5 ਫੁੱਟ ਪੌਣੇ 8 ਫੁੱਟ ਵੀ ਹੋਵੇ, ਉਹਨਾਂ ਨੇ 5 ਫੁੱਟ 7 ਇੰਚ ਹੀ ਲੈਣਾ ਕਰ। ਕੀ ਕਰਦਾ ਪਿਆ? ਬਾਕੀ ਉਹਨਾਂ ਨੇ ਕੀ ਕਰਨਾ? ਉਹ ਬਾਕੀ ਕੱਟ ਕੇ ਸਲਾਦ ਚ ਪਾ ਲੈਣਗੇ। ਠੀਕ ਹੈ ਨਾ? ਵੀ ਮੇਰਾ 3 ਫੁੱਟ ਬੇਟੇ ਦਾ ਭਰਾ ਗਿਆ, ਉਹਦਾ ਕੱਦ ਸੀ 2 ਫੁੱਟ। ਆ ਜਾ ਬੇਟੇ, ਆ ਜਾ ਆ ਵੇਖੋ ਕਿਸ ਆ ਜਾ, ਕਿਸਾ ਘੁੱਟੀ ਕੁੱਪੀ ਵਰਗਾ ਮੂੰਹ, ਆ ਜਾ। ਸਾਜੀ ਮਿੱਠੇ ਦਾ ਭਰਾ ਵੀ ਗਿਆ ਪੁਲਿਸ ਦੇ ਵਿੱਚ, ਉਹ 5 ਫੁੱਟ 8 ਇੰਚ ਕੱਦ ਲੈਂਦੇ ਸੀ, ਉਹਦਾ 4 ਇੰਚ ਵੱਧ ਸੀ। ਕਹਿੰਦਾ ਤੋਂ ਲਾ ਦਿਓ। ਨਹੀਂ ਯਾਰ, ਉਹ ਕਾਲੂ ਆਇਆ ਕਾਲੂ ਆਇਆ ਜੀ, ਕਾਲੂ। ਸਤਾਤ ਪਟੇ ਕੋ ਭਾਰੇ ਲਾ। ਕਾਲੂ ਸਾਹਿਬ ਸੁਣਾਓ। ਓਹੋ ਅੱਲਾ ਖੈਰ, ਅੱਲਾ ਖੈਰ। ਤਾਜੀ ਸ਼ਰਟਾਂ ਜਿਉਂਦਾ ਰਹਿ ਪੁੱਤ, ਬਹਿ ਜਾ, ਸਾਡਾ ਦਿਨਾ ਤੈਨੂੰ। ਇਹ ਸ਼ਰਟਾਂ। ਓ ਯਾਰ ਕਾਲੂ ਪ੍ਰੋਗਰਾਮ ਹੋਣ ਡਿਆ ਮਰੇ। अस्सलाम वालेकुम। ਓਏ ਅਗਲੀ ਵਾਰ ਆਂਦੇ। ਇੱਧਰ ਗੱਲ ਸੁਣ ਲੈ, ਅਗਲੀ ਵਾਰ ਉਸਤਾਦ ਜੀ ਕਹਿੰਦਾ ਮੈਂ ਤਾਂ ਪਹਿਲੀ ਜਾਣਾ, ਤੂੰ ਜਾਣਾ ਵਾ। ਹੁਣ ਤਾਂ ਇਸੇ ਦਾ ਲੇਕਿਨ ਉਸਤਾਦ ਜੀ, ਅਗਰ ਕੋਈ ਬੰਦਾ ਤੁਹਾਡਾ ਅਦਬ ਕਰਦਾ ਨਾ ਮਾਫੀ ਦੇ ਨਾਲ, ਫੈਸਲ ਆਉਣੇ ਤੋਂ ਬਾਅਦ ਕਾਲੂ ਜਿਹੜਾ ਦਿਲੋਂ ਜਾਨ ਦੇ ਨਾਲ, ਉਸਤਾਦ ਜੀ 2-3 ਦਿਨ ਹੋ ਗਏ ਮਾਫੀ ਨਾ ਕਹਿਣਾ ਨਹੀਂ ਚਾਹੀਦਾ। ਫਿਰ ਪਰੇ ਹੋ ਕੇ ਬੈਠ, ਫਰੇਮ 'ਚ ਬੈਠ, ਚੱਲ ਪਰੇ ਪੌਣੀ ਮਾਰਨੀ ਮੈਂ ਤੇਰੇ ਪਤਾ। ਪਰੇ ਬੈਠਾ ਯਾਰ, ਗੱਦੀ ਦੇ ਨਾ, ਹੋਰ ਗੱਦੀ ਦੇ, ਉਹ ਗੱਦੀ ਲੈ ਫੜਾ। ਕਾਲੂ। ਇੱਧਰ ਕਿੱਧਰ ਆ ਗਿਆ? ਕੀ ਗੱਲ ਖਾਇਆ ਰਾ? ਓ ਯਾਰ ਕਾਲੂ, ਦੱਸ ਅੱਲਾ ਮਾਫ, ਮੈਂ ਮੰਨ ਲਿਆ ਤੈਨੂੰ, ਉਹ ਫੜਾ ਦੇ। ਕੱਲ ਕਿਤੇ ਵੀ ਨਾ ਨੈਕਸਟ ਮਿਲਣੇ ਵੀ ਨਾਲ ਹੋਈ ਜਾਂਦੇ ਆ। ਲੋ ਕਾਲੋ ਜੀ ਗੱਡੀ ਉੱਥੇ साज जी चलान हो गया राज। ਹਾਂਜੀ, ਕਿੰਨੇ ਦਾ? चलान हो गया साज जी। ਚਲਾਨ ਦੀ ਵਜ੍ਹਾ ਤੋਂ ਹੋਇਆ, ਤੂੰ ਗੱਡੀ ਚਲਾਨ ਦਿਆ ਸੀ। ਉਸਤਾਦ ਜੀ ਇਸ ਬੰਦੇ ਕੋਲ ਤੁਸੀਂ ਸੁੱਖ ਦੀ ਖਬਰ ਨਹੀਂ ਸੁਣੋਗੇ ਯਕੀਨ। ਜ਼ਿੰਦਗੀ ਚ ਕਦੀ ਵੀ ਨਾ ਸੋਚਣਾ। ਮੈਂ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਾਂ। चलो ਫਿਰ ਕੁੱਟੀ ਕੁੱਪੀ ਲੱਗਦੀ ਕਿ ਨਹੀਂ, ਸਹੀ ਦੱਸੀ। ਮੈਂ ਗਲਤ ਕਹਿ ਰਿਹਾ? की हो ਦੱਸ ਉਸਤਾਦ ਜੀ ਆਵੇ, ਦੱਸ ਅੱਲਾ ਮਾਫ। ਉਸਤਾਦ ਜੀ ਪਰਸੋਂ ਨਾ ਮੈਂ ਸੁੱਤਾ ਹੋਇਆ, ਪਰਸੋਂ ਦੀ ਗੱਲ ਹੈ। ਮੈਂ ਕਿਹਾ ਮੈਂ ਆਪਣੇ ਉਸਤਾਦ ਤੋਂ ਇਲਾਵਾ ਕਿਸੇ ਨੂੰ ਨਹੀਂ ਗੱਲ ਦੱਸਣੀ। ਮੈਂ ਆਪਣੀ ਅੰਮੀ ਨੂੰ ਦੱਸਿਆ, ਕਹਿੰਦੇ ਇਹੋ ਜਿਹੇ ਖਾਬ ਨਹੀਂ ਕਿਸੇ ਨੂੰ ਦਿਖਾਈ ਦੇ ਸੁਣਾਈ ਦੇ। ਮੈਂ ਨਾ ਖਾਬ ਦੇਖਿਆ ਉਸਤਾਦ ਜੀ, ਮੈਨੂੰ ਨਾ ਅਵਾਰਡ ਮਿਲ ਰਿਹਾ, ਕਸਮੇ ਮਿੱਠੇ ਝੂਠ ਨਹੀਂ ਬੋਲ ਰਿਹਾ। ਪੂਰੀ ਦੁਨੀਆ ਦੇ ਐਕਟਰ ਆਏ ਨੇ, ਹਾਲੀਵੁੱਡ ਬਾਲੀਵੁੱਡ ਤੇ ਲਾਲੀਵੁੱਡ ਸਾਰੇ। ਕਿਹੜਾ ਐਮਰਜੈਂਸੀ ਬਾਰ? ਨਹੀਂ ਨਹੀਂ ਕਿਹੜਾ? ਕਹਿੰਦਾ ਮੈਨੂੰ ਵਾਰਡ ਮਿਲਿਆ, ਕਹਿੰਦਾ ਐਮਰਜੈਂਸੀ ਵਾਰਡ। ਅਵਾਰਡ ਓਏ ਯਾਰ, ਅਵਾਰਡ, ਇਨਾਮ, ਅੱਛਾ ਠੀਕ ਹੈ ਟਰਾਫੀ। ਤੇ ਹੁਣ ਮੈਨੂੰ ਅਵਾਰਡ ਕੌਣ ਦੇਣ ਆ ਰਿਹਾ ਭਲਾ? ਰੋਨਾਲਡੋ। हैं ਹੈ ਰੋਨਾਲਡੋ ਆ ਜਿਹੜਾ ਨਾ ਉਹ ਫੁੱਟਬਾਲਰ, ਮਿੱਠੇ ਉਹ ਮੈਨੂੰ ਅਵਾਰਡ ਦੇਣ ਆਇਆ ਹੀ। रोनाल्डो award कहदे अगे। ਤੂੰ ਯਕੀਨ ਕਰ, ਨਹੀਂ ਯਕੀਨ ਤਾਂ ਖਾਬ ਦੇਖ ਲੈ। ਮੈਂ ਅਵਾਰਡ ਬਣ। ਆ ਤੈਨੂੰ ਮੈਂ ਖਾਬ ਵਿਖਾ ਦਿੰਦਾ ਆਪਣਾ। ਉਸਤਾਦ ਜੀ ਫਿਰ ਨਾ ਉਥੇ ਯਾਰ ਆਪਣੀ ਆਪਣੀ ਰਾਏ ਦਾ ਇਜ਼ਹਾਰ ਕੀਤਾ। ਮੈਂ ਨਾ ਇੰਗਲਿਸ਼ ਚ ਟਾਕ ਕਰਨ ਡਿਆ, ਹੈ ਇੰਗਲਿਸ਼ ਚ ਟਾਕ ਕਰਨੇ। ਆਈ ਊਡ ਲਾਈਕ ਟੂ ਸਪੈਸ਼ਲ ਉੱਥੇ ਕੋਈ ਗਾਲ ਮੰਦਾ ਨਿਕਲ ਗਏ, ਚਿੱਤਰ ਦੇ ਰਿਹਾ। ਮੈਂ ਇੰਗਲਿਸ਼ ਚ ਨਾ ਉਸਤਾਦ ਜੀ ਟਾਕ ਕਰਨ ਡਿਆ। ਉਹ ਕਾਫੀ ਇੰਗਲਿਸ਼ ਸਪੀਚ ਆਈ ਤੇ ਇੰਨੀ ਦੇਰ ਨੂੰ ਨਾ ਸ਼ਾਹਰੁਖ ਖਾਨ ਸਾਹਿਬ ਆਏ ਨੇ। ਉਹ ਉਸਤਾਦ ਜੀ ਅਲਫਾਜ਼ ਮੇਰੀਆਂ ਅੱਖਾਂ 'ਚ ਨਾ ਪਾਣੀ ਮਿੱਠੇ ਆ ਗਏ। ਅਵਾਰਡ ਮੇਰੇ ਹੱਥ ਕੀ ਗੱਲ ਪਿੱਛੋਂ ਕਿਤੇ ਬਾਹਰ ਖੋਲਦਾ ਸੀ? ਵੇਖਾਈ ਪਾਣੀ ਆ ਗਿਆ। ਨਹੀਂ ਮੈਂ ਖੁਆਬ ਦੱਸ ਰਿਹਾ, ਅੱਲਾ ਕਰੇ ਸੱਚਾ ਹੋਵੇ ਖੁਆਬ, ਕਿ ਸ਼ਾਹਰੁਖ ਖਾਨ ਸਾਹਿਬ ਆਏ ਨੇ ਤੇ ਉਹਨਾਂ ਨੇ ਕਿਹਾ ਜੀ ਆਈ ਐਮ ਸਮ ਟਾਕ ਵਿਦ ਆਡੀਅנס ਕਿ ਮੈਂ ਨਾ ਕੁਝ ਕਹਿਣਾ ਚਾਹ ਰਿਹਾ। ਸਨ ਟਾਕ ਮਤਲਬ ਸੂਰਜ ਦੇਵਤਾ ਨਾਲ ਗੱਲ ਕਰਨੀ। हाँ वो ਤੁਹਾਨੂੰ ਨਾ ਅਸਲਮ ਚਿੱਟਾ ਵੇਖ ਕੇ ਦਾ ਇਹਨੂੰ ਕਿੱਧਰ ਬੁਲਾ ਲਿਆ ਓਏ। तो शाहरुख खान ले। अच्छा फिर ਯਾਰ ਤੁਹਾਡੀ ਖਾਬ 'ਚ ਸਟਾਰ ਪਿੱਦਾ ਹੋਵੇ ਨਾ ਤੇ ਉਹ ਗਲਵਾ ਕਿੱਧਰ ਆ ਗਿਆ ਤੇ ਸ਼ਾਹਰੁਖ ਖਾਨ ਕਿੱਥੇ ਆ ਗਿਆ? ਸ਼ਾਹਰੁਖ ਖਾਨ ਸਾਹਿਬ ਨੇ ਕਿਹਾ ਕਿ ਤੇ ਯਾਰ ਮੈਂ ਨਾ ਬਹੁਤ ਅਗਰ ਮੁਤਾਸਰ ਹੋਇਆ ਨਾ ਕਿਸੇ ਤੋਂ, ਪੂਰੀ ਦੁਨੀਆ 'ਚ ਕਹਿੰਦੇ ਮੈਂ ਕੰਮ ਕੀਤਾ ਇਹ ਬੋਲੇ, ਕਿ ਕਹਿੰਦੇ ਜਿਹੜਾ ਫੈਸਲ ਆ ਮੇਰੇ ਕੋਲ ਹੋ ਕੇ ਮੈਂ ਕੰਮ ਕੀਤਾ,
ਉਹ ਮੇਰੀ ਜ਼ਿੰਦਗੀ ਦਾ ਯਾਦਗਾਰ ਕੰਮ ਹੈ। ਮੈਂ ਕਹਿੰਦੇ ਖਾਸ ਕਿਹਾ ਉਹਨਾਂ ਨੇ। ਯਾਦਗੀਰ ਨਹੀਂ ਰਾਜਗੀਰ ਕੰਮ ਆ ਰਾਜਗੀਰੀ ਕੀਤੀ ਹੈ ਤੁਸੀਂ ਯਾਰ ਤੂੰ ਕੱਲ ਇੱਕੋ ਹੀ ਸ਼ਰਟ ਉਸਤਾਦ ਜੀ, ਮੈਂ ਤੁਹਾਨੂੰ ਇੱਕ ਮਿੰਟ, ਮੈਂ ਸ਼ਰਟ ਜਦੋਂ ਵੇਖ ਲੋ ਇਹੀ ਜਦੋਂ ਵੇਖ ਲੋ ਇਹੀ ਉਸਤਾਦ ਜੀ ਮੈਂ ਸ਼ਰਟ ਚੇਂਜ ਕਰੀ ਤੇ 3 ਸ਼ਰਟਾਂ ਪਈਆਂ ਮੈਨੂੰ ਪਤਾ ਦੇ ਜਸਾਨ ਨੇ ਅੱਜ ਗੱਲ ਕਰਨੀ ਹੈ। ਇਹ 18ਵੇਂ ਸ਼ੋਅ ਵਾਰੀ ਆਈ ਹੈ ਸ਼ਰਟ ਦੀ। ਉਹ ਜਾਣ ਕੇ ਹੀ ਪਾ ਕੇ ਆਇਆ ਵੀ ਸ਼ਰਟਾਂ ਉਸਤਾਦ ਜੀ ਲੈ ਕੇ ਆਏ ਆ ਵੀ ਸੁਭਾਨ ਅੱਲਾ। ਮੈਂ ਬਦਲ ਗਿਆ ਇੱਕ ਮਿੰਟ ਉਹ ਸਾਜ ਜੋ ਵੀ ਹੈ ਯਾਰ, ਉਹਨੇ ਰੈੱਡ ਕਾਰਪਟ ਪਿਛਾਇਆ ਮੇਰੇ ਲਈ ਉਸਤਾਦ ਜੀ। ਕਿੰਨੇ ਸ਼ਾਹਰੁਖ ਖਾਨ ਹਾਂ ਰੈੱਡ ਕਾਰਪਟ ਤੋਂ ਕਹਿੰਦਾ ਜੀ ਫੈਸਲ ਸਾਹਿਬ ਤੁਸੀਂ ਨਹੀਂ ਉਹਨੇ ਰੈੱਡ ਕਾਰਪਟ ਵਿਛਾਇਆ ਨਾ ਕਿ ਹੁਣ ਤੇ ਬੁਰਸ਼ ਮਾਰ ਚੱਲ ਸ਼ਾਮ ਨੂੰ। ਇਹਨਾਂ ਨੇ ਬਿਛਾਇਆ ਰੈਡ ਕਾਰਪet ਤੇ ਨੇ कहा ये सर 1,34,000 का है, ये 70,000 का कौन सी ਚਲੋ ਉਹ ਕਹਿੰਦਾ ਜੀ ਲਵੇਟ ਤੋਂ ਬਈ ਟੈਂਟਾ ਯਾਰ ਟੈਂਟਾ ਉਸਤਾਦ ਜੀ ਸ਼ਰਟ ਬਦਲ ਲਵਾਂ ਤੁਸੀਂ ਕਹੋ ਕੱਲ ਜੇ ਕੋਈ ਰੀਅਲ ਨਹੀਂ ਲਾਈਫ ਰਹਿਣ ਦੇ ਅਗਲੇ ਸ਼ੋਅ 'ਚ ਬਦਲਣੀ। ਰੀਅਲ ਲਾਈਫ ਤੁਹਾਨੂੰ ਕੋਈ ਬੰਦਾ ਮਿਲ ਜਾਏਗਾ ਸਭ ਨੂੰ ਖਾਬ ਦੇ ਟਾਈਮ ਤੋਂ ਨਹੀਂ ਵੀ ਖਾਬ ਚ ਆ ਜੀ ਨਹੀਂ ਮੈਂ ਆਪਣੀ ਵੇਸ ਅੱਛਾ ਉਹ ਦੋਜੀ ਤੇ ਪੈਸੇ ਦੇਤੇ ਕਿ ਬੜਾ ਫੋਨ ਕਰਦਾ ਪਿੱਛੇ ਹਫਤਾ ਹੋ ਗਿਆ। ਕਦੋਂ ਦੇ ਦਿੱਤੇ ਪਿਛਲੇ ਹਫਤੇ ਦੇ ਦਿੱਤੇ ਸੀ। ਹੈਲੋ ਜੀ ਕਹਿੰਦਾ ਰੋਨਾਲਡੋ ਮੇਰੀ ਖਾਬ ਚ ਹੈ, ਮੈਂ ਰੋਨਾਲਡੋ ਵਰਗਾ ਰੋਨਾਲਡੋ ਮੈਚ ਖੇਲਦਾ ਹੁਣ ਤੁਹਾਡੇ ਰਕਮ ਸਟੈਂਡ ਵਾਲੀ ਕੁਰਸੀ ਤੇ ਪਿਆ ਕੇ ਰੋਨਾਲਡੋ ਰੋਨਾਲਡੋ ਕਿਆ ਕਰ ਰਹੇ ਹੋ। ਮੈਂ ਜਨਾ ਕਰ ਉਹ ਕਰਾ ਨਹੀਂ ਯਾਰ ਨਹੀਂ ਉਹਦਾ ਉਹ ਲੱਗਣਾ ਸ਼ਾਟ ਕਰ ਤੂੰ ਜਦੋਂ ਇਹਨੇ ਐਂ ਦੇ ਕਰਨਾ ਉਦੋਂ ਉਸ ਕੈਮਰੇ ਦਾ ਸ਼ਾਟ ਲੱਗਣਾ। ਚਲੋ ਠੀਕ ਹੈ ਹਾਂ ਚੱਲ ਕਹਿੰਦਾ ਜੀ ਰੋਨਾਲਡੋ ਕਾਬ ਚ ਆਇਆ। ਔਰ ਰੋਨਾਲਡੋ ਨਹੀਂ ਹੋਏ ਫਿੱਟੇ ਮੁੱਕੇ ਤੇ ਨਾ ਤੇ ਜਿੰਗ ਲੋ ਉਹਦਾ ਪਹਿਲੇ ਉਹ ਰੋਨਾਲਡੋ ਨੂੰ ਕਹੀ ਜਾਂਦਾ ਤੂੰ ਰੋਨਾਲਡੋ ਕਹੀ ਜਾਂਦਾ। ਆਹੋ ਰੋਨਾਲਡੋ ਤੇ ਤੇਰੀ ਵਾਰੀ ਤੇ ਰੋਨਾਲਡੋ ਕਹਿੰਦਾ ਉਹਨਾਂ ਕਿ ਮਿੱਠੇ ਬਾਈ ਉਹ ਸਾਈਡ ਤੇ ਹੋ ਹੈ ਇੰਜ ਕਹਿੰਦਾ ਨਾ ਤੈਨੂੰ ਕੀ ਕਹਿੰਦਾ ਸੀ ਮਿੱਠੇ ਬਾਈ ਸਾਈਡ ਤੇ ਆ ਜੀ ਇਹਦੇ ਆ ਤੇਰਾ ਗੁੱਸਾ ਨਹੀਂ ਕੀਤਾ ਤੂੰ ਗੁੱਸਾ ਕਾਹਦਾ ਕੀਤਾ ਮੈਨੂੰ ਕਿਹੜਾ ਯਾਰ ਸੈਕਰੀਫਾਈਸ ਕਰਦੇ ਜੋ ਕਾਮੇਡੀ ਹੋਵੇ ਕੋਈ ਬੰਦਾ ਅਗਲਾ ਚੜ ਜਵੇ ਸੈਕਰੀਫਾਈਸ ਕਰੋ। ਕੌਣ ਚੜ ਜੇ ਮਤਲਬ ਅਗਰ ਉਹ ਗੱਲ ਤੇ ਗੱਲ ਚੜ ਜਵੇ ਨਾ ਬੂਸਟ ਕਰੀਦਾ ਅਗਲੇ ਬੰਦੇ ਨੂੰ ਬੱਚਿਆਂ ਨੂੰ ਅੱਗੇ ਲੈ ਕੇ ਆਈਦਾ ਵਾ। ਅਸੀਂ ਐਕਸੈਪਟ ਕਰਦੇ ਆ ਮਿੱਠੇ ਸੀ ਆ ਸ਼ਾਹਰੁਖ ਨੂੰ ਅੱਗੇ ਲੈ ਕੇ ਅਸੀਂ ਐਕਸੈਪਟ ਯਾਰ ਸ਼ਾਹਰੁਖ ਖਾਨ ਨਾਲ ਮੈਨੂੰ ਮੈਂ ਮਾਦਰ ਦੇ ਨਾਲ ਆਪਣੀ ਹਰ ਬੰਦੇ ਦੀ ਸੋਚ ਹੁੰਦੀ ਹੈ ਮੈਨੂੰ ਫੇਕਨੈਸ ਲੱਗਦੀ ਹੈ ਕਿ ਇੰਜ ਲੱਗਦਾ ਕਿ ਜੋ ਸਾਹਮਣੇ ਆ ਨਾ ਉਹ ਕੁਝ ਹੋਰ ਆ ਅੰਦਰ ਕੁਝ ਹੋਰ ਅੰਦਰ ਕੋਈ ਯਾਨੀ ਜਿੰਨੀਆਂ ਸਮੂਥ ਹੈ ਜਿੰਨੀਆਂ ਅੱਛੀਆਂ ਜਿੰਨੀਆਂ ਪੋਜ਼ਿਟਿਵਿਟੀ ਗੱਲਾਂ ਨਾ ਮੈਨੂੰ ਸਕ੍ਰਿਪਟ ਲੱਗਦਾ ਮੈਨੂੰ ਹੋਰ ਕੁਝ ਰੋਨਾਲਡੋ ਮੈਨੂੰ ਲੱਗਦਾ ਕਿ ਯਾਰ ਜੋ ਹੈਗਾ ਉਹੀ ਹੈ। ਮੈਂ ਆਪਣੀ ਗੱਲ ਕਰ ਰਿਹਾ ਮੇਰਾ ਸ਼ਾਹਰੁਖ ਖਾਨ ਸਾਹਿਬ ਬੜਾ ਵੱਡਾ ਨਾਮ ਆ ਜੀ ਮੂੰਹ ਤੇ ਕਰੀਮ ਲਾਈ ਸਿਰ ਤੇ ਕਾਲੇ ਵਾਲ ਕੀਤੇ ਨੇ ਤੇ ਤੁਸੀਂ ਵੀ ਬਾਹਰੋਂ ਕੁਝ ਅੰਦਰੋਂ ਕੁਝ ਕੀ ਕਰਦੇ ਹੁੰਦੇ ਹੋ? ਤੇਰੇ ਖਾਬ ਮੈਂ ਕਿਹਾ ਵੀ ਕਿ ਮੈਂ ਉਹਨੂੰ ਮਿਲਣਾ ਹੁੰਦਾ ਬਾਅਦ ਚੋਂ ਕਹੇਗਾ ਕਿ ਤੇਰੇ ਉਸਤਾਦ ਨੇ ਆਇਆ ਉਹ ਮਿਲਣਾ ਫਿਰ ਤੁਸੀਂ ਬਾਅਦ ਚ ਵੀਡੀਓ ਬਣਾਣੀ ਕਿ ਯਾਰ ਮਾਫ ਕਰ ਦਿਓ ਯਾਰ ਨਾ ਕਰੋ ਤਾਂ ਉਹ ਤੈਨੂੰ ਕਹੇਗਾ ਤੇਰੇ ਉਸਤਾਦ ਨੂੰ ਜੇ ਪਤਾ ਲੱਗ ਗਿਆ ਤੈਨੂੰ ਕਹੇ ਯਾਰ ਦੱਸਿਆ ਨਾ ਕਰ। ਨਹੀਂ ਉਹਦਾ ਨਾਂ ਸ਼ਾਹਰੁਖ ਖਾਨ ਅਸ਼ਰਫ ਆ ਕਿ ਤੁਸੀਂ ਮਿਲਣਾ ਹੁੰਦਾ ਉਸਤਾਦ ਜੀ। ਨਹੀਂ ਮੈਂ 2-4 ਬੰਦਿਆਂ ਨੂੰ ਐਸਿਆਂ ਨੂੰ ਮਿਲਿਆ ਮੈਂ ਜਿਹੜੇ ਉਹਦੇ ਨਾਲ ਬਹੁਤ ਤਲਕ ਰਿਹਾ ਉਹਨਾਂ ਨੇ ਵੀ ਇਹੀ ਗੱਲ ਕਹੀ ਉਹਨਾਂ ਨੇ ਕਿਹਾ ਭਾਜੀ ਉਹ ਨਿਜ਼ਾਮ ਹਾਂਜੀ ਅੰਦਰੋਂ ਹੋਰ ਨਿਜ਼ਾਮ ਆ ਉੱਤੋਂ ਹੋਰ ਨਿਜ਼ਾਮ ਤੇ ਹੁਣ ਆਪਣਾ ਕੋਈ ਫਿਲਮ ਦਾ ਕੀਤਾ ਕੁਛ ਝੂਠੀ ਆਜਜ਼ੀ ਉਸਤਾਦ ਜੀ ਮੈਂ ਬੂਟ ਲੈ ਲਏ ਨਵੇਂ ਹੈ। ਲੈ ਉਹ ਜਾ ਵਾਕਈ ਹਾਂ ਨਵੇਂ ਉਸਤਾਦ ਜੀ ਡੱਬਾ ਅੱਛਾ ਪਿਆ ਸਹੀ ਦੱਸ ਵੇਚਿਆ ਕੀ ਆ। ਨਹੀਂ 800 ਰੁਪਏ ਦੇ ਉਸਤਾਦ ਜੀ। ਓਏ ਉਹ ਫਿੱਟੇ ਮੂੰਹ ਉਹ ਲਿਖਾ ਲਓ ਵੀ ਤੁਹਾਡੇ ਕੋਲ 300 ਇੱਟ ਲੈ ਗਿਆ ਤੇ ਗਾਂ ਕਿਸ ਨੂੰ ਵੇਚ ਗਏ ਨੇ ਉਹਦਾ ਨਹੀਂ ਉਹ ਤਾਂ ਲੱਗ ਵੀ ਗਈ ਆ ਉਹ ਤਾਂ ਦਵਾ ਵੀ ਦਿੱਤੀ ਮੈਂ। ਨਾਲੇ ਉਹ ਜਿਹੜੀ ਮੁਕੰਮਲ ਇੱਟ ਸੀਗੀ ਉਹ ਲੈ ਗਿਆ ਉਹ ਰੋੜੇ ਛੱਡ ਤੇ ਰੋੜੇ ਮੈਂ ਕਿੱਥੇ ਖੜਨੀ ਉਸਤਾਦ ਜੀ ਓਏ ਤੂੰ ਮੁਕੰਮਲ ਲੈ ਗਿਆ ਓਏ ਮੁਕੰਮਲ ਖੁਸ਼ ਹੁਆ ਮੁਕੰਬਲ ओढ़ के सो जाओ हैं ਆ ਫਿੱਟੇ ਮੂੰਹ 300 ਲਈ ਆ ਗਿਆ ਬਸ ਲੱਗੀ ਸਾਥ ਜੀ ਉਹ ਉਸਤਾਦ ਜੀ ਹੁਣ ਕੀਤਾ ਕੋ ਸਾਡਾ ਕਿ ਨਹੀਂ ਬੂਟ ਦੱਸ ਇਹਨੂੰ ਕੈਸੇ ਲੈ ਕੇ ਆਇਆ? ਯਾਰ ਹਦਾਇਤ ਵਾਲੇ ਕਿਹਦੇ ਤੇਰੀ ਸਮਝ ਨਹੀਂ ਆਉਣੇ ਵੀ ਕੀ ਹੈ ਕਿੱਧਰ ਨੂੰ ਪੈਰ ਪਾਉਣਾ ਵਾ। ਤੂੰ ਪੈਰ ਪਾਣਾ ਤੈਨੂੰ ਆਪੇ ਚੋਮ ਚਲਾਈ ਜਾਣਗੇ ਉਹ ਜਿਹੜੇ ਤੁਸੀਂ ਮੈਨੂੰ ਪਰਸਨਲ ਮੈਸੇਜ ਕਿਹਾ ਕੱਲੂ ਤੇਰੀ ਬੂਟ ਲੈ ਕੇ ਆ ਰਹੇ ਹੋ। ਨਹੀਂ ਮੈਂ ਨਹੀਂਗਾ ਹੋਵੇ ਜਿੰਨੇ ਤੈਨੂੰ ਕਿਹਾ ਹੋਵੇ ਜੇ ਮੈਂ ਕਿਹਾ ਵੀ ਹੋਊਗਾ ਤੇ ਇਹ ਉਹ ਨਹੀਂ ਹੈਗੇ। ਉਸਤਾਦ ਹੋਰਾਂ ਕੋ ਪੁੱਛਣਾ ਨਹੀਂ ਚੁੱਕ ਕੇ ਲੈ ਜਾਣੇ ਆ ਨਹੀਂ ਨੂੰ ਉਸਤਾਦ ਜੀ ਇਹ ਤਾਂ ਤਾਂ ਖੁਦ ਹੀ ਆ ਬੂਟ। ਹਾਂ। ਕਿੰਨੇ ਦੇ ਡਾਲਰਾਂ ਚਾਹੇ ਦਰਮਾਂ ਚਾਹੇ ਨਹੀਂ ਸਸਤੇ ਉਹ ਨਹੀਂ ਕੰਮ ਹੈਗਾ ਸਿਰਫ ਡਿਜ਼ਾਈਨਿੰਗ ਚੇਂਜ ਆ। ਇੱਥੇ 2500 ਦੀ ਸ਼ਰਟ ਆ ਨਾਰਮਲ ਹਾਂਜੀ 2500 ਦੀ ਸ਼ਰਟ ਆ ਹਾਂਜੀ ਉੱਥੇ ਵੀ 30 ਦਿਰਹਮ ਦੀ ਸ਼ਰਟ ਆ ਲੇਕਿਨ ਉਹ ਰਲਦੀ ਨਹੀਂ ਇੱਥੇ ਨਾ। ਹਾਂ ਕਪੜਾ ਨਹੀਂ ਰਲਦਾ। ਮੈਂ ਕਹਿੰਦਾ ਕੁਝ ਵੀ ਨਹੀਂ ਰਲਦਾ। ਜਿੱਦਾਂ ਤੂੰ ਭੈਣਾ ਭਰਾ ਨਹੀਂ ਨਾ ਰਲਦਾ ਆਪਾਂ ਜੀ ਤਰਸਦੇ ਮਰ ਕੇ ਵੀ ਸਾਡੇ ਰਲੇ ਉਹ ਹਿਸਾਬ। ਸੁਣਾ ਵਧੀਆ ਜੀ ਵਧੀਆ। ਇਹਨੂੰ ਹਾਲਾ ਕਿੱਦਾਂ ਬੁਲਾਇਆ ਅੱਜ ਇਹਦਾ ਵੀ ਸੁਣ ਲਓ ਮੇਰੀ ਜ਼ਿੰਦਗੀ ਹੈ ਨਗਮਾ ਮੇਰੀ ਜ਼ਿੰਦਗੀ ਤੁਰਾਨਾ ਹੋਵੇ ਰੋਜ਼ਾਨਾ ਇਹਦੀ ਵੀ ਸੁਣ ਲਓ। ਭਾਜੀ ਉਹਨਾਂ ਨੂੰ ਫੋਨ ਕੀਤੇ ਨੇ ਭਾਜੀ ਨੇ ਦੁਬਈਓਂ ਆ ਕੇ ਫੋਨ ਕੀਤੇ ਨੇ ਪਹਿਲੇ ਇੱਥੇ ਮੁੰਡੇ ਨੇ ਫੋਨ ਕੀਤੇ ਨੇ ਉਹਨੇ ਫੋਨ ਹੋਰ ਕਿਸੇ ਨੇ ਚੁੱਕਿਆ ਉਹਨੇ ਕਿਹਾ ਜੀ ਆ ਰਹੇ ਹੈ ਬਤਾਤੇ ਹੈ ਕਰਤੇ ਹੈ। ਤਾਂ ਜੀ ਉਹ ਮੇਰਾ 1.5 ਘੰਟਾ ਲੰਘ ਗਿਆ ਫਿਰ ਮੈਂ ਫੋਨ ਕੀਤਾ ਤੇ 18ਵੀਂ ਬੈਲ ਤੇ ਇਹਨੇ ਚੁੱਕਿਆ ਫਿਰ ਚੁੱਕ ਕੇ ਤੇ ਮੈਨੂੰ ਕਹਿੰਦਾ ਮੈਂ ਸੁੱਤਾ ਵਾਂ। ਮੈਂ ਕਿਹਾ ਆਜੋ ਭਾਜੀ ਅਸੀਂ 3 ਜਣੇ ਬੈਠੇ ਆ 2 ਜਣੇ ਮਿਹਰਬਾਨੀ ਕਰੋ ਆਜੋ। ਅੱਧੇ ਘੰਟੇ ਜਾ ਰਿਹਾ ਤੇ ਫਿਰ ਘੰਟੇ ਬਾਅਦ ਆਇਆ ਭਾਜੀ। ਫਿਰ ਅਗਲੇ ਨੂੰ ਵੀ ਫੋਨ ਕਰ ਲਓ ਜਿਹੜੇ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਮੈਂ ਤੁਹਾਡੇ ਤੋਂ ਬਹੁਤਾ ਦੁਖੀ ਆ ਤਾਂ ਜੀ ਮੈਂ ਨਾ ਇਦਾਂ ਦੀ ਗੱਲ ਕਰਿਆ ਕਰੋ ਕਿ ਟੀ ਟਾਈਮ ਇਦਾਂ ਦੇ ਇਦਾਂ ਮੈਂ ਤੁਹਾਡੇ ਤੋਂ ਬਹੁਤਾ ਇਹਨੂੰ ਬੰਦ ਕਰਨ ਨੂੰ ਫਿਰਦਾ। नहीं नहीं अल्लाह माफी दे बंद नहीं होगा जब तक सूरज चांद रहेगा टी टाइम हमारे साथ रहेगा। जी
उस्ताद जी तुम कितने टी टाइम मारोगे हर घर से टी टाइम निकले। हाँ जी 9 सितारे चमकदे टी टाइम नहीं ये मुकना जर्मन कह रहे उस्ताद जी टी टाइम चलता रहेगा इंशाल्लाह ताला यार। बड़ी दुनिया आई है टी टाइम को इज्जत दो है। ਆਹੋ ਉਸਤਾਦ ਜੀ ਸ਼ੰਜਨ ਵੀਰ ਦਾ ਕੀਤਾ ਕੁਝ ਉਹ ਸ਼ਾਂਜਨ ਕੇ ਇਹਨੂੰ ਛੱਡ ਦੇ ਉਸਤਾਦ ਜੀ ਸਫ਼ਰ ਦਾ ਤੇ ਦੱਸੋ ਕੈਸਾ ਸਫ਼ਰ ਰਿਹਾ ਤੁਹਾਡਾ ਅੱਛਾ ਉਹ ਰਿਹਾ? ਸੱਚ ਤੁਸੀਂ ਦੱਸਣਾ ਸੀਗਾ ਮੇਰੀ ਡਰਾਈਵਿੰਗ ਦਾ ਮੇਰਾ ਪਾਸ ਹੋ ਗਿਆ ਲਾਇਸੈਂਸ ਤੁਹਾਡਾ ਉਹ ਕੀ ਬਣਿਆ होया नहीं साहब जी? ਓਏ हो ਹੋਏ गया जी। ਭੈਣ ਬਹੁਤ ਅੱਛੀ ਗੱਲ ਆ ਇਹਦੇ ਚ ਕੋਈ ਇਹ ਨਹੀਂ ਹੈਗਾ ਕਿ ਮੇਰਾ ਕਿ ਮੈਂ ਕਹਾਂ ਜੀ ਕਿ ਮੇਰੇ ਲਈ ਕੋਈ ਸ਼ਰਮਿੰਦਗੀ ਵਾਲੀ ਗੱਲ ਆ ਜਾਂ ਮੈਂ 8 ਵਾਰੀ 7 ਵਾਰੀ ਫੇਲ ਹੋ ਗਿਆ ਭਾਈਜਾਨ ਤਰਬੀਅਤ ਕਰ ਰਹੇ ਹੋ ਹਾਂਜੀ ਯਾਰ ਕੀ ਬਾਤ ਹੈ ਐ ਬਈ ਇਹ ਚੀਜ਼ ਨੂੰ ਕੋਈ ਬਿਹਤਰੀ ਆ ਹੈ ਨਹੀਂ 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 ਜੈਨੂਇਨ ਗੱਲ ਕਿਉਂਕਿ ਉਸਤਾਦ ਜੀ ਆਖਰੀ ਮੇਰਾ ਜਿਹੜਾ ਸੀ ਨਾ ਟੈਸਟ ਉਹਦੇ ਚ ਮੈਨੂੰ ਅਰਬੀ ਨੇ ਕਹਿ ਹੀ ਦਿੱਤਾ ਉਹਨੇ ਸਿੱਧਾ ਹੀ ਪੰਜਾਬੀ ਚ ਕਹਤਾ ਉਹਨੇ ਕਿ ਬੇਟਾ ਇਹ ਪਾਕਿਸਤਾਨ ਨੇਗਾ ਤੈਨੂੰ ਸਮਝ ਨਹੀਂ ਆ ਰਹੀ जड़ा रोड नहीं है। ਹਾਂ ਅੱਛਾ ਉਹ ਅਰਬੀ ਪੰਜਾਬੀ ਜਾਣਦਾ ਨਹੀਂ ਐਂਡ ਤੇ ਕਿੰਨਾ ਯਾਦ ਹੈ ਮੇਰੀ ਤੇ ਗੱਲ ਜੋ ਮੇਰੇ ਨਾਲ ਰਾਤੀ ਹੋਇਆ ਲਾਹੌਰ 에ਅਰਪੋਰਟ ਉਤਰਿਆ ਉੱਥੋਂ ਮੈਂ ਕਰਾਈ ਗੱਡੀ ऊबर ਤੂੰ ਮੰਗਾ ਲੈ ਠੀਕ ਹੈ ਜੀ ਲਾਹੌਰੋਂ ਫੈਸਲਾਬਾਦ ਦੀ ਐਡੀ ਦਾੜੀ ਭਾਜੀ ਉਹਨਾਂ ਦੀ ਆ ਗਏ ਨੇ ਉਹ ਸ਼ਰੀਫ ਆਦਮੀ ਮੈਂ ਕਿਹਾ ਤੇ ਗੱਡੀ 'ਚ ਮੈਂ ਬਹਿ ਗਿਆ ਤੇ ਉਹਨੇ ਤੋਰੀ ਨਾ ਥੋੜੀ ਜੀ ਮੈਂ ਕਿਹਾ ਯਾਰ ਇਹ ਸੜਕ ਕਿੱਧਰ ਕਿੱਧਰ ਆਈ ਜਾ ਰਿਹਾ ਫੇਰ ਸੜਕ ਤੇ ਲੈ ਕੇ ਜਾਂਦਾ ਫੇਰ ਇਹਨੂੰ ਤੇ ਮੈਂ ਹਿਸਾਬ ਨਾਲ ਨਾ ਇੰਜ ਕਰਕੇ ਉਹਦੇ ਵੱਲ ਦੇਖਿਆ ਤੇ ਉਹ ਕੀ ਕਰ ਰਿਹਾ ਓਏ नहीं साहब जी। ਹਾਂਜੀ ਮੈਂ ਸਟੀਅਰਿੰਗ ਫੜਿਆ ਮੈਂ ਕਿਹਾ ਭਾਜੀ ਇਹ ਗੱਡੀ ਰੋਕਣਾ ਜ਼ਰਾ ਹਾਲੇ ਉੱਤੇ ਸੀ ਸ਼ੁਕਰ ਹੈ ਨਹੀਂ नहीं ਨਹੀਂ एयरपोर्ट ते ही। 에ਅਰਪੋਰਟ ਤੋਂ ਉਹ ਜਿਹੜਾ ਰੋਡ रोड आ ਨਹੀਂ ਰਿੰਗ गया। ਰੋਡ ਤੇ ਚੜ੍ਹੀ ਸੀ हाँ। ਰਿੰਗਾ ਰੋਡ ਤੇ ਤੇ ਮੈਂ ਉਹਨੂੰ ਕਿਹਾ ਭਾਜੀ ਮੈਂ ਚਲਾ ਲਾਂ ਨਹੀਂ ਨਹੀਂ ਕੁਛ ਨਹੀਂ ਈਜ਼ੀ ਮੈਂ ਕਿਹਾ ਚਲੋ ਠੀਕ ਹੈ ਲਓ ਜੀ ਕਰਦੇ ਕਰਦੇ ਰਿੰਗ ਰੋਡ ਟੱਪਿਆ ਜਦੋਂ ਭਾਜੀ ਨੂੰ ਜੀਟੀ ਰੋਡ ਤੇ ਆਏ ਨਾ ਤੇ ਉਹ ਰੋਡ ਰਹਿ ਗਿਆ ਭਾਜੀ ਹੁਣ ਇੱਧਰ ਨੂੰ ਜਾ ਰਹੇ ਇੱਥੇ ਤੋਂ ਇੰਜ ਕਰ ਰਹੇ ਨੇ ਤੇ ਇੱਕ ਐਸਾ ਟਾਈਮ ਆਇਆ ਵੀ ਉਹ ਇੰਜ ਹੋਏ ਨੇ ਭਾਈ ਫੁੱਟਪਾਥ ਦੇ ਵਿੱਚ ਲੱਗੇ ਤੇ ਮੈਂ ਸਟੀਅਰਿੰਗ ਫੜ ਕੇ ਇੰਜ ਕੀਤਾ ਤੇ ਫਿਰ ਮੇਰੀ ਬੱਸ ਹੋ ਗਈ ਫਿਰ ਉਹਨੂੰ ਮੈਂ ਕਿਹਾ ਬੇਟਾ ਕੀ ਗੱਲ ਆ ਕਹਿੰਦਾ ਕੁਛ ਵੀ ਨਹੀਂ ਸਮਝ ਨਹੀਂ ਆ ਰਹੀ ਮੈਂ ਕਿਹਾ ਮੈਂ ਚਲਾ ਲੈਣਾ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਫਿਰ ਅੱਗੇ ਗਏ ਤੇ ਟਰਾਲਾ ਆ ਰਿਹਾ ਟਰਾਲਾ ਤੇ ਕਰੀਬ ਆਈ ਜਾ ਰਿਹਾ ਯਾਨੀ ਟਰਾਲੇ ਦੀ ਜਿਹੜੀ ਨੁੱਕਰ ਹੈ ਨਾ ਉਹਦੇ ਦਰਮਿਆਨ ਚ ਸੈਂਟਰ ਸਾਡੀ ਗੱਡੀ ਜਾਈ ਜਾ ਰਿਹਾ ਤੇ ਬਿਲਕੁਲ ਜਦੋਂ ਉੱਪਰ ਰਗੜੀ ਤੇ ਚੀਕ ਟੈਪ ਵੱਜਣ ਲੱਗੀ ਸਾਡੀ ਉਦੋਂ ਮੈਂ ਸਟੀਅਰਿੰਗ ਫੜਿਆ ਕਹਿੰਦਾ ਸਟੀਅਰਿੰਗ ਛੱਡ ਦਿਓ ਸਟੀਅਰਿੰਗ ਮੈਂ ਕਿਹਾ ਮੈਂ ਤੇਰੇ ਛੱਡ ਦੇਣੀ ਹੈ ਗੱਡੀ ਰੋਕ ਹਾਜੀ ਦਾ ਹੋਟਲ ਆ ਗਿਆ ਮੈਂ ਕਿਹਾ ਗੱਡੀ ਰੋਕ ਹਾਜੀ ਦੇ ਹੋਟਲ ਤੇ ਉਹਨੇ ਗੱਡੀ ਰੋਕੀ ਮੈਂ ਕਿਹਾ ਯਾਰ ਤੂੰ ਕਿਉਂ ਆਪਣੀ ਗੱਡੀ ਹੈ ਕਹਿੰਦਾ ਨਹੀਂ ਜੀ ਰੈਂਟ ਦੀ ਹੈ ਰੈਂਟ ਦੀ ਭਾਜੀ ਉਹਨੇ ਗੱਡੀ ਲੈ ਕੇ ਅੱਗੋਂ ਇਨ ਡਰਾਈਵ ਤੇ ਚਲਾਈ ਭਾਜੀ ਉਹਨਾਂ ਨੇ ਮੈਂ ਫਿਰ ਉੱਥੇ ਤਾਰਿਆ ਉੱਥੋਂ ਮੈਂ ਰੋਟੀ ਖਾਧੀ ਨਾਲ ਉਹਨੂੰ ਮੈਂ ਕਿਹਾ ਇਹਨੂੰ ਚਾਹ ਪਿਆਓ चंगी पत्ती है। ਚਾਹ ਪੀ ਮੈਂ ਕਿਹਾ ਛੱਟੇ ਮਾਰ ਮੈਂ ਕਿਹਾ ਯਾਰ ਤੂੰ ਜੋ ਤੇਰੇ ਕੋਲ ਚੱਲਣੀ ਤੂੰ ਸਾਡੀਆਂ ਜ਼ਿੰਦਗੀਆਂ ਦਾ ਕਾਹਤੋਂ ਦਾਦ ਲਾਇਆ ਯਾਨੀ ਮੈਂ ਉੱਥੋਂ ਉਸਤਾਦ ਜੀ ਹੁਣ ਲਾਇਸੈਂਸ ਦੀ ਗੱਲ ਕਰ ਰਿਹਾ ਫਿਰ ਉਹਨੂੰ ਮੈਂ ਦੱਸਿਆ ਮੈਂ ਕਿਹਾ ਮੈਨੂੰ 25-30 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ ਇੰਦਾ ਹੀ ਤੇ ਮੈਨੂੰ ਮੈਂ ਕਿਹਾ ਦਵਾਈ ਵਾਲੇ ਲਾਇਸੈਂਸ ਨਹੀਂ ਦੇ ਰਹੇ ਮੈਂ ਕਿਹਾ ਤੂੰ ਜਿੱਦਾਂ ਡਰਾਈਵਿੰਗ ਕਰ ਰਿਹਾ ਓ ਹੋ ਤੈਨੂੰ सो साल भी लगा। ਮੈਂ ਕਿਹਾ ਤੈਨੂੰ ਤੇ ਯਾਰ ਪਾਕਿਸਤਾਨ ਦੀ ਮੈਂ ਕਿਹਾ ਇਹ ਪਾਕਿਸਤਾਨ 'ਚ ਮੌਜ ਹੈ हाँ। ਪਾਕਿਸਤਾਨ ਦੀ ਸਭ ਤੋਂ ਵੱਡੀ ਮੌਜ ਹੀ ਹੈ ਮੂੰਹ ਚੁੱਕ ਕੇ ਜਿਹਦੀ ਮਰਜ਼ੀ ਜ਼ਿੰਦਗੀ ਦਾਅ ਤੇ ਲਾ ਕੇ ਠੋਕ ਕੇ ਮਾਰ ਦਿਓ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਤੁਹਾਡਾ ਇਦਾਂ ਹੀ लाइसेंस ਮੈਂ होना ਕਿਹਾ जरूरी है। ਕਹਿੰਦਾ ਮੇਰੇ ਵੀ ਬੱਚੇ ਆ ਜੀ ਮੈਂ ਕਿਹਾ ਤੇ ਉਹ ਤੈਨੂੰ ਤੇ ਉਹਨਾਂ ਦੇ ਪਰਵਾਹ ਕੋਈ ਨਹੀਂ ਤੇ ਤੂੰ ਸਮਝਦਾ ਕਿਸੇ ਨੂੰ ਵੀ ਨਹੀਂ ਹੈਗੀ ਇਦਾਂ ਡੇਲਾ ਡਾਊਨ ਕਰਨ ਲਿਆ ਹਾਂਜੀ ਭੈਣ ਉਸਤਾਦ ਜੀ ਐਸ ਗੱਲੋਂ ਮੈਂ ਮਾਦਰਤ ਨਾਲ ਮੈਂ ਵੀ ਗੱਡੀ ਚਲਾ ਰਿਹਾ 22-23 ਸਾਲ ਹੋ ਗਏ ਉਹ ਜਿਹੜੀ ਤੁਹਾਡੀ ਗੱਡੀ ਮੈਂ ਬੈਠਾ ਵਿੱਚ ਫਰੰਟ ਤੇ ਬਹਿ ਗਿਆ ਉਸਤਾਦ ਜੀ ਤੁਸੀਂ ਯਕੀਨ ਮੰਨੋ ਮਜਾਲ ਉਸ ਗੱਡੀ ਨੇ 30 ਦੀ ਸੂਈ ਕ੍ਰਾਸ ਕੀਤੀ ਹੋਵੇ ਓਏ ਮਿੱਠੇ ਓਏ ਮਿੱਠੇ ਉਹ ਗੱਡੀ 'ਚ ਬਹਿ ਜਾ ਗੱਡੀ ਆਪ ਕਹਿੰਦੀ ਮੈਨੂੰ ਰੇਸ ਦੇ हाँ ਉਹ जी। ਕਹਿੰਦੀ ਮੈਨੂੰ ਵੇਚ ਦੇ ਹਾਂਜੀ ਇਹ ਕਿਤੇ ਚੱਲ साहब जी पिछली सीट ते बैठा वा मैनू बेच दे पिछली सीट ते बैठा जड़ा सलवार मेरे इत्थे लगन दिया ਕੀ ਲੱਗਦੇ ਆ सलवार पिछे सलवार उगया वा ਉਹਦੀਆਂ ਪੱਤੀਆਂ ਲੱਗਣ ਦੀਆਂ ਮੇਰੇ ਇੱਥੇ ਅੱਛਾ ਬੂਟੇ ਬੂਟੇ ਉੱਗੇ ਭਾਈ ਜਿਹੜਾ ਘਾਹ ਹੋਇਆ ਵਾ ਬਈ ਫੈਸਲ ਕਿਤੇ ਅਚਾਨਕ ਬ੍ਰੇਕ ਲਾ ਦੇਣਾ ਨਾ ਉਸਤਾਦ ਜੀ ਸਟੀਅਰਿੰਗ ਪਿੱਛੇ ਰਹਿ ਜਾਂਦਾ ਹੈ ਅੱਛਾ ਐ ਜਦੋਂ ਬ੍ਰੇਕ ਮਾਰੋ ਇੱਧਰ ਚਲੇ ਜਾ ਇਹ ਲੈ ਕੇ ਆਉਂਦਾ ਇੱਕ ਮਿੰਟ ਇਹ ਬੈਠੇ 4 ਬੰਦੇ ਉਸਤਾਦ ਜੀ ਦੀ ਨਵੀਂ ਗੱਡੀ ਅਪਲਾਈਡ ਫॉर ਭਾਜੀ ਚਾਰ ਤੇ ਬਹਿੰਦੇ ਨਹੀਂ ਚਾਰ ਬੰਦੇ ਉਸ ਗੱਡੀ 'ਚ ਬੈਠੇ ਗੱਡੀ ਦੇ ਵਿੱਚੋਂ ਆਵਾਜ਼ ਆਏ ਪਿਛਲਾ ਲਾ ਪਿਛਲਾ ਲਾ ਭਾਜੀ ਆ ਮੈਂ ਜਿਹੜੀ ਇਨ ਡਰਾਈਵ ਵਾਲੀ ਗੱਲ ਕੀਤੀ ਨਾ ਮੈਨੂੰ ਮਾਫੀ ਦੇ ਦੇਣਾ ਉਹ ਸਿਰਫ ਉਹ ਬੰਦਾ ਇਦਾਂ ਦਾ ਸੀ ਬਾਕੀ ਤੁਸੀਂ ਸਾਰੇ ਫਰਿਸ਼ਤੇ ਹੋ ਕਸਮੇ
ਹਾਂ ਮੈਂ ਸਹੀ ਕਹਿ ਰਿਹਾ। 7-8 ਜਣੇ ਨੇ ਪਹੁੰਚ ਜਾਣਾ ਬਸ ਉਹ ਇੱਕੋ ਜਾਣੇ ਨੇ, ਉਹੀ ਇਦਾਂ ਦਾ ਸੀ, ਤੁਸੀਂ ਬਾਕੀ ਸਾਰੇ ਸਹੀ ਹੋ। ਲੇਕਿਨ ਮਿੱਠਾ ਸਾਰਿਆਂ ਦੇ ਖਿਲਾਫ ਜੇ, ਮੈਨੂੰ ਪਤਾ। ਅੱਛਾ ਤੁਹਾਡੇ ਕੀ ਗੱਲ ਆ, ਇਹ ਗੱਲ ਤੁਸੀਂ ਕਰੋਗੇ ਮੇਰੇ ਘਰ ਪਥਰਾਓ ਕਰ ਚਣਗੇ ਉਹ? ਨਹੀਂ, ਉਹਦੀ ਗੱਲ ਗੱਡੀਆਂ ਲਾਈਨਾਂ ਲੱਗੀਆਂ ਹੁਣ ਘਰ ਦੇ ਬਾਹਰ। ਨਾ ਮੇਰੇ ਭਰਾ ਵੇ ਡਰਾਈਵ ਵਾਲੇ ਖਬਰਦਾਰ ਜੋ ਮੈਂ ਤੁਹਾਨੂੰ ਦੱਸਾਂ, ਉੱਥੇ ਇੱਕ ਕਰੈਕਟਰ, ਸਾਡਾ ਫਾਈਨਲ ਟੈਸਟ ਤੇ ਨਾ 3 ਜਣੇ ਬੈਠੇ ਨੇ, ਇੱਕ ਜਣਾ ਡਰਾਈਵ ਕਰ ਰਿਹਾ ਤੇ ਇੱਕ ਪਿੱਛੇ ਬੈਠਾ ਤੇ ਜਿਹੜਾ ਡਰਾਈਵ ਕਰ ਰਿਹਾ, ਹੁਣ ਮੈਂ ਤੁਹਾਨੂੰ ਪਹਿਲੇ, ਤੁਸੀਂ ਉਹਨੂੰ ਨਾ ਮੇਰਾ ਸਿਰਫ ਦੇਖਣਾ ਸਾਹਿਬ, ਇਹ ਮੈਂ ਡਰਾਈਵਿੰਗ ਕਰ ਰਿਹਾ ਇੱਧਰ, ਇਹ ਸ਼ੀਸ਼ਾ ਵਾ ਸ਼ੋਲਡਰ ਕਹਿੰਦੇ ਨੇ ਦੇਖਣ ਨੂੰ, ਮੋੜਨ ਤੋਂ ਪਹਿਲੇ ਸ਼ੀਸ਼ਾ ਨਹੀਂ ਵੇਖਣਾ, ਇੰਜ ਵੀ ਦੇਖਣਾ ਕਿ ਕੋਈ ਗੱਡੀ ਤੇ ਨਹੀਂ ਇੱਧਰ ਹੈਗੀ, ਲੈਫਟ ਜਾਂ ਰਾਈਟ, ਐ ਦੇਖ ਇੰਨਾ ਕੁ ਬਸ। ਹੁਣ ਪਿੱਛੇ ਮੈਂ ਬੈਠਾ ਹਾਂ, ਯਾਨੀ ਉਹਦੀ ਪਿਛਲੀ ਸੀ ਇੰਜ, ਠੀਕ ਹੈ ਜੀ। ਤੇ ਜ਼ਿਆਦਾ ਜ਼ਿਆਦਾ ਤੁਸੀਂ ਸ਼ੋਲਡਰ ਚੈੱਕ ਕਰਨਾ ਨਾ, ਤੇ ਤੁਸੀਂ ਇੰਜ ਦੇਖਣਾ, ਏਦਾਂ ਠੀਕ ਹੈ, ਇਧਰੋਂ ਇੰਜ ਦੇਖਣਾ, ਠੀਕ ਹੈ। ਠੀਕ ਹੈ। ਉਹ ਕਰੈਕਟਰ ਨੂੰ ਜਾ ਰਿਹਾ, ਉਹਨੇ ਕਿਹਾ ਜੀ ਇੰਜ ਕਰਦਾ ਤੇ ਇਧਰ ਮੇਰਾ ਦੇਖਣ ਲੱਗ ਪਿਆ, ਸ਼ੇਰਿੰਗ ਇੰਜ ਫੜਿਆ, ਅੰਕੀ ਨੂੰ ਕਹਿੰਦਾ ਹਪੀਪੀ ਇਹ ਕੀ ਕਰ ਰਿਹਾ? ਉਹ ਮੇਰੇ ਮੌਲਾ, ਬੀਬੀ ਇਹ ਕੀ ਕਰ ਰਿਹਾ? ਉਹਨੇ ਇੰਜ ਟਰਨ ਮੇਰੇ ਲਈ ਪੂਰਾ ਹੀ ਇੰਜ ਹੋ ਕੇ ਤੇ ਮੇਰੇ ਨਹੀਂ ਵੇਖਣ ਲੱਗ ਪਿਆ। ਮੈਂ ਓਏ ਉਧਰ ਫਿੱਟੇ ਮੂੰਹ ਵੇਖ ਬਾਹਰ, ਬੜੇ ਸ਼ੁਗਲ ਕਮਾਲ। ਪਿੱਛੇ ਦੇਖਣਾ ਇਹ ਸਵਾਰੀ ਲੱਗ ਕਿ ਨਹੀਂ? ਤਾਂ ਜੋ ਅੰਗਰੇਜ਼ ਕਿਹੜਾ ਵੀ ਜਿੰਨੇ ਦਾ ਭਾਗ ਪਿੱਛੇ ਹੀ ਉਹੀ ਅੱਛਾ ਉਹੀ ਆਹੋ, ਉਹਦਾ ਅੱਡਾ ਕਾਤੋਂ ਨੇ ਇੰਜ ਕਰਕੇ ਤੇ ਪਿੱਛੇ ਹੀ ਲਾ ਕੇ ਗੱਡੀਆਂ 'ਚ ਬੈਠੋਗਦੀ। ਲੇਕਿਨ ਉਸਤਾਦ ਜੀ ਮੇਰੀ ਗੱਡੀ ਦੀ ਗੱਲ ਕਰ ਰਹੇ ਹੋ, ਅੱਲਾ ਮਾਫੀ ਦੇਵੇ, ਤੁਹਾਡੀ ਗੱਡੀ ਅਪਲਾਈਡ ਫਾਰ ਹੈ, ਮੇਰੀ ਗੱਡੀ ਪੁਰਾਣੀ ਹੈ, 2000 ਮਾਡਲ ਹੈ। ਗੱਡੀ ਨਾਲ ਗੱਡੀ ਲਾ ਲੈਣੇ ਉਸਤਾਦ ਜੀ, ਜਿਹੜਾ ਪਹਿਲੇ ਚੌਂਕ ਨੂੰ ਹੱਥ ਲਾ ਕੇ ਆ ਗਿਆ ਗੱਡੀ ਉਹਦੀ। ਤੇਰੀ ਬ੍ਰੇਕ ਹੀ ਨਾ ਜੀ ਕੀ ਯਕੀਨ ਮੰਨੋ ਗੱਡੀ ਐਡੀ ਹਾਨੋ ਰਹਿ ਐਡੀ ਨਰਮ ਆ, ਬੜੀ ਅੱਜ ਬਾਡੀ ਨਹੀਂ ਹੈਗੀ, ਉਹਨੂੰ ਇੰਨਾ ਚੀਰਾ ਹੈ। ਮੈਂ ਕਿਹਾ ਆ ਕੇ ਵੇਖਦੇ ਡੋਰ ਫਿਰ ਗਈ ਆ ਵੀ ਯਾਰ, ਉਹ ਗੱਡੀ ਨੂੰ ਵੀ ਡੋਰ ਫਿਰ ਗਈ ਹੈ। ਓਏ ਰੇਸ ਲਾਉਣ ਨੂੰ ਫਿਰਦੀ ਪਈ ਜੂ, ਔਰ ਪੈਰਾਂ ਤੋਂ ਨਿਕਲਦੀ ਉਹ ਗੱਡੀ। ਉਹ ਤੁਹਾਨੂੰ ਮਗਰੋਂ ਲਾਉਣ ਨੂੰ ਫਿਰਦੀ ਆ। ਐਂਡ ਤੇ ਇਹ ਤੇ ਐਨੀ ਘੋੜਨਾ ਲਾਇਆ ਉੱਤੇ, ਇੰਜ ਖਿੱਚਦੇ ਪਿੱਛੇ ਵੱਜਦਾ ਜਾ ਕੇ। ਓਏ ਘੋੜਾ ਅੱਛਾ ਤੇ ਮੈਕਸ ਸਪੀਡ ਕਿੰਨੀ ਆ? 30 ਆ ਬਸ। 35 ਉਹ ਤੇ ਡੇਂਜਰਸ ਲਿਖਿਆ ਬਸ। 30 ਤੋਂ ਬਾਅਦ ਉਹਦੇ ਅਲਾਰਮ ਵੱਜਣੇ ਸ਼ੁਰੂ ਹੋ ਜਾਂਦੇ। ਤੂੰ ਕਿੰਨੀ ਸਪੀਡ ਤੇ ਚਲਾਉਣਾ? ਉਸਤਾਦ ਜੀ 20-25 ਤੋਂ ਮੈਂ 20-25 ਮੈਂ ਬੜੇ ਤੇ ਸਕੂਨ ਮੈਕਸਿਮਮ ਸਪੀਡ ਤੇ ਆ ਰਿਹਾ ਹੁਣ ਤੂੰ। ਤੁਸੀਂ ਸਵੇਰੇ ਦੇਖੀ ਉਹ ਇੱਕ ਗੱਡੀ ਪੌਦਿਆਂ ਨੂੰ ਪਾਣੀ ਲਾਉਂਦੀ ਹੁੰਦੀ ਆ, ਹਾਂ। ਮਾਨੋ ਇਹਨੂੰ ਤੇਜ਼ ਸੀਗੀ, ਕੋਈ ਨਹੀਂ ਫੜੀ, ਕਿ ਪੌਦਿਆਂ ਲਈ ਸਲੋ ਜਾਂਦੀ ਹੁੰਦੀ ਆ, ਉਹ ਵੀ ਤੇਜ਼ ਸੀਗੀ ਇਹਦੇ ਨਾਲ। ਲੰਘ ਕੇ ਗਈ ਹੈ, ਚੌਥੇ ਪੌਦੇ ਤੇ ਪਾਣੀ ਸੁੱਕਿਆ ਸੀ, ਇੰਨੀ ਸਪੀਡ ਨਾਲ ਜਾਂਦੀ ਹੈ। ਸਪੀਡ ਦੀ ਜਿਹੜੀ ਸੂਈ ਨਹੀਂ ਹੁੰਦੀ, ਉਹ ਜਿੱਧਰ ਨੂੰ ਮੋੜੋ ਉਧਰ ਨੂੰ ਲੈ ਨਹੀਂ ਜਾਂਦੀ ਤਾਂ ਜੀ ਐਨ। ਮਾਂ ਨੇ ਐਡੀ ਸਲੋ ਗੱਡੀ ਚੱਲਦੀ, ਜਦੋਂ ਛੋਟਾ ਬੇਟਾ ਨੇ ਫੈਸੀ ਉਹਨੂੰ ਸਕੂਲੇ ਲਾਉਣਗੇ ਤੇ ਚਿੱਟੇ ਆਏ ਹੋਏ ਸੀ, ਉਹ ਦਾੜੀ ਨਾਲ ਲਾ ਕੇ ਅੱਪਾ ਜੀ ਇੱਥੇ ਲਾ ਕੇ ਇੰਨੀ ਸਲੋ ਚੱਲਦੀ ਆ, ਉਹ ਵੀਲਾਂ ਨੂੰ ਇੱਕ ਨੱਟ ਵੀ ਲੱਗਾ ਹੋਵੇ ਨਾ, ਉਹ ਚੱਲੀ ਹੈ। ਇਹ ਬੇਟੇ ਕੀ ਕਹਿੰਦਾ ਬਾਬਾ ਉਤਰਨ ਲੱਗਾ? ਆਪੂ ਇੱਥੇ ਲਾ ਕੇ ਰਾਣਾ ਆਪਣੇ ਨੇ ਸਮੇਂ ਪਾਖ ਜਾਂਦਾ ਮੈਂ ਚੱਲ ਯਾਰ ਕਿ ਨਾ ਕਿਹਨੇ ਪਾਈ ਮੈਂ ਉਹੀ ਕਹਿਣ ਡਿਆ ਨਾ, ਸਾਡੇ ਕੋਲ ਹੈ ਵਾ ਨਾ, ਤੁਹਾਡੇ ਕੋਲ ਨਹੀਂ ਹੈ, ਦੂਜੀ ਗੱਲਾਂ ਕਰਨੀਆਂ। ਮੈਂ ਉਹੀ ਕਹਿਣ ਡਿਆ ਨਾ, ਜ਼ਿਆਦਾ ਤੋਂ ਜ਼ਿਆਦਾ ਕਿੰਨੀ ਤੂੰ ਮੀਟਰ ਮਾਰਿਆ ਉਹਦਾ ਤੂੰ? ਮੀਟਰ ਕਾ ਤੂੰ ਮਾਰਨਾ? ਹਾਂਜੀ, ਇਹ ਉਹ ਤੇ ਲੜਾਈ ਹੋਈ। ਮੀਟਰ ਮਾਰਨਾ ਕਹਿੰਦੇ ਆ ਕਿ ਮੀਟਰ ਐਂਡ ਲਾਣਾ ਨਾ ਲੈਣ। ਅੱਜ ਸੂਈ ਮਾਦਰਤ ਨਾਲ ਮੈਂ ਨਾ ਚਲਾਈ ਸੀਗੀ ਮੋਟਰਵੇ ਤੇ, ਸੂਈ ਇੰਜ ਯਾਨੀ ਕਿ ਨਾਲ ਲਾ ਕੇ ਫੇਰ ਜਾਈ ਸੀ। ਹਾਂਜੀ, ਇਹਨੇ ਕਦੇ ਸੂਈ ਲੱਗੀ, ਲੇਕਿਨ ਬਾਅਦ ਚ ਪਤਾ ਲੱਗਾ ਗੱਡੀ ਥੱਲੇ ਲੱਤ ਕੀ ਕੱਚੇ ਤੇ ਸਾਰੀ ਇੰਜ ਹੋ ਗਈ, ਸੂਈ ਲੁੱਦੇ ਗਈ। ਨਹੀਂ 120 ਮੱਲੇ ਚ ਕਮਾਈ ਬਾਹਰ ਹੈ 120-30 ਤੇ ਹਾਂ ਨਹੀਂ ਕਿ ਚਲੇ ਜਾਂਦੇ। ਹਾਂਜੀ, ਉੱਥੇ ਹੀ ਖੜੀ ਪੱਕੀ। ਇਹਨਾਂ ਦੀ ਸੂਈ ਉੱਥੇ ਵੀ ਮਰ ਜਾਂਦੀ ਜਿੱਥੇ ਮੀਟਰ ਨਹੀਂ ਨਾ ਹੁੰਦਾ, ਹਲਕਾ ਆ ਉਹ ਉਧਰੋਂ ਵੀ ਘੁੰਮ ਕੇ ਉਧਰੋਂ ਦੇਖੀ ਕਹਿੰਦਾ ਜਿੱਥੇ ਮੀਟਰ ਨਹੀਂ ਨਾ ਹੁੰਦਾ ਹਲਕਾ ਜਿਹਾ, ਉਧਰੋਂ ਵੀ ਘੁੰਮ ਕੇ ਆਈ। ਇਹਨਾਂ ਦੇ ਮਹੱਲੇ 'ਚ ਇੱਕ ਮਾਈ 'ਚ ਬੜੀ ਤਬੀਅਤ ਖਰਾਬ ਕਰਦਾ, ਮੇਰੀ ਗੱਡੀ 'ਚ ਪਾਓ ਮਾਈ ਦੇਖਾਂਗੇ, ਉਹ ਤਾਂ 11 ਵਜੇ ਨੂੰ ਕਾਲ ਕਰਦੇ ਉਹ ਤਾਂ ਮੈਂ ਨਹੀਂ ਜਾਣਾ ਇਹਦੇ 'ਚ ਤੇਰੀ ਸਾਈਆਂ ਨੇ ਗੱਦਣ ਵਾਲੀ ਸੂਈ ਲੱਗੀ ਹੈ ਸਾਜ ਵਿੱਚ, ਜਿਹੜੀ ਸੂਈ ਲੱਗੀ। ਰਾਜੀ ਟੋਟਲ ਉਹਦਾ ਮੀਟਰ ਕਿੰਨਾ ਵਾ? ਉਸਤਾਦ ਜੀ ਜਿਹੜਾ 100 ਨਹੀਂ ਉਹਦਾ ਹੋਣਾ ਕਿੰਨੇ ਸੀਸੀ ਆ? ਸੈਂਟਰ ਦਾ ਮੀਟਰ 160 80 180 ਆ। 210 ਇਹਦੀ ਗੱਡੀ ਦਾ 180 ਮੈਂ ਆਪ ਦੇਖ ਲਿਆ, 200 ਬੋਲੋ ਨਹੀਂ ਲੈ 210। ਇਹਦੀ ਗੱਡੀ ਦਾ ਮੀਟਰ ਦਾ 217 ਟੋਟਲ। ਇਹਦੀ ਗੱਡੀ ਦਾ ਮੀਟਰ ਇਹਨਾਂ ਚੱਲਿਆ, ਵਾਪ ਵਾਲੇ ਕੱਟ ਗਏ ਆ ਕੇ ਉਹ ਕਹਿੰਦੇ ਕੱਟੋ 210 ਤੇ ਹੁੰਦਾ ਉਸਤਾਦ। ਇਹਦੀ ਗੱਡੀ ਦੇ ਮੀਟਰ ਦਾ ਹਰ ਮਹੀਨੇ ਦੀ ਗੱਡੀ 'ਚ ਬਿੱਲ ਸਿੱਟ ਕੇ ਜਾਂਦੇ ਆ ਸ਼ੀਸ਼ੇ ਤੋਂ। ਇਹ ਤੇਰੀ ਕਹਿੰਦਾ ਮੇਰੀ ਗੱਡੀ ਕਿੰਨੀ ਚੱਲੀ, ਕਹਿੰਦਾ ਦੇਖੀ ਕਿੰਨੇ ਜੂਨ ਸੜ ਗਈ। ਆਹ ਲੇਕਿਨ ਉਸਤਾਦ ਜੀ ਹੁਣ ਮੈਂ ਸੇਲ ਕਰ ਰਿਹਾ ਹਾਂ, ਉਸਤਾਦ ਜੀ ਦਾ ਹੁਕਮ ਆਇਆ, ਉਹ ਸਿਰ ਮੱਥੇ ਤੇ। ਰਾਜੀ ਉਹ ਚੱਲਦੀ ਚੱਲਦੀ ਯਾਰ ਆ ਕੇ ਫਿਰ ਨਹੀਂ ਤੇ ਤੇਰਾ ਦਿਲ ਤਾਂ ਨਹੀਂ ਕਰਦਾ ਵੈਸੇ? ਉਸਤਾਦ ਜੀ ਬੇਸਿਕ ਤੌਰ ਤੇ ਉਹਨੂੰ ਮੈਂ ਕਸਮ ਵਾਲੀ ਗੱਲ ਜੀ, ਮੈਂ ਉਹਨੂੰ ਬੁਲਬੁਲ ਤਰ੍ਹਾਂ ਬਣਾਇਆ।
ਰੁਪਈਆ ਉਹਦੇ ਤੇ ਮੈਂ 2 ਲੱਖ ਰੁਪਈਆ ਲਾਇਆ ਉਸਤਾਦ ਜੀ, ਤੁਸੀਂ ਵੇਖੋ ਤਾਂ ਸਹੀ। ਯਾਰ ਜੇ ਤੇਰੇ ਕੋਲ ਲੈ ਇਸ ਤੋਂ ਨਹੀਂ ਰਿਹਾ, ਕਿਉਂਕਿ ਜਿੰਨੇ ਇਦਾਂ ਦੀ ਗੱਡੀ ਜਿੰਨੇ ਲੈਣੀ ਨਾ ਉਹਨੇ ਹੀ ਇੱਥੇ ਲਾਉਣੇ ਆ। ਨਹੀਂ ਲਾਣੇ ਇੰਜਣ ਮੈਂ ਉਹਦਾ ਕਰਾਤਾ, ਡੈਪਰੀਸੀਏਸ਼ਨ ਉਹਦੀ ਮੈਂ ਕਰਾਤੀ। ਅੱਛਾ, ਸੀਟਾਂ ਉਹਦੀਆਂ ਇੰਜਨ ਮੈਂ- ਕਿਉਂ ਕਰਾਇਆ ਤੂੰ? ਇੰਜਨ ਖਰਾਬ ਕਿਉਂ ਹੋਇਆ ਤਾ? ਜਿੱਦਾਂ ਤੈਨੂੰ ਖਰਾਬ ਮਿਲਿਆ ਇਦਾਂ ਹੀ ਪਹਿਲੇ ਪਤਾ ਨਹੀਂ ਕਿੰਨੀ ਵਾਰੀ ਇਹਦਾ ਇੰਜਨ ਹੋਇਆ। ਨਹੀਂ ਪਹਿਲੇ ਨਹੀਂ ਹੋਇਆ ਉਸਤਾਦ ਜੀ, ਪਰ ਬੰਦੇ ਨੇ ਮੈਨੂੰ ਕਸਮ ਦਿੱਤੀ, ਕਹਿੰਦਾ ਮੈਂ ਇੰਜਣ ਕਰਾਇਆ। ਇੱਥੇ ਉਦੋਂ ਖਲੋਤੀ ਆ ਸਰੋਂ ਦਾ ਤੇਲ ਡੋਲਣ ਦਿਆ ਦੀ ਗੱਡੀ, ਸਰੋਂ ਦਾ ਹਾਂਜੀ ਉਹ ਪਾਈ ਜਾਂਦਾ ਵਿੱਚ। ਤੁਹਾਨੂੰ ਕੀ ਗੱਲ ਉਹਦੇ ਦੱਸਾਂ, ਮਜ਼ੇ ਨਹੀਂ ਚੱਲੀ। ਭਾਈ ਫੈਸਲੇ ਕਿਤੇ ਗੱਡੀ ਅੰਦਰ ਕੀਤੀ ਹੈ ਤੇ ਬਾਹਰ ਕੱਢੀ ਆ, ਤੇ ਸਵੇਰੇ ਅਸੀਂ ਆ ਕੇ ਦੇਖਿਆ ਸਾਰੇ ਵਿਹੜੇ 'ਚ ਮੋਬਾਈਲ ਡੁੱਲੇ। ਇਹ ਤੇ ਅਸੀਂ ਧੋ ਕੇ ਵਿਹੜਾ ਸਾਫ਼ ਕੀਤੀ। ਓਏ ਉਦੋਂ ਤੇ ਹਾਰਨ ਨਹੀਂ ਮਾਰੀ ਜਾਵੇ, ਰਾਤ ਹੀ ਖਲੋਤੀ ਇੱਥੇ ਐਵੇਂ ਹੀ ਹਾਰਨ ਮਾਰੀ ਜਾਂਦੇ, ਇਹਦੇ ਨਿਛ ਮਾਰਦੇ ਦੀ ਤੇ ਹਾਰਨ ਵੱਜਣਾ ਪੈਂਦਾ। ਹੁਣ ਫਿਰ ਮੈਂ ਕੀ ਕੀਤਾ ਉਸਤਾਦ ਜੀ, ਉਹ ਬੱਚਾ ਹੈਗਾ ਅੱਲਾ ਦੀ ਜ਼ਿੰਦਗੀ ਕਰੇ, ਉਹ ਆਪਣਾ ਜਿਹੜਾ ਹੈਗਾ ਮੁੰਡਾ ਗੱਡੀਆਂ ਦਾ ਕੰਮ ਕਰਦਾ, ਫੇਲ ਉਹਨੂੰ ਟੈਲੀਫੋਨ ਕਰਦਾ, ਅੱਛਾ, ਉਹ ਉਹ ਮੁੰਡਾ। ਘਰ ਆ ਕੇ ਗੱਡੀ ਠੀਕ ਕਰੀ ਜਾਂਦਾ। ਸਾਰੀ ਵਾਇਰਿੰਗ A to Z ਨਵੀਆਂ ਤਾਰਾਂ ਪਵਾਤੀਆਂ, ਸਾਰੀ ਤਾਰ ਕਢਾਤੀ ਪੁਰਾਣੀ। ਹਾਂ। ਮੈਂ ਕਿਹਾ ਸਾਰੀਆਂ ਤਾਰਾਂ ਕੱਢ ਦੇ, ਸਾਰੀਆਂ ਤਾਰਾਂ ਕਢਾ ਕੇ ਨਵੀਆਂ ਤਾਰਾਂ ਪਵਾਈਆਂ। ਹਾਂਜੀ ਫਿਰ ਉਸ ਤੋਂ ਬਾਅਦ ਮੈਂ ਕਿਹਾ ਯਾਰ ਇਹਦੇ ਇੰਜਣ ਵੀ ਸਾਰਾ ਟੋਟਲ ਕਰ ਦੇ। ਇਹਨੇ ਸਾਰੀਆਂ ਤਾਰਾਂ ਕਢਾਈਆਂ, ਉਹਨੂੰ ਕਹਿੰਦਾ ਤਾਰਾਂ ਪਾ ਦੇ, ਕਹਿੰਦਾ ਭਾਜੀ ਪਾਉਣ ਦਾ ਕੰਮ ਨਹੀਂ ਮੈਨੂੰ ਆਉਂਦਾ। ਮੈਂ ਕੱਢ ਦਿੱਤੀਆਂ ਸਾਰੀਆਂ ਤਾਰਾਂ ਕਢਾਈਆਂ, ਹੁਣ ਲਾਲ ਟੈਨ ਲਟਕਾਈ ਸੈਂਟਰ 'ਚ, ਉਹ ਬੜੀ ਪਤਾ ਨਹੀਂ ਬਲਦਾ। ਏਸੀ ਦਾ ਕੰਮ ਕਰਾਇਆ ਉਸਤਾਦ ਜੀ। ਭਾਜੀ ਸਾਰੀਆਂ ਤਾਰਾਂ ਕਢਾ ਕੇ ਉਹਨੂੰ ਮੋਬਾਈਲ ਦੀ ਲੈਟ ਨਾਲ ਗੱਡੀ ਭਜਾਉਣੀ ਹੋਣੀ। ਕਿੱਧਰ ਜਾਣਾ ਇਧਰ ਐਂਡ ਕਰਕੇ ਬਾਰੀ ਸੰਨੀ ਮੋਬਾਈਲ ਮਾਰ ਕੇ ਚੁੱਪ ਕਰ ਗੱਲਾਂ ਨਾ। ਇਹ ਸਾਰੀਆਂ ਦੀਆਂ ਮੈਂ ਤਾਰਾਂ ਤੂਰਾਂ ਕਢਾ ਕੇ ਤੇ ਨਵੀਂ ਵਾਇਰਿੰਗ ਕਰਾਈ। ਹਾਂ। ਠੀਕ ਹੈ। ਉਸ ਤੋਂ ਬਾਅਦ ਉਸਤਾਦ ਜੀ ਇੰਜਨ ਉਹਦਾ ਮੈਂ ਨਵਾਂ ਕਰਾਇਆ ਸਾਰਾ। ਸਾਰੀਆਂ ਤਾਰਾਂ ਕਢਾ ਕੇ ਘਰੋਂ ਲੀਡ ਲਾਈ ਅੰਦਰ ਪਿਛਲੇ ਹੈਡ ਪਰ। ਉਹਨੂੰ ਇਲੈਕਟ੍ਰਿਕ ਕਰਾ ਲਾ। ਇਲੈਕਟ੍ਰਿਕ ਨਹੀਂ ਹੋਣੀ ਉਸਤਾਦ ਜੀ, ਸੋਲਰ ਤੇ ਕਰਾ ਲਾਂਗੇ ਤੇ। ਨਹੀਂ ਉਧਰ ਤੇ ਨਹੀਂ। ਫਿਰ ਉਸ ਤੋਂ ਬਾਅਦ ਉਹਦਾ ਏਸੀ ਦਾ ਕੰਮ ਕਰਾਇਆ ਮੈਂ ਉਸਤਾਦ ਜੀ। ਹਾਂਜੀ ਏਸੀ ਮਾਸ਼ਾਅੱਲਾ ਉਹਦਾ 16 ਨੇ ਚਿੱਲ ਏਸੀ ਯਾਨੀ ਕਿ 2 ਤੇ ਮੈਂ ਰੱਖਦਾ ਵਾਂ। ਮਿਸਤਰੀ ਨੇ ਕਹਿੰਦਾ 3 ਤੇ ਨਾ ਕਰੀ, 2 ਤੇ ਸਹੀ। ਬਹੁਤ ਚਿੱਲੇ ਸੀ ਆ, ਸਰਦਖਾਨੇ ਵਾਲੇ ਨੇ ਠੇਕਾ ਲਿਆ ਲਾਸ਼ਾ ਰੱਖਣ ਦਾ ਵੀ ਇੰਨਾ ਚਿੱਲੋ। ਉਹ ਚਾਬੀ ਲਾਓ ਨਾ ਗੱਡੀ ਨੂੰ ਉਸਤਾਦ ਜੀ, ਇੰਨੀ ਕੁ ਕਰੋ ਸਟਾਰਟ ਹੋਏ ਬਈ ਫੈਸਲ ਦੀ ਫੁੱਲ ਘੁਮਾ ਦੋ ਨਾ, ਫੇਰ ਹਲਕਾ ਜਿਹਾ ਝਟਕਾ ਲਾ ਫਿਰ ਚਾਬੀ ਟੁੱਟ ਗਈ ਸੀ। ਸਲਫ ਹਾਫ ਸਲਫ ਸਟਾਰਟ, ਹਾਫ ਸਲਫ। ਹਾਂ ਸਹੀ ਗੱਲ। ਟਾਰਜ਼ਨ 2 ਬਣਾਓ ਤੁਸੀਂ। ਮੈਂ ਤੈਨੂੰ ਕਹਿਣ ਨਾ ਗੱਡੀ ਯਾਰ ਮੈਂ ਯਾਰ ਫਾਸਟ ਐਂਡ ਫਿਊਰੀਅਸ ਵਾਲੇ ਮਗਰ ਪੈ ਰਹੇ ਨੇ। ਹਾਂਜੀ ਵੀ ਇਹ ਕਿਸੇ ਤਰੀਕੇ ਨਾਲ ਚ ਬਚ ਸੀਗੇ ਅਸੀਂ। ਇਹਦਾ ਤਬਾਹ ਕਰਦੀ ਸਾਡੀ ਹੈ। ਇਹਨੇ ਪਿੱਛੇ ਉਹਨਾਂ ਨੇ ਪੁਲ ਤੋਂ ਸਿੱਟਣੀ ਸੀ, ਯਕੀਨ ਕਰ। ਉਹਨਾਂ ਨੇ ਕਿਹਾ ਜੀ ਪੁਲ ਤੋਂ, ਝਾਲ ਵਾਲੇ ਪੁਲ ਤੋਂ ਅਸੀਂ ਸ਼ਾਟ ਲੈ ਲਾਂਗੇ ਸਿੱਟ ਕੇ। ਰਕਸ਼ੇ ਨਾਲ ਬੰਨੀ ਗੱਡੀ 'ਚ ਜਾਂਦੇ ਆ, ਕਿਤੇ ਚੱਲੇ, ਕਹਿੰਦਾ ਫਾਸਟ ਐਂਡ ਫਿਊਰੀਅਸ ਦੇਖਣ ਚੱਲੇ। ਰਕਸ਼ੇ ਨਾਲ ਬੰਨ ਕੇ ਲੈ ਜਾਂਦੇ। ਨਹੀਂ ਉਹਨੇ ਪੁਲ ਤੋਂ ਸੁੱਟਣੀ ਸੀਗੀ, ਇਹ ਰੋਏ ਇੰਨਾ ਰੌਲੇ ਇੰਨਾ ਪਿਆ, ਇਹਨਾਂ ਨੂੰ ਸੁੱਟਣ ਲੱਗ ਗਿਆ। ਉਹਨਾਂ ਨੂੰ ਚੁੱਪ ਤੇ ਕਰ ਕੀ ਚਲੋ ਠੀਕ ਹੈ ਯਾਰ। ਇਹਨੇ ਪਿੱਛੇ ਛੋਟਾ ਜਿਹਾ ਕਰਕੇ ਲਾਇਆ ਟੈਕਸ ਦਾ। ਐਂਡ ਤੇ ਖੁੱਡਾ ਬਣਨਾ ਮਿੱਠਾ ਜੀ। ਉਹ ਕੀ ਹੋ ਗਿਆ ਤੈਨੂੰ? ਕੁਕੜੀਆਂ ਯਾਰ, ਫਿਰਦੀਆਂ ਹੋਣੀਆਂ ਵਿੱਚ। ਬੇਵਕੂਫ ਨੇ ਭਰਜਾਈ ਦੀਆਂ ਐਡੀ ਚਾਰ ਬੇਵਕੂਫ ਨੇ ਭਰਜਾਈ ਦੀਆਂ ਚਾਰ ਚੁਗਲੀਆਂ ਅੱਗੇ ਲਾਤੀ। ਕਹਿੰਦਾ ਉੱਡੀ ਨਾ ਆਹੋ ਦੱਸ ਪੁਲ ਤੇ ਕਿਤੇ ਉਤਰਦੇ ਅਚਾਨਕ ਬ੍ਰੇਕ ਲਾਣ ਨਾ, ਉਹ ਪਿਛਲੀਆਂ ਸਵਾਰੀਆਂ ਵੀ ਅੱਗੇ ਆ ਜਾਂਦੀਆਂ। ਇੱਕ ਵਾਰੀ ਬ੍ਰੇਕ ਲਾਈ, ਡਿੱਗੀ ਖੋਲ ਕੇ ਅੱਗੇ ਡਿੱਗੀ ਆ ਬੋਨਟ ਤੇ। ਇਹ ਨਹੀਂ, ਪੁਲ ਤੋਂ ਇੰਜ ਕਰ ਦੇਵੇ ਤੇ ਬ੍ਰੇਕ ਨਹੀਂ ਲੱਗਦੀ, ਉਹ ਜਾਈ ਜਾਂਦੀ ਫਿਰ ਆਪੇ। ਭਾਈ ਜਦੋਂ ਕਿਤੇ ਮੁੜਨਾ ਹੋਵੇ, ਟਰਨ ਲੈਣਾ ਹੁੰਦਾ, ਗਲੀ 'ਚ ਜਾਣਾ ਹੁੰਦਾ, ਬੱਚਾ ਭੇਜ ਕੇ ਦੇਖਦੇ ਜਾ ਕਿ ਕੀ ਹਿਸਾਬ ਤਾਂ ਜੇ ਮੁੜਦਾ। ਭਾਜੀ ਗੇਮ ਨਹੀਂ ਜਿਹੜੀ ਗੱਡੀ ਚੱਲਦੀ ਸਲਾਈਡ ਵਾਲੀ ਗੇਮ, ਉਹਦੇ ਮਾਲਕ ਨੂੰ ਕਹਿੰਦਾ ਮੈਂ ਗੱਡੀ ਲੈ ਲਾ ਯਾਰ, ਗੇਮ 'ਚ ਪਾ ਲਈ। ਥੋੜੀ ਇੱਧਰ ਚੱਲੀ। ਜਿੱਥੇ ਕਿਤੇ ਪਾਣੀ ਹੁੰਦਾ ਸਾਜੀ ਬਾਂਹ ਤੇ ਰੱਖਿਆ ਗੱਡੀ, ਉਹ ਫੇਰ ਕੇ ਲੰਘਦੇ ਉਹਦੇ। ਮੋਬਲਿਆਂ ਦੀ ਬੋਤਲ ਤੇ ਨਹੀਂ ਪਾਉਂਦੇ। ਅੱਛਾ ਯਾਰ ਚੱਲੀਏ ਹੁਣ ਸ਼ੋਅ ਤੋਂ ਬਾਅਦ ਕਿਤੇ ਲੰਬਾ ਸੂਪ ਪੀ ਕੇ ਆਈਏ ਤੇਰੀ ਗੱਡੀ ਤੇ। ਇਹਦੀ ਗੱਡੀ ਤੇ ਹਾਏ ਹਾਏ। ਸਾਜ ਜਾ ਦੋ ਕਿਸੇ ਨੂੰ ਉਹ ਸੂਪ ਕਾਦਾ, ਜਿਹੜਾ ਸੂਪ ਪੀਣਾ ਮੁੜ ਕੇ ਨਹੀਂ ਪੀ ਲਾਂਗੇ, ਜਿਹੜਾ ਬਾਜੇਗਾ ਉਹਨੂੰ ਮੋਬਾਈਲ ਵਾਲੀ ਜਗ੍ਹਾ ਤੇ ਪਾ ਨਹੀਂ ਸਾਡੀ ਉੱਥੇ ਮੈਂ ਮੇਰੇ ਅੱਜ ਛੇਤੀ ਗੱਡੀ ਤੋਂ ਉਤਰਨਾ ਨਾ, ਨਾਵਾਂ ਸੂਪ ਪੀਣਾ। ਉਹਨੂੰ ਪਤਾ ਵੀ ਹੈ ਤੁਸੀਂ ਰੇਸ ਬੰਦੇ ਨੂੰ, ਤੁਹਾਨੂੰ ਲੈ ਕੇ ਆਣਾ ਯਾਰ ਚਾਰ ਨਾ ਆਂਟੀ ਕੀ ਬੋਲ ਦੋ ਇਨਕਾ। ਗੱਡੀ ਵੇਖ ਕੇ ਤਾਂ ਜੇ 2 ਕਿਲੋਮੀਟਰ ਚੱਲੇ ਇੰਨੀ ਗਰਮ ਹੋ ਜਾਂਦੀ, ਪਾਣੀ ਨਹੀਂ ਖੱਟਾ ਪਾਣਾ ਪੈਂਦਾ ਉਹਦੇ ਖੱਟਾ ਠੰਡਾ ਬਰਫ ਵਾਲਾ। ਚਲੋ ਮੈਂ ਵੇਚ ਹੀ ਦੇਣੀ। ਉਸਤਾਦ ਜੀ ਨੇ ਮੈਨੂੰ ਕਿਹਾ 5 ਲੱਖ ਰੁਪਈਆ ਦੇ ਦੇ। ਪੱਖੀਆਂ ਰੱਖੀਆਂ ਵਿੱਚ, ਹੱਥ ਲਈ ਪੱਖੀਆਂ ਹੁੰਦੀਆਂ। ਥੋੜਾ 2 ਕਿਲੋਮੀਟਰ ਤੋੜ ਕੇ ਟਾਪਾ ਚੋਂ ਕੇ ਰੈਡੀਏਟਰ ਨੂੰ ਹਵਾ ਮਾਰਦੇ। ਐ ਲੱਗਦਾ ਬਾਰਬੀਕਿਊ ਕਰਨ ਲਈ ਗੱਡੀ ਤੇ। ਗੱਡੀ ਠੰਡਕ ਰੱਖਣ ਵਾਸਤੇ ਮੂਲੀਆਂ ਕੱਟ ਕੇ ਲਾਈਆਂ ਮੈਂ, ਠੰਡੀ ਰਹੂਗੀ। ਉਹ ਬੇਟਾ ਠੰਡਾ ਕਰਦੀ। ਇਹਦੇ ਏਸੀ ਦੇ ਵੀ ਪਾੜ ਦਿੰਦੇ ਹੋਏ ਹਿਸਾਬ ਲਾ। ਪਹਿਲੀ ਵਾਰੀ ਭਰਜਾਈ ਗੱਡੀ 'ਚ ਬਹਿਣ ਲੱਗੀ ਤੇ ਉਹਨੂੰ ਕਹਿੰਦਾ ਗੰਦੀ ਨਾ ਕਰਦੀ। ਭਰਜਾਈ ਬਾਹਰ ਜੁੱਤੀ ਲਾ ਕੇ ਅੰਦਰ ਬਹਿ ਗਈ। ਸੋਹਣਾ ਜਾ ਰਹੀ ਜੁੱਤੀ ਉੱਥੇ ਹੀ ਪਈ ਆ। ਅੱਛਾ ਕਿੰਨੇ ਪੈਸੇ ਲੱਗ ਗਏ ਆ? ਉਸਤਾਦ ਜੀ 2 ਲੱਖ ਰੁਪਏ ਉੱਤੇ ਲੱਗ ਗਿਆ ਮੇਰਾ ਨਹੀਂ ਗੱਡੀ ਦਾ। ਰੇਟ ਕੀ ਲੱਗ ਗਿਆ? ਉਸਤਾਦ ਜੀ ਆਫ ਕੈਮਰਾ ਪੁੱਛ ਲੈਣਾ ਉਸਤਾਦ ਜੀ। ਅੱਛਾ ਚਲੋ, ਅੱਛਾ ਸਾਡੀ ਕੋਈ ਗੱਲ ਇਹਨਾਂ ਤਾਂ ਲੁਕੀ ਛੁਪੀ ਤੇ ਹੈ ਨਹੀਂ। ਹੁਣ ਬਾਕੀ ਇਹਨਾਂ ਕੋਈ ਸਾਨੂੰ ਪਤਾ ਲੱਗ ਗਿਆ ਰੇਟ ਤੇ ਮੇਰੀ ਆਫ ਕੈਮਰਾ
ਤਾਂ ਜੀ ਹੈਂਡ ਬ੍ਰੇਕ ਟਿੱਕੀ ਬਾਈ ਫੈਸਲ ਨੇ ਅੱਧਾ ਕਿਲੋਮੀਟਰ ਦੂਰ ਜਾ ਕੇ ਰੋਕੀ ਮੈਂ ਰੁਕਣਾ ਹੀ ਉੱਥੇ ਸੀਗਾ ਮੈਂ ਪਿੱਛੋਂ ਖਿੱਚੀ ਹੈਂਡ ਬ੍ਰੇਕ ਲਾ ਕੇ ਵੀ ਫੇਰ ਤੂੰ ਚੱਕੇ 'ਚ ਪੈਰ ਦੇ ਡੇ ਕਰਕੇ ਐਂਡ ਇਹਨੇ ਜੋ ਅੱਧਾ ਕੁ ਕਿਲੋਮੀਟਰ ਤੋਂ ਪਹਿਲੇ ਇਹਨੇ ਜਦੋਂ ਸਪੀਡ ਨਾਲ ਰੁਕਣਾ ਹੋਵੇ ਨਾ ਅੱਧਾ ਕਿਲੋਮੀਟਰ ਪਹਿਲੇ ਹੈਂਡ ਬ੍ਰੇਕ ਖਿੱਚ ਦਿੰਦਾ ਤਾਂ ਜੀ ਇਹ ਹੈਂਡ ਬ੍ਰੇਕ ਲਾਵੇ ਨਾ ਗੱਡੀ ਪਿੱਛੇ ਨੂੰ ਜਾਣ ਲੱਗ ਪੈਂਦੀ ਐਡਾ ਵੱਡਾ ਲੱਕੜ ਦਾ ਗੁਟਕਾ ਰੱਖਿਆ ਵਾ ਕਿਉਂ? ਮੈਂ ਕਿਹਾ ਐਮਰਜੈਂਸੀ ਬ੍ਰੇਕ ਪਾ ਦੇ, ਕਹਿੰਦਾ ਬੂਹਾ ਖੋਲ ਕੇ ਪਿੱਛੇ ਡਾਲਾਂ ਹੀ ਖੁੱਲ ਗਈਆਂ ਰੁਕ ਜਾਂਦੀ ਨਹੀਂ ਬ੍ਰੇਕ ਲਾਈ ਗੱਡੀ ਰੁਕ ਨਹੀਂ ਗਈ ਭੱਜ ਕੇ ਇੱਥੇ ਚੀਜ਼ਾਂ ਸੁੱਟਣੇ ਸਾਈਕਲ ਅੱਗੇ ਸੁੱਟਦਾ ਕਦੇ ਕੁਛ ਹੈ ਸੁੱਟਦੀ ਅੱਗੇ ਫਿਰ 6 ਤੋਂ ਘੱਟ ਨਹੀਂ ਹੋਣੀ ਉਸਤਾਦ 6 ਤੋਂ ਘੱਟ ਨਹੀਂ ਦੇਣੀ ਵਾਰੀ ਨਹੀਂ 6 ਚ ਤਾਂ ਘਰ ਪੈਂਦੀ 6 ਤੋਂ ਘੱਟ ਨਹੀਂ ਦੇਣੀ 7 ਚ ਘਰ ਪਈ ਹੈ ਮੈਨੂੰ ਅੱਛਾ ਤੇ 6 ਚ ਦੇ ਦਾਂਗਾ ਲੱਖ ਰੁਪਏ ਲਾਸ 6 ਦੀ ਮੈਂ ਵੇਚਦਾ ਲੱਖ ਰੁਪਿਆ 7 ਚ ਤੈਨੂੰ ਘਰ ਪਈ ਆ ਆਹੋ, ਆ 2 ਲਾ ਕੇ ਉੱਤੇ ਸਾਰਾ ਕੁਝ ਕਰਕੇ ਨਾ ਕਰੇ ਤੇ 6 ਦੀ ਦੇ ਦੇਗਾ 6 ਦੀ ਮੈਂ ਦੇ ਦਾਂਗਾ ਲਓ ਜੀ ਭਾਜੀ ਕਿਸੇ ਨੇ ਗੱਡੀ ਲੈ ਉਹਦੀਆਂ ਤਸਵੀਰਾਂ ਦੇਣਾ ਸੀ ਨਾਲ ਲਾਈਏ ਯਾਰ ਉਸਤਾਦ ਜੀ ਉਸਤਾਦ ਜੀ ਸਿਗਰ ਮੈਨੂੰ ਜੈਨਵਨ 2 4 5 ਮੇਲਾਂ ਆਈਆਂ ਨੇ ਕਿ ਫੈਸਲਾਮੈਂਦ ਦੀ ਗੱਡੀ ਸਾਨੂੰ ਲੈ ਦਿਓ ਸੱਚੀ ਗੱਲ ਕਰਾਂ ਮੈਂ ਤੈਨੂੰ ਮੇਲਾਂ ਦਿਖਾ ਦਾਂਗਾ ਉਸਤਾਦ ਜੀ ਬੇਸਿਕ ਲੇਕਿਨ ਮੈਂ ਉਹਨਾਂ ਨੂੰ ਕਿਹਾ ਭਾਣ ਮੈਂ ਆਪਣਾ ਫੈਮਿਲੀ ਕਹਿੰਦਾ ਤੁਹਾਨੂੰ ਮੈਂ ਨਹੀਂ ਜ਼ੁਲਮ ਕਰਨਾ ਨਹੀਂ ਉਸਤਾਦ ਜੀ ਮੈਂ ਉਹ ਗੱਡੀ ਬੁਲਬੁਲ ਤਰ੍ਹਾਂ ਰੱਖੀ ਮੈਂ ਕਹਿ ਰਿਹਾ ਮੇਰਾ ਦੇਣ ਨੂੰ ਦਿਲ ਨਹੀਂ ਕਰਦਾ ਲੇਕਿਨ ਤੁਹਾਡਾ ਹੁਕਮ ਉਸਤਾਦ ਜੀ ਸਿਰ ਮੱਥੇ ਤੇ ਵਕੀਲ ਹੈ ਮੈਂ ਪੁੱਛਿਆ ਤੁਸੀਂ ਕਿਹਾ ਉਸਤਾਦ ਜੀ ਮੈਨੂੰ ਕਿ ਦੇਜ ਕੇ ਜਿੰਨੇ ਪੈਸੇ ਹੁਣ ਮੈਨੂੰ ਦੇ ਦੇ ਮੈਂ ਤਾਂ ਦੇਣੀ ਅੱਗੋਂ ਤੁਸੀਂ ਮੈਨੂੰ ਪਤਾ ਹੈ ਕਿ ਗੱਡੀ ਦੋਗੇ ਮੈਨੂੰ ਗੱਡੀ ਤੋਂ ਬਗੈਰ ਅੱਲਾਹ ਖੈਰ ਭਾਈ ਫੈਸਲ ਨੇ ਕਿਹਾ ਕਿ ਬੰਦੇ ਨੂੰ ਮੈਂ 6 ਤੋਂ ਘੱਟ ਨਹੀਂ ਦੇਣੀ ਉਹ ਕਹਿੰਦਾ ਆ ਜਾ ਫਿਰ ਮੈਂ 6 ਨੰਬਰ 'ਚ ਹੀ ਖੜਾ ਹਾਂ ਨਹੀਂ ਫੈਸਲਾ ਮੈਨੇ ਇੱਕ ਨੂੰ ਕਿਹਾ ਮੈਂ 6 ਤੱਕ ਦੇਣੀ ਹੈ ਉਹਨੇ ਕਿਹਾ ਯਾਰ ਮੈਂ 5:30 ਵਜੇ ਆ ਜਾਵਾਂਗਾ 6 ਵੀ ਔਖਾ ਹੋ ਜਾਣਾ ਮੇਰੇ ਕੋਲ ਨਹੀਂ ਆਇਆ ਜਿਹੜਾ 6 ਹਾਂ ਇੰਨਾ 6 ਕਹਿੰਦੇ ਤੇ ਇੱਕ ਬੰਦਾ ਕਹਿੰਦਾ ਕਿੰਨੇ ਦੇ ਵੇਚਣੀ ਆਹ ਕਹਿੰਦਾ 6 ਦੀ ਚੱਕਾ ਦੇ ਇਹਨਾਂ ਦਾ ਸਾਹਮਣੇ ਆਹੋ ਜੋ ਇਹ ਨਹੀਂ ਇਹਨੇ ਇੱਕ ਬੰਦੇ ਨੂੰ ਕਿਹਾ ਭਾਈ ਮੈਂ 6 ਤੱਕ ਦੇਣੀ ਕਹਿੰਦਾ ਲਓ ਜੀ ਫਿਰ ਅੱਜ ਤਾਂ 3 ਤਰੀਕ ਆ ਚਲ 3 ਰੁਪਏ ਗੱਡੀ ਕੋਈ ਨਹੀਂ ਹੋ ਤੇਰੀ ਗੱਡੀ ਅਸੀਂ ਨਹੀਂ ਮਸ਼ਹੂਰ ਕਰਦੇ ਤੁਰੇ ਜਾਂਦੇ ਲੋਕਾਂ ਨੇ ਤੈਨੂੰ ਕਿਹਾ ਫੈਸਲ ਵੀ ਕੀ ਨਹੀਂ ਹਾਲੇ ਲੇਕਿਨ ਨਾ ਉਸਤਾਦ ਜੀ ਕਈ ਚੀਜ਼ਾਂ ਹੁੰਦੀਆਂ ਨੇ ਕਿ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੀਆਂ ਨੇ ਹੁਣ ਗੱਡੀ ਹੈ ਨਾ ਉਹ ਤੈਨੂੰ ਜੁਮਾ ਹਾਲੇ 4 ਦਿਨ ਹੋਏ ਨਹੀਂ ਮਰੇ ਹਿੱਸਾ ਵੀ ਬਣ ਗਈ ਤੇਰੀ ਜ਼ਿੰਦਗੀ ਦਾ ਉਸਤਾਦ ਜੀ ਇਹੀ ਤੇ ਗੱਲ ਹੈ ਉਹਨੇ 4 ਦਿਨਾਂ ਜਿਹਨੇ ਪੈਸੇ ਲਵਾਤੇ ਇਹ ਉਹਦੇ ਹਿੱਸੇ 'ਚ ਵੀ ਭਰਾਵਾਂ ਦਾ ਹਿੱਸਾ ਬਣ ਗਿਆ ਵਾ ਉਸਤਾਦ ਜੀ 1 ਸਾਲ ਹੋ ਗਿਆ ਗੱਡੀ ਲਈ ਨੂੰ ਕੀ ਹੋ ਗਿਆ ਲੈ ਸਾਲ ਹੋ ਗਿਆ ਉਸਤਾਦ ਜੀ ਯਕਮ ਜੂਨ 2024 ਲੇਕਿਨ ਸਾਲ ਹੋ ਗਿਆ ਸਾਲ ਦੇ ਵਿੱਚ ਜਿੰਨਾ ਵਜਨ ਇਹਨਾਂ ਦਾ ਘਟਿਆ ਨਾ ਡਾਈਟ ਨਾਲ ਵੀ ਨਹੀਂ ਘਟਿਆ ਭਾਈਜਾਨ ਨੇ ਲੱਖ ਰੁਪਇਆ 30 40 ਹਜ਼ਾਰ ਰੁਪਇਆ ਮਹੀਨਾ ਉੱਤੇ ਲਾ ਰਹੇ ਆ ਮੁਸਲਸਲ ਹਰ ਇਦਾਂ ਨਹੀਂ ਵਿਕਣੀ ਉਹ ਹੁਣ ਤੂੰ ਓਕੇ ਕਰਾ ਲਈ ਆ ਮਿਸਤਰੀ ਨੇ ਤੈਨੂੰ ਕਿਹਾ ਹੁਣ ਸਾਲ ਇੱਥੇ ਪੈਸਾ ਕੋਈ ਨਹੀਂ ਲੱਗਣਾ 6 ਮਹੀਨੇ ਉਸਤਾਦ 6 ਮਹੀਨੇ ਜੀ 6 ਮਹੀਨੇ ਜਾਂ 3 ਮਹੀਨੇ ਉਹਨੇ ਮਿਸਤਰੀ ਨੇ ਕਿਹਾ ਤੇਰੀ ਗੱਡੀ ਓਕੇ ਆ ਸੱਤੇ ਖੈਰਾਂ ਨੂੰ ਘਰੋਂ ਨਾ ਗੱਡੀ ਬਸ ਹਾਂਜੀ ਗੱਡੀ ਓਕੇ ਆ ਬਸ ਉਹਨੂੰ ਕਿਹਾ ਜਦੋਂ ਉਹਨੇ ਤੈਨੂੰ ਕਿਹਾ ਮਿਸਤਰੀ ਨੇ ਸਾਰੀ ਗੱਡੀ ਓਕੇ ਕਰਕੇ ਉਹਨੂੰ ਕਿਹਾ ਲੈ ਜੇ ਤੂੰ ਚਲਾਈ ਨਾ ਤੇ ਫੇਰ ਤੇਰੀ ਜ਼ਿੰਮੇਵਾਰੀ ਆ ਉਂਝ ਕਿਤੇ ਨਹੀਂ ਜਾਂਦੀ ਨਹੀਂ ਇਲੈਕਟ੍ਰਿਕ ਚੀਜ਼ ਦੀ ਮਾਜ਼ਰਤ ਨਾਲ ਇਲੈਕਟ੍ਰਿਕ ਚੀਜ਼ ਦੀ ਕੋਈ ਗਾਰੰਟੀ ਨਹੀਂ ਹੁੰਦੀ ਉਸਤਾਦ ਜੀ ਉਹ ਇਲੈਕਟ੍ਰਿਕ ਕਿੱਥੋਂ ਆ ਤੁਸੀਂ ਇਲੈਕਟ੍ਰਿਕ ਹੀ ਆ ਉਹ ਫੈਸਲ ਸਾਹਿਬ ਤੈਨੂੰ ਮੈਂ ਇੱਕ ਮਿਸਤਰੀ ਦੱਸਦਾ ਉਹਨੇ ਇਹਦੇ ਚੋਂ ਸਾਰਾ ਕੁਝ ਕੱਢ ਕਢਾ ਕੇ ਨਾ ਇਹਦਾ ਅੰਦਰ ਪੇਟਾ ਹਾਂਜੀ। ਇੰਜਨ ਉਹਨੇ ਥੱਲੇ ਇੱਕ ਬੈਟਰੀ ਲਾਉਣੀ ਆ ਤੇ ਥੋੜੀ ਜਿਹੀ ਨਾਲ ਚੈਨ ਲਾਉਣੀ ਆ ਤੇ ਰੇਸ ਨਾਲ ਉਹਦਾ ਕਨੈਕਟ ਕਰ ਦੇਣਾ ਬ੍ਰੇਕ ਨਾਲ ਇਹ ਤੇਰੀ ਟੈਸਲਾ ਬਣ ਜਾਣੀ ਹੈ ਉਸਤਾਦ ਅੱਛਾ ਜੀ ਹਾਂਜੀ ਮੇਰੇ ਜਿਹੜੇ ਟਾਇਰ ਪੋਏ ਨੇ ਨਾ ਮਾਜ਼ਰਤ ਨਾਲ ਟਾਇਰ ਸਾਰੇ ਮਜ਼ੇਦਾਰੀ ਦੀ ਗੱਲ ਮੈਂ ਤੁਹਾਨੂੰ ਦੱਸਾਂ ਹੁਣ ਕਿਸੇ ਨੂੰ ਨਹੀਂ ਪਤਾ ਹੋਣਾ ਸਾਰੇ ਟਾਇਰ ਜਿਹੜੇ ਹੁੰਦੇ ਉਹਦੇ ਵਿੱਚ ਟੂਬਾਂ ਹੁੰਦੀਆਂ ਇਹਨਾਂ ਦੀ ਟੂਬਾਂ ਨਹੀਂ ਟੂਬਲੈਸ ਇਦਾਂ ਹੋ ਨਹੀਂ ਸਕਦਾ ਉਸਤਾਦ ਤੋਂ ਜੀ ਬਗੈਰ ਟਾਇਰ ਹੁੰਦਾ ਹੀ ਨਹੀਂ ਇਹਦੀ ਟੂਬਲੈਸ ਟਾਇਰ ਨੇ ਨਹੀਂ ਟੂਬ ਤੋਂ ਬਗੈਰ ਹੁੰਦਾ ਹੀ ਨਹੀਂ ਕੌਣ ਕਹਿੰਦਾ ਉਹ ਟਿਊਬਲੈਸ ਉਹ ਟਾਇਰ ਟੂਬ ਤੋਂ ਬਗੈਰ ਕਿੱਦਾਂ ਚੱਲ ਸਕਦਾ ਟਾਇਰ ਉਸਤਾਦ ਜੀ ਵਿੱਚ ਇੱਟਾਂ ਰਖਾਈਆਂ ਵਾ ਨਹੀਂ ਉਹ ਇਹਦੀ ਗੱਡੀ ਨੂੰ ਜਾਮੇ ਦਾ ਟਾਇਰ ਵੀ ਆ ਜਾਂਦਾ ਵਾ ਇੱਕ ਜਾਮੇ ਦਾ ਇੱਕ ਵਾਟੂ ਦਾ ਪਾਇਆ ਪਿੱਛੇ 2 ਕਾਰ ਦੇ ਜਾਣ ਡਿਆ ਪੂਰਾ ਯਾਰ ਇਹਨੇ ਗੱਡੀ ਦੇ ਨਾ ਖੱਬੇ ਸ਼ੀਸ਼ੇ ਤੇ ਥੋੜਾ ਸ਼ੀਸ਼ਾ ਥੱਲੇ ਕਰਕੇ ਸ਼ੀਸ਼ੇ ਤੇ ਲਿਖਦਾ ਸਦਕਾ ਜ਼ਕਾਤ ਇਧਰ ਫੈਂਕ ਕੇ ਉਹਨਾਂ ਕਿਤੇ ਬੰਦੇ ਲੋਕੀ ਗੱਡੀ ਦੀ 20 ਸਿੱਟ ਜਾਂਦਾ ਕੋਈ 10 ਸਿੱਟ ਸਤਿਆਤ ਆਪਣੇ ਤੇ ਉਸ ਤੋਂ ਬਾਅਦ ਉਹ ਜਦੋਂ 2-4 ਹਜ਼ਾਰ ਹੋ ਜਾਂਦਾ ਉਹਦਾ ਕੁਛਾਰਾ ਸ਼ੂਰਾ ਪਵਾ ਲੈਂਦਾ ਜਿੱਥੇ ਪੈਟਰੋਲ ਹੀ ਪਾਉਂਦੇ ਡਿੱਗੀ ਖੁੱਲਦੀ ਉੱਥੇ ਲੋਕੀ ਕਚਰਾ ਸੁੱਟਣ ਆਇਆ ਕੋਲ ਹਾਂ ਨਹੀਂ ਪੈਟਰੋਲ ਦੀ ਟੈਂਕੀ ਉਹਦੇ ਨਾਲ ਇੱਕ ਚੰਦੇ ਵਾਲਾ ਗੱਲਾ ਵੀ ਉਹਦਾ ਵੀ ਮੂੰਹ ਬਣਿਆ 35000 ਰੁਪਏ ਦਾ ਉਸਤਾਦ ਜੀ ਐਤਕੀ ਮਹੀਨੇ ਚ ਪੈਟਰੋਲ ਪਿਆ ਹੁਣ ਤੱਕ ਅੱਛਾ 35000 ਰੁਪਏ ਦਾ ਅੱਛਾ ਵਾਹ ਟੋਰ ਹੀ ਨਹੀਂ ਉਸਤਾਦ ਜੀ ਉਹਦਾ ਢੱਕਣ ਲਵਾਏਗਾ ਤੇ ਫਿਰ 3-4 ਹਜ਼ਾਰ ਦਾ ਪੈਗਾ ਕਿਉਂਕਿ ਉਹ ਉੱਡੀ ਜਾ ਰਿਹਾ ਉਸਤਾਦ ਜੀ ਉਸਤਾਦ ਜੀ ਪੈਟਰੋਲ ਪੂਰੇ ਪਾਕਿਸਤਾਨ 'ਚ ਸ਼ਾਰਟ ਹੋ ਗਿਆ ਮੇਰਾ ਉਹ ਹਕੂਮਤ ਨੇ ਕਿਹਾ ਜਾ ਕੇ ਫੈਸਲ ਦੀ ਗੱਡੀ 'ਚੋਂ ਗੱਲ ਉਹ ਕਿਹੜਾ ਕਿਤੇ ਜਾਂਦਾ ਵਾ 50 ਕਿਲੋਮੀਟਰ ਚੱਲਦਾ ਤਾਂ ਜੀ ਭਾਈ ਫੈਸਲ ਦਾ ਢੱਕਣ ਗਵਾਚ ਗਿਆ ਤੇ ਰਸ ਫਸਾਇਆ ਉੱਤੇ ਭਾਈ ਸ਼ੌਪਰ ਦੁਨੀਆ ਵਿੱਚ ਰਸ ਫਸਾਏ ਰਸ ਨੂੰ ਉਹ ਲਵਾਇਆ ਹੋਇਆ ਉਹ ਜਿਹੜਾ ਲਵਾਈਦੇ ਨੇ ਪਾਕਿਸਤਾਨੀ ਕੌਮ ਕੋ ਜਗਾੜ ਫਾਈਨਲ ਨੇ
ਫਾਈਨਲ ਜਗਾਣਿਆ ਹੁੰਦਾ ਵਾ ਵੱਡਾ ਲਿਫਾਫਾ ਰੱਖ ਕੇ ਨਾ ਢੱਕਣ ਦੇ ਨਾਲ ਉਹ ਕੱਸਿਆ ਹੁੰਦਾ ਕਿ ਲੀਕ ਨਾ ਉਥੋਂ ਉਹਦੀ ਉਹ ਰਬੜ ਨਹੀਂ ਪਵਾਉਣੀ 10 ਰੁਪਏ ਦੀ ਥੱਲੇ ਉਹ ਕੱਟ ਕੇ ਛਾਪਰ ਫਸਾਇਆ ਐਦੀ ਸਾਜੀ ਇੱਕ ਬੰਦਾ ਹੈਲਮਟ ਪਾ ਕੇ ਪਿਆਜ਼ ਕੱਢਣ ਲਿਆ ਹਾਂ ਤੇ ਅੱਖਾਂ 'ਚ ਨਹੀਂ ਪਏਗਾ ਹਾਂ ਖੱਜ ਨਹੀਂ ਪਏਗਾ ਸਹੀ ਗੱਲ ਤਾਂ ਜੀ ਇੱਕ ਬੰਦਾ ਬਈ ਫੈਸਲ ਦੀ ਗੱਡੀ ਚ ਇੰਜਨ ਤੇਲ ਚੈੱਕ ਕਰਨ ਲੱਗਾ ਉਹ ਸੀਕ ਅੱਗੋਂ ਦੀ ਬਾਹਰ ਆ ਗਈ ਥੱਲੇ ਸੜਕ ਨਾਲ ਲੱਗਣ ਲੱਗ ਨਹੀਂ ਸੀਖ ਤੇ ਮਾਰ ਲਈ ਉਹ ਗੱਟਰ ਵਾਲੀ ਸੀਖ ਅੰਦਰ ਦੇਈ ਜਾਣ ਡਿਆ ਤੂੰ ਨਹੀਂ ਜਾਣ ਡਿਆ ਇਹ ਪਤਾ ਚਲੋ ਬਾਹਰ ਆਈ ਜਾਣ ਰਹੀ ਹੈ ਨਹੀਂ ਇਹ ਗੱਡੀ ਚਲਾਉਂਦਾ ਨਾ ਤੇ ਥੱਲੇ ਇੰਜ ਕਰਕੇ ਇਹਨੇ ਅੰਗੂਠੇ ਨਾਲ ਬਲੈਲ ਵਾਲੀ ਲੀਕ ਜੀ ਵੀ ਰੋਕੀ ਹੁੰਦੀ ਹੈ ਉਹ ਤੇ ਗੂੰਡਾ ਦਿੱਤਾ ਵਾ ਹਾਂ ਲੇਕਿਨ ਸਾਜੀ ਸਾਡੀ ਬੁਲਬੁਲ ਹੈ ਬਿਲਕੁਲ ਗਾਣਾ ਜੀ ਯਾਰ ਕਿੱਡੀ ਖੂਬਸੂਰਤ ਗੱਲ ਆ ਚਲਤੀ ਦਾ ਨਾਮ ਗਾੜੀ ਜਿਹੜੀ ਚੱਲਦੀ ਹੈ ਨਾ ਉਹ ਗੱਡੀ ਹੈ ਸਹੀ ਗੱਲ ਤੇ ਤੇ ਜਿਹੜਾ ਭਾਵੇਂ 2 ਕਰੋੜ ਰੁਪਏ ਵਾਲੀ 10 ਕਰੋੜ ਵਾਲੀ ਗੱਡੀ ਹੈ ਜਿਹੜੀ ਤੰਗ ਕਰ ਰਹੀ ਨਾ ਤੁਰੇ ਜਾਂਦੇ ਰੁਕ ਗਈ ਉਹ ਗੱਡੀ ਨਹੀਂ ਇਹਨਾਂ ਨੇ ਉਹ ਪਿੱਛੇ ਲਿਖਾਇਆ ਵੀ ਭਾਈ ਸਾਡੇ ਲੋ ਖਲੋਤੀ का नाम गाड़ी चलती का नाम गाड़ी और चलते का नाम ट्रैक्टर टांगा ਹਾਂ चलो जी ਜਿਹੜੀ ਇਹਦਾ ਨੰਗ ਜਿਹੜੀ ਇਹਦਾ ਲੇਕਿਨ ਉਸਤਾਦ ਜੀ ਇਹ ਨਾ ਮੇਰੇ ਤੇ ਅੱਲਾ ਦਾ ਕਰਮ ਹੈ ਮੇਰੇ ਕੋਲ ਜਿਹੜੀ ਮੋਟਰਸਾਈਕਲ ਸੀਗੀ ਉਹ ਪੈਂਚਰ ਭਲਾ ਕਦੋਂ ਹੁੰਦੀ ਸੀਗੀ ਰੋਜ਼ ਹੀ ਚਲ ਕੇ ਦੇ ਬਾਅਦ ਰੋਜ਼ ਨਹੀਂ ਉਹ ਤਕਰੀਬਨ ਹਫਤੇ 'ਚ ਕੋਈ 3 ਵਾਰੀ ਪੈਂਚਰ ਹੁੰਦਾ ਉਹ ਵੀ ਟਿਊਬਲੈਸ ਸੀ ਨਹੀਂ ਸਾਜੀ ਉਹਦੇ 'ਚ ਟੂਬ ਹੈ ਸੀ ਅੱਛਾ ਹਫਤੇ ਜਿਹੜਾ ਕੋਈ 3 ਵਾਰੀ ਪੈਂਚਰ ਹੁੰਦੀ ਸੀਗੀ ਤੇ ਉਹ ਪੈਂਚਰ ਹੁੰਦੀ ਮਿੱਠੇ ਕਦੋਂ ਸੀਗੀ ਪਤਾ ਨਹੀਂ ਭਾਜੀ ਮੈਂ ਤੁਹਾਨੂੰ ਦੱਸਣਾ ਉਸਤਾਦ ਜੀ ਉਦੋਂ ਪੈਂਚਰ ਹੁੰਦੀ ਸੀ ਜਦੋਂ ਦੁਕਾਨ ਸਾਹਮਣੇ ਹੁੰਦੀ ਸੀ ਪੈਂਚਰ ਵਾਲੀ ਉਹਨਾਂ ਨੇ ਕੇਲੇ ਸਿੱਟੇ ਹੁੰਦੇ ਉੱਥੇ ਨਹੀਂ ਨਹੀਂ ਕੇਲ ਨਹੀਂ ਸੀ ਚਿੱਟੇ ਇਹ ਹਕੀਕਤ ਆ ਉਹ ਸਾਡੀ ਯਾਰ ਇੱਕ ਮਿੰਟ ਭਾਈ ਬਿਲਕੁਲ ਸਹੀ ਗੱਲ ਆ ਜੋ ਦੁਕਾਨ ਸਾਹਮਣੇ ਸੀ ਉਹ ਇੱਕ ਹਵਾਈ ਜਿਹਾ ਫੈਰ ਮਾਰਦੇ ਠਾ ਕਰਕੇ ਉਹਨੇ ਨਹੀਂ ਉਹ ਕਈਆਂ ਨੇ ਸਿੱਟੀਆਂ ਹੁੰਦੀਆਂ ਚੀਜ਼ਾਂ ਉਹ ਨਹੀਂ ਉਸਤਾਦ ਜੀ ਉਹ ਫੇਰ ਇਹ ਹਸਪਤਾਲ ਦੇ ਪਸ਼ਕੀਤਾਂ ਨੂੰ ਦੇ ਕੇ ਯਾਰ ਮੈਂ ਆ ਫੜਿਆ ਮੁੰਡਾ ਹੈ। ਮੈਨੂੰ ਨਾ ਜੜ੍ਹਾਂ ਵਾਲੇ ਰੋਡ ਤੋਂ ਜੜ੍ਹਾਂ ਵਾਲੇ ਤੱਕ ਹਰ ਦੁਕਾਨ ਦਾ ਪਤਾ ਸੀਗਾ ਹਰ ਉਸ ਰੋਡ ਦਾ ਪਤਾ ਸੀਗਾ ਕਿ ਮੈਂ ਇਹਨਾਂ ਜੜ੍ਹਾਂ ਵਾਲੇ ਡਰਾਮੇ ਕੀਤੇ ਨੇ ਕਿ ਜਦੋਂ ਗੱਡੀ ਪੈਂਚਰ ਹੁੰਦੀ ਸੀ ਰਾਤ ਨੂੰ 12 ਵਜੇ ਨਾਲ ਮੈਂ ਮਿਸਤਰੀ ਉਠਾ ਲਿਆਂਦਾ ਸੀ ਯਾਰ ਮੁਹੰਮਦ ਵਾਲਾ ਕਿੱਥੇ ਆ ਜਿਹੜਾ ਰੋਡ ਤੇ ਜੜ੍ਹਾਂ ਵਾਲੇ ਰੋਡ ਤੇ ਕਿੱਥੇ ਆ ਮੁਹੰਮਦ ਵਾਲਾ ਕਿੱਥੇ ਕਰਕੇ ਦੱਸੋ ਕਿਹੜੇ ਹਿਸਾਬ ਦੇ ਨਾਲ ਬੰਗਿਆਂ ਵਾਲੇ ਪੁਲ ਤੋਂ ਪਿੱਛੇ ਹੈਲੋ ਜੀ ਜਨਾ ਨਾ ਫਿਰਦੇ ਰਹੇ ਇਹਨੂੰ ਤੇ ਚਲੋ ਛੱਡ ਦੋ ਕੋਈ ਗੱਲ ਨਹੀਂ ਆ ਜੀ ਇਹਨੂੰ ਉਹਨਾਂ ਤੋਂ ਨਾਲ ਪਹਿਲਾ ਸਟਾਪ ਹੈ ਮੁਹੰਮਦ ਵਾਲਾ ਉਹ ਮੁਹੰਮਦ ਵਾਲਾ ਬਾਬਾ ਦਾ ਲਾਲਾ ਪਾਲਾ ਬਾਬਾ ਦਾ ਤਪਾ ਲਾਲਾ ਬੰਗਿਆਂ ਵਾਲਾ ਪੁਲ ਪਹਿਲਾਂ ਬੰਬੇ ਵਾਲਾ ਬੋਲ ਨਹੀਂ ਛੱਡ ਤੇ ਯਾਰ ਤੂੰ ਹੁਣ ਕਿਹੜੇ ਪਾਸੇ ਤੁਰ ਪਿਆ ਠੀਕ ਹੈ ਸਭ ਤੋਂ ਪਹਿਲੇ ਇੱਥੋਂ ਮੈਂ ਤੁਹਾਨੂੰ ਦੱਸਾਂ ਅਬਦੁੱਲਾਪੁਰ ਤੋਂ ਅੱਗੇ ਮੱਕੂ ਆਉਣਾ, ਸਿੱਧਾ ਹੀ। ਉਸਤਾਦ ਜੀ ਕੀ ਹੋ ਗਿਆ ਉਹ ਯਾਰ ਅੱਛਾ ਛੱਡ ਦੇ ਕੋਈ ਦੂਰ ਚੌਂਕ ਛੱਡ ਦੇ ਯਾਰ ਇਹਦਾ ਕੋਈ ਤਰਲਕ ਨਹੀਂ ਐਵੇਂ ਹੀ। ਐਵੇਂ ਆਡਮਾ ਕਰ ਦਿੰਦਾ ਥੱਪੜ ਮਾਰ ਦਿਓ ਤੁਸੀਂ ਕੀ ਬੋਲੀ ਜਾਂਦੇ ਆ ਪਤਾ ਹੈ ਨਹੀਂ ਤੁਸੀਂ ਕੋਈ ਗੁਫ਼ਤ ਮੁਹੰਮਦ ਵਾਲਾ ਮੱਕੂਆਂ ਨੇ ਥੋੜਾ ਜਿਹਾ ਅੱਗੇ ਜਾ ਓਏ ਅੱਛਾ ਭਾਈ ਮੈਂ ਕਹਿ ਰਿਹਾ ਜਿਸ ਬੰਦੇ ਨੇ ਪੁਰਾਣਾ ਮਹਿਰਾਨ ਦਾ ਮਾਡਲ ਰੱਖਿਆ ਹੁੰਦਾ ਨਾ ਆਹੋ ਹਾਂਜੀ ਉਹਦੇ ਜਦੋਂ ਮਰਜ਼ੀ ਹੱਥ ਵੇਖ ਲਓ ਉਹਦੇ ਹੱਥ ਕਾਲੇ ਹੀ ਹੋਣਗੇ ਬਿਲਕੁਲ ਸਹੀ ਐਦੇ ਸਾਡੇ ਮਬਲੈਲ ਹੀ ਉਹਦੇ ਲੱਗਾ ਹੁੰਦਾ ਹੱਥ ਸਾਡੇ ਤੇ ਨਹੀਂ ਲੱਗਾ ਮਹਿਰਾਨ ਰੱਖਣ ਵਾਲਾ ਬੰਦਾ ਅੱਧਾ ਮਿਸਤਰੀ ਹੁੰਦਾ ਹਾਂਜੀ ਤੁਸੀਂ ਗਲਵਜ਼ ਰੱਖੇ ਆ ਜੀ। ਸਾਨੂੰ ਪੁੱਛੋ ਇਹਨਾਂ ਦੀ ਗੱਡੀ ਤੋੜ ਤੇ ਖਰਾਬ ਹੋ ਗਈ ਨਾਲ ਭਾਬੀ ਸੀਗੀ ਉਹ ਕੋ ਟਾਪਾ ਚੁੱਕੀ ਤੇ ਵਿੱਚ ਤਾਰ ਨਿਕਲਦੀ ਨਾ ਕਰੇ ਉਹ ਹੈ ਨਹੀਂ ਤੇ ਭਰਜਾਈ ਨੂੰ ਫੜਾਇਆ ਨਹੀਂ ਕਰਕੇ ਮੇਰੇ ਕੋਲ ਮਹਿਰਾਨ ਹੁੰਦੀ ਸੀ ਮੈਂ ਉਹਦਾ ਮੂੰਹ ਦੇ ਨਾਲ ਪੈਟਰੋਲ ਖਿੱਚ ਕੇ ਉਹਨੂੰ ਚੜਾਉਂਦਾ ਰਿਹਾ ਮੂੰਹ ਦੇ ਵਿੱਚ ਪੈਟਰੋਲ ਆ ਜਾਂਦਾ ਕਰੂਰੀ ਕਰਕੇ ਆ ਜਿਹੜਾ ਸਹੀ ਗੱਲ ਆ ਅੱਲਾ ਪਾਕੇ ਕਹਿਣਾ ਨਹੀਂ ਚਾਹੀਦਾ ਸਤਾਜੀ ਦੀ ਗੱਡੀ ਆਵਾਗਾਤ ਤੋਂ ਪਿਛਲਾ ਨਹੀਂ ਮੁਹੰਮਦ ਵਾਲਾ ਉਹ ਨਹੀਂ ਯਾਰ ਅੱਛਾ ਯਾਰ ਫੈਸਲ ਕੀ ਗੱਲ ਆ ਉੱਥੋਂ ਬਰਾਤ ਆਉਣੀ ਹੈ ਤੁਹਾਡੇ ਕੀ ਗੱਲ ਆ ਅਵਾਗਾ ਤੋਂ ਕਿੰਦੇ ਬਰਾਤ ਪਿਛਲਾ ਸਾਇੰਸ ਦੀ ਹੋਈ ਆ ਸਤਾਜੀ ਉਹ ਸਾਈਂ ਦੀ ਖੂਹੀ ਤੇ ਕਿਤੇ ਆ ਸਟੇਲ ਆਏ ਤੇ ਬਾਹਰੋਂ ਬਾਰਡਰ ਵਾਲੇ ਲਿਫਟਰ ਪਾਣ ਦੀ ਗੱਡੀ ਨੂੰ ਉਹ ਗੱਡੀ ਇੰਜ ਹੋ ਗਈ ਹੁਣ ਦਰਮਿਆਨ ਚ ਉੱਚੀ ਆ ਉਹ ਲਿਫਟਰ ਵਾਲੇ ਤੇ ਬੁਲਾ ਜਾਂਦੇ ਨੇ ਇਹਦੀ ਗੱਡੀ ਵੇਖ ਕੇ ਅੱਗੇ ਨਿਕਲ ਜਾਓ ਉਹਨੂੰ ਸਾਰੀ ਦੁਨੀਆ ਦੀ ਗੱਡੀਆਂ ਚੁੱਕ ਕੇ ਲੈ ਕੇ ਜਾਂਦੇ ਨੇ ਇੱਥੇ ਇਹ ਲਿਫਟਰ ਵਾਲਿਆਂ ਨੂੰ ਪਤਾ ਵੀ ਇਸੇ ਘਰ ਵੀ ਅਸੀਂ ਛੱਡ ਕੇ ਆਉਣੀ ਰਹਿਣ ਦੋ ਨਿਕਲੋ ਸਹੀ ਗੱਡੀ ਦੀ ਬ੍ਰੇਕ ਲਾਉਂਦੇ ਚਾਰੇ ਬੂਹੇ ਖੁੱਲ ਜਾਂਦੇ ਉਹਦੇ ਆਟੋ ਆ ਨਾਈਟ ਰਾਈਡਰ ਯਾਦ ਨਾਈਟ ਰਾਈਡਰ ਹਾਂਜੀ ਮਾਈਕਲ ਨਾਈਟ ਰਾਈਡਰ ਨਾਈਟ ਰਾਈਡਰ ਆ ਹਾਂ ਫਿਲਮ ਲੱਗਦੀ ਮਾਈਕਲ ਉਹਦਾ ਹੀਰੋ ਦਾ ਨਾਮ ਸੀ ਨਾ ਚਿਪਸ ਚਿਪਸ 에ਅਰ ਵੁਲਫ 에ਅਰਬੋਲ ਹੈਲੀਕਾਪਟਰ ਵਾਲੀ ਹਾਂ ਹਾਂਜੀ ਹਾਂਜੀ ਚਲੋ ਲੇਕਿਨ ਸਾਜੀ ਉਹ ਹੁਣ ਐਂਜੀ ਹੈ ਜਿਵੇਂ ਕੋਈ ਜਿਸਮ ਦਾ ਹਿੱਸਾ ਲੈਣਾ ਗੱਡੀ ਨਾਲ ਇੰਨੀ ਮੁਹੱਬਤ ਨਹੀਂ ਨਾ ਫੇਰ ਨਾ ਵੇਚ ਰਹਿਣ ਦੇ ਮੈਂ ਨਹੀਂ ਵੇਚਣੀ ਨਹੀਂ, ਨਹੀਂ। ਲੇਕਿਨ ਉਸਤਾਦਾਂ ਦਾ ਹੁਕਮ ਹੈ ਮੈਂ ਨਹੀਂ ਮੇਰਾ ਕਪੜਾ ਵਾਪਸ ਲੈ ਲੈਣਾ ਉਸ ਉਸਤਾਦ ਜੀ ਮੈਂ ਜਿੰਨਾ ਤੁਹਾਡੀ ਕੋਰੇ ਨੂੰ ਧੱਕਾ ਲਾਇਆ ਹੈ ਮੈਨੂੰ ਪਤਾ ਹੈ ਰੱਬ ਨੂੰ ਪਤਾ ਹੈ ਤੀਸਰਾ ਸ਼ੇਰਾ ਤੇ ਤੁਸੀਂ ਠੀਕ ਹੈ ਨਾ ਕਰੋ ਗੱਲਾਂ ਮੈਂ ਇੱਕ ਵਾਰੀ ਦੱਸਿਆ ਸੀ ਸ਼ੋਅ 'ਚ ਕਿ ਮੇਰੀ ਕੋਰੇ ਗੱਡੀ 'ਚ ਇੱਕ ਮਸਲਾ ਸੀ ਉਹਦੀ ਇੱਕ ਤਾਰ ਦਾ ਰੌਲਾ ਸੀ ਉਹ ਤੁਰੀ ਜਾਂਦੀ ਖਲੋ ਜਾਂਦੀ ਸੀ ਯਾਨੀ ਉਹਦੇ 'ਚ ਕਰੰਟ ਛੱਡ ਦਿੰਦੀ ਸੀ ਉਹ ਇੱਕ ਵਾਰੀ ਡਕੈਤੀ ਵੀ ਮੈਂ ਉੱਚ ਕਰਾਈ ਆ ਹਾਂਜੀ ਉਸਤਾਦ ਉਹਦੇ ਤੇ ਸਾਜ ਜੀ ਉਹਦੇ ਤੇ ਹਾਂਜੀ ਯੂਨੀਵਰਸਿਟੀ ਗੇਟ ਦੇ ਅੱਗੇ ਸਵੇਰ 5 ਵਜੇ ਬਾਅਦ ਇੰਜ ਕਰਕੇ ਸਪੀਡ ਬ੍ਰੇਕਰ ਟੱਕੇ ਆ ਨਾਲ ਦੀ ਸੀਟ ਤੇ ਮੇਰਾ ਉਹਦਾ ਭੂਮੀ ਭਾਈ ਬ੍ਰਦਰ ਇਨ ਲਾ ਕੌਣ ਸੀਗਾ
ਕੋਮੀ ਭਾਈ ਆਉਂਦੇ ਕੋਰੇ ਚ ਭਲਾ ਤੂੰ ਆਪ ਦੇਖ। ਉਹ ਨਹੀਂ ਯਾਰ ਜਦੋਂ ਜਿਹੜਾ ਸਮਾਰਟ ਸੀਗੇ ਯਾਰ, ਕਿੰਨੀ ਪੁਰਾਣੀ ਗੱਲ ਆ। ਮੈਨੂੰ ਯਾਦ ਆ ਉਸਤਾਦ ਜੀ ਦੁਨੀਆ ਦੇ ਘਾਹ ਨਹੀਂ ਸੀ ਆਇਆ ਜਦੋਂ ਕੋਰੇ ਲਈ ਸੀ ਤਾਜ ਨੇ। ਬੇਸਿਕਲੀ ਡਿਕੇਟੀ ਕੁਦਰਤ ਵੱਲੋਂ ਨਹੀਂ ਹੋਈ, ਉਹ ਕਾਰੀਗਰ ਨੇ ਕਿਹਾ ਸੀ ਯਾਰ ਇਹ ਗੱਡੀ ਸੈੱਟ ਹੋ ਜਾਏਗੀ ਵਿੱਚ ਡਿਕੇਟੀ ਕਰਾ ਦੋ। ਕਾਜੀ ਤੁਸੀਂ ਫੈਮਿਲੀ ਨਾਲ ਦੀ ਉਦੋਂ ਮੈਂ ਸੁਣਿਆ ਪਹਿਲੇ ਵੀ ਇੱਕ ਇਹ ਡਕੈਤੀ ਦਾ ਤੁਸੀਂ ਕਿਹਾ ਸੀ, ਦੂਜਾ ਜੁਮੇ ਦੇ ਟਾਈਮ ਮੋਬਾਈਲ ਖੋਇਆ। ਆਰਡੀਬੀ ਬੈਠਾ ਸੀ ਨਾਲ। ਓਕੇ ਸਮਝ ਗਿਆ। ਆਰਬੀਟੀ, ਆਰਡੀਬੀ ਜਾਂ ਜੀਡੀਬੀ ਕਹਿ ਲਾ। ਜੀਡੀਬੀ, ਹਾਂਜੀ ਸਮਝ ਗਏ। ਤਾਜੀ ਤੇ ਉਹ ਨਾ ਉਹ ਆ ਗਏ 2 ਜਣੇ ਭਾਈ, ਨਿੱਕੇ ਨਿੱਕੇ ਮੁੰਡੇ, ਪਿਸਟਲ ਉਹਨਾਂ ਨੇ ਕੱਢਿਆ ਭਾਈ, 2500 ਰੁਪਇਆ ਮੇਰੇ ਕੋਲ ਲੈ ਗਏ। ਉਹ ਗਏ ਨੇ, ਪਿੱਛੋਂ ਗੱਡੀ ਸਟਾਰਟ ਹੋ ਗਈ, ਤੇ ਵਿੱਚ ਮਾਰੀ ਕਿਉਂ? ਨਹੀਂ ਉਹ ਸਟਾਰਟ ਹੋ ਗਈ। ਉਸ ਤੋਂ ਬਾਅਦ ਫਿਰ ਭਾਜ ਉਹ ਜਾਣਾ 2500 ਦਾ ਰੌਲਾ ਸੀ ਭਾਜੀ। ਵਿੱਚ ਮਾਰ ਤੇ ਉਸ ਤੋਂ ਬਾਅਦ ਇੱਕ ਵਾਰੀ ਲਾਹੌਰ ਯਾਰ ਉਹਦਾ ਫਾਲਟ ਨਹੀਂ ਸੀ ਕਿਸੇ ਨੂੰ ਸਮਝ ਆਉਂਦਾ। ਉਹਦੀ ਕੋਈ ਤਾਰ ਹੀਟ ਅਪ ਹੁੰਦੀ ਸੀ ਤੇ ਕਰੰਟ ਛੱਡ ਦਿੰਦੀ ਸੀ ਤੇ ਠੀਕ 15-20 ਮਿੰਟ ਬਾਅਦ ਸਟਾਰਟ ਹੋ ਜਾਂਦੀ ਸੀ। ਬਸ ਇਹ ਉਹਦੇ 'ਚ ਫਾਲਟ ਸੀ ਭਾਈ। ਇੱਕ ਡਾਕਟਰ ਹੁੰਦਾ ਸੀਗਾ, ਡਾਕਟਰ, ਉਹ ਉਸਤਾਦ ਉਹਨਾਂ ਨੇ ਤਾਰਾਂ ਲਾ ਕੇ ਨਾ, ਉਹ ਡਾਕਟਰ ਇੰਜ ਕਰਕੇ ਚਮਕਟਾਇਆ ਪਾਣਾ, ਓਏ ਉਹ ਅਡਾਪਟ ਡਾਕਟਰ ਉਹ ਚਮਕਟਾਇਆ ਪਾਣਾ, ਫਿਰ ਸਟਾਰਟ ਹੋ ਗਈ। ਠੀਕ ਹੈ, ਤੇ ਅਸੀਂ ਕਿਹਾ ਸ਼ੂਗਰ ਕੀਤਾ ਸੀਗਾ, ਚਲੋ ਧੱਕੇ ਤੋਂ ਤੇ ਜਾਨ ਟੁੱਟੀ। ਤਾਜੀ ਤੇ ਬੇਟੇ ਇੰਨਾ ਕੁ ਧੱਕਾ ਲਾਇਆ ਹੀ ਯਾਰ। ਹਾਂਜੀ ਇਹਨਾਂ ਨੇ ਬੈਟਰੀ ਚੂੰਡੀ ਲਾਈ ਜੀ, ਉਹ ਦੋਵੇਂ ਚੂੰਡੀਆਂ ਜਿਹਾ ਕਰਕੇ ਲਾਈ, ਗੱਡੀ ਪਿੱਛੋਂ ਚੁੱਕੀ ਗਈ। ਉਹ ਯਾਰ ਰੋਟੀ ਤੋਂ ਬਾਅਦ ਅਸੀਂ ਵਾਕ ਹੀ ਨਹੀਂ ਸੀ ਕਰਦੇ। ਕਿਤੋਂ ਜੋ ਖਾਣਾ ਖਾਣ ਤੋਂ ਬਾਅਦ ਵਾਕ ਕਰੀ ਦੀ ਹੈ ਨਾ, ਬੰਦਾ ਥੋੜਾ ਜਿਹਾ ਤੁਰਦਾ। ਤੇ ਉਹ ਸਾਨੂੰ ਪਤਾ ਸੀ ਕਿ ਅਸੀਂ ਜਾਣਾ, ਗੱਡੀ ਨੂੰ ਧੱਕਾ ਨਹੀਂ ਲਾਉਣਾ, ਭਾਜਨ ਐਡੀ ਕੋਈ ਗੱਲ ਨਹੀਂ। ਐਡੀ ਗੱਲ। ਪਿਛਲੇ ਦਿਨ ਸਮੋਸੇ ਲੈਣ ਗਏ ਭਾਈ, ਭੈਣ ਨਾਲ ਮੈਂ ਗਿਆ ਵਾ, ਗੱਡੀ ਤੇ ਦੂਸਰਾ ਗੇਅਰ ਨਹੀਂ ਲਾਉਂਦੇ। ਮੈਂ ਭੈਣ ਤੀਸਰਾ ਗੇਅਰ ਤਾਂ ਲਾਓ। ਕਹਿੰਦੇ ਯਾਰ ਮੈਂ ਦਰਵਾਜ਼ਾ ਫੜਿਆ, ਟਾਕੀ ਬੰਨ ਕੇ ਨਾ ਪਿਛਲਾ ਦਰਵਾਜ਼ਾ ਬੜਾ ਖੁੱਲ ਜਾਂਦਾ ਕਹਿੰਦਾ ਬਾਹਰ। ਨਹੀਂ ਦਰਵਾਜ਼ਾ ਉਹ ਸ਼ੀਸ਼ਾ ਜਿਹੜਾ ਸਾਜੂ ਏਦਾਂ ਨਹੀਂ ਚੜਦਾ ਹੈਗਾ, ਥੱਲੋਂ ਹੱਥ ਪਾਉਣਾ ਪੈਂਦਾ ਹੈ। ਇਹ ਸ਼ੀਸ਼ਾ ਬਾਹਰ ਆਉਂਦਾ। ਉਹ ਅੱਗੇ ਉਹ ਪਾਣੀ ਵਾਲਾ ਵੈਪਨ ਨਹੀਂ ਲੱਗਾ ਹੁੰਦਾ ਸੀ, ਉਹ ਨਹੀਂ ਮੂਲੀ ਲਾਈ ਆ ਉਹ। ਉਹ ਵੈਪਰ ਏਡਾ ਲੰਬਾ ਇੱਕ ਦਿਨ ਇੰਜ ਕਰਕੇ ਚਲਾਇਆ, ਨਾਲ ਦੀ ਗੱਡੀ ਦੇ ਵੱਜ ਗਿਆ ਇੰਜ ਕਰਕੇ। ਸਬਰ ਰੱਖੀ ਦਰਵਾਜ਼ਾ। ਇਸ਼ਾਰੇ ਨਹੀਂ ਜਿਹੜੇ ਇਸ਼ਾਰੇ ਜਿਹੜੇ ਪੀਲੇ ਅੰਦਰ ਬਲਦੇ, ਉਹ ਪੀਲੇ ਇਸ਼ਾਰੇ ਨਹੀਂ, ਅੰਦਰ ਚੂਚੇ ਰੱਖੇ ਆ। ਮਰ ਗਿਆ ਮਰਨ ਲੱਗਾ। ਕਸਮ ਹੈ ਵੀ ਅੱਗੇ ਮੂਰੀ ਲਾਈ ਆ, ਇਸ਼ਾਰਿਆਂ 'ਚ ਚੂਚੇ ਰੱਖੇ ਆ। ਨਹੀਂ ਕੁੱਲੀ ਵੀ ਲਿਆ, ਕੁੱਲੀ ਵੀ ਭੁੱਲ ਗਿਆ। ਅਗਰ ਸਾਈਡ ਤੁਸੀਂ ਕਹਿੰਦੇ ਹੋ 4-5 ਲੱਖ ਦੀ ਗੱਡੀ ਪਹਿਲਾਂ ਲੈਣਾ ਵਾ, ਉਹਦੀ ਕੀ ਵਜ੍ਹਾ, ਚੋਰੀ ਦੀ ਆ। ਬਿਲਡਿੰਗ ਵਾਲੇ ਕੋਲ ਜਾ ਕੇ ਸਾਰੀ ਉੱਤੋਂ ਕਟਾ ਕੇ ਸਾਨੂੰ ਰੂਫ ਕੇ ਬਣਾ ਦੇ, ਉਹ ਸ਼ੀਸ਼ਾ ਲਵਾਈ ਜਾਊਗਾ। ਇੰਨਾ ਕੀ ਸਕਟ ਆ ਕੇ ਤੇ ਪੀਪਾ ਰੱਖਿਆ ਡਾਲਡਾ ਘਿਓ ਵਾਲਾ। ਉਹ ਦੇਖੋ ਸਾਰੀ ਆ ਵੇ ਕਿ ਗੱਡੀ ਸਨਰੂਫ ਹੋ ਸਕਦੀ ਹੈ, ਸਨਰੂਫ ਕਰਾ ਲਾ, ਉਤੋਂ ਕਟਾ ਕੇ ਸਨਰੂਫ ਕਰਾ ਲਾ। ਇਹ ਸਨ ਰੂਫ ਵਿੱਚ ਬੰਦ ਕਰਾਈ ਆ। ਇੱਕ ਦਿਨ ਸੋਹਣਾ ਪੈਂਟ ਕੋਟ ਪਾ ਕੇ ਇੰਜ ਕਰਕੇ ਬਾਹਰ ਨਿਕਲੇ, ਇਧਰੋਂ ਪਾਣੀ ਦੇ ਛਾਪਰ ਆਇਆ ਥੱਲੇ, ਬੰਦ ਕਰਾ ਲਈ। ਸਨ ਰੂਫ ਭਾਈ ਗੱਡੀ ਰਾਤ ਨੂੰ ਖਿਲਾਰੀ ਤੇ ਸਵੇਰੇ ਮੱਝ ਨੇ ਮੂੰਹ ਵਿੱਚ ਬਤਾਇਆ। ਨਹੀਂ ਫਸਾ ਕੇ ਉਹਨੂੰ ਤਾਂ ਚੁੱਕੀ ਐ, ਇੰਜ ਕਰ ਰਹੀ। ਮੱਝ ਨੂੰ ਵਿੱਚ ਕਿਤੇ ਪੱਠੇ ਪਾਤੇ ਸੀ। ਸਾਰੀ 5 ਲੱਖ ਦੀ ਲੈ ਲਈਏ। ਨਹੀਂ ਬਹੁਤ ਜ਼ਿਆਦਾ ਪੈਸੇ ਦਾ ਤੇ ਤੂੰ 5 ਲੱਖ ਦੀ ਮਿੱਠੇ ਤੈਨੂੰ ਦੇਣੀ ਨਹੀਂ, ਲੈ ਸੱਚੀ ਮੁੱਚੀ ਨਹੀਂ ਗੱਡੀ ਦੇਣੀ। ਇਹ ਤੁਸੀਂ ਸ਼ੁਰੂ ਤੋਂ ਇਹੀ ਗੱਲ ਰੱਖੀ ਗਈ ਯਾਰ ਬੇਟੇ। ਯਾਰ ਮੇਰੀ ਗੱਲ ਸੁਣ ਫੈਸਲ, ਹੁਣੇ ਰੁਪਈਆ 3 ਲੱਖ ਦਵਾਂ? ਨਹੀਂ ਸੱਚ, ਮਾਫੀ ਦੇ ਨਾਲ ਮੇਰੇ ਉਸਤਾਦਾਂ ਦਾ ਹੁਕਮ ਨਾ ਹੁੰਦਾ ਤੇ ਕਿਹੜਾ ਕਿਸ ਬੰਦੇ ਨੇ ਵੇਚਣੀ ਸੀ। ਤੇ ਤੂੰ ਨਾ ਵੇਚ। ਉਸਤਾਦ ਦਾ ਵੀ ਮੰਗਦਾ, ਤੂੰ ਨਾ ਨਾ ਵੇਚ। ਚਾਹੀਦੀ ਸੀ। ਯਾਰ ਹੁਕਮ ਉਸਤਾਦਾਂ ਦਾ ਤੇ ਮੰਗਣ ਵੀ ਤਾਂ ਉਸਤਾਦ ਹੀ ਤੇ। ਹਾਏ ਉਹ ਨਹੀਂ ਪਾਗਲ ਹੈ ਯਾਰ। ਚੱਲ ਯਾਰ ਮੈਂ ਟਰਾਈ ਲੈਣਾ, ਮੈਂ ਦੇਖਦਾ ਪਹਿਲੇ, ਮੈਂ ਚਲਾਈ ਨਹੀਂ ਹਲੇ, ਦੇਖੀ ਨਹੀਂ। ਭਾਜੀ ਤੁਸੀਂ ਟਰਾਈ ਲੈਣੀ ਤਾਂ ਦੇਣੀ, ਤੂੰ ਵਜਨ ਖੋ ਜਾਣਾ। ਤੁਸੀਂ ਪਾਗਲ ਹੋ ਜਾਣਾ, ਤੁਹਾਡੇ ਹੱਥ 'ਚ ਵੱਟਾ ਆ ਜਾਣਾ, ਮੁੱਕੇ ਵਾਲਾ ਮਲੰਗ ਬਣ ਜਾਣਾ ਤੁਸੀਂ। ਤਾਜੀ ਬੰਦੇ ਭਾਈ ਕੁੱਟ ਦੇਣੇ ਇੱਥੇ, ਤੁਸੀਂ ਰਹਿਣ ਤੇ ਪੁਰ ਕਰਾਓ ਪਰੇ। ਤੁਸੀਂ ਕੁਛ ਛਾਇਆ ਵਾ। ਉਹ ਗੱਡੀ ਭਲਾ ਕਿੱਦਾਂ ਚੱਲਦੀ, ਮੈਂ ਤਾਂ ਬੈਠਾ ਹੈ ਵਾ। ਇਹ ਗੱਡੀ ਤੋਂ ਇੰਨਾ ਕੁ ਅੱਗੇ ਚੱਲ ਜਾਣਾ, ਏਦਾਂ ਲੱਗਦਾ ਊਂਟ ਤੇ ਬੈਠੇ ਮਤਲਬ। ਪਤਾ ਨਹੀਂ ਕੋਈ ਮਸਲਾ ਵਾ। ਟਾਇਰ ਵੱਡਾ ਛੋਟਾ ਵਾ, ਉੱਚੀ ਨਹੀਂ ਵੀ ਇੱਕ ਸਾਈਡ। ਅੱਛਾ ਵਾਹਦ ਕਾਰ ਆ ਜਿਹਦੇ ਤੇ ਕੋਬ ਵੀ ਆ। ਯਾਰ ਤੁਸੀਂ ਗਲਤ ਕਰਦੇ ਪਏ ਹੋ ਉਸਤਾਦ ਜੀ, ਮੇਰੀ ਗੱਡੀ ਨਾਲ ਏਡੀ ਨਹੀਂ ਕਰਦੇ। ਸਵੇਰੇ ਸਵੇਰੇ ਮੈਂ ਦੇਖਿਆ ਤੇ ਮੈਂ ਅਗਾਲੀ ਵੀ ਕਰਨ ਦੇ ਗਏ ਜੀ। ਔਰ ਵਾਹਦ ਗੱਡੀ ਦੀ ਖੁਰਲੀ ਵੀ ਅੱਗੇ ਬਣਾਈ ਉਹਦੀ। ਪਰਸੋਂ ਦਫ਼ਤਰ ਆਇਆ, ਇਹਨਾਂ ਨੇ ਪਹੁੰਚੇ ਮਿੱਟੀ ਨਾਲ ਬਿੜੇ, ਉਹ ਘਟਾ ਪੈ ਜਾਂਦੇ ਆ, ਤੁਸੀਂ ਰੇਸ ਹੋਈ ਗਈ। ਜਦੋਂ ਮਬਲੈਲ ਪਾਉਂਦਾ ਨਾਲ ਮੂੰਹ ਨਾਲ ਵੀ ਕਹਿੰਦਾ ਛੀਓ ਛੀਓ। ਇਹ ਨੇ ਗੱਡੀ ਘਰੋਂ ਕੱਢੀ ਭਜਾਈ ਕੱਢੀ, ਇੰਨੀ ਊਠਾਂ ਵਾਲੇ ਟੋਲੇ। ਉਹ ਸਟਾਰਟ ਨਹੀਂ ਹੁੰਦੀ, ਉੱਠਦੀ ਆ। ਕਹਿੰਦਾ ਸਟਾਰਟ ਨਹੀਂ ਹੁੰਦੀ, ਸੁੱਤੀ ਉੱਠਦੀ ਜਿਵੇਂ ਉੱਠਦਾ ਨਹੀਂ ਬੰਦਾ। ਬਈ ਪੈਦਲ ਦੀ ਇੰਨੀ ਬ੍ਰੇਕ ਅੱਗੇ ਜਾ ਕੇ ਲੱਗਦੀ ਹੈ, ਇੰਨੀਆਂ ਲੱਤਾਂ ਵੀ ਵਿੱਚ ਵੜ ਜਾਂਦੀਆਂ। ਸਲਵਾਰਾਂ ਪੱਟੀਆਂ ਤੇ ਬ੍ਰੇਕਾਂ ਲਾ ਹੈ ਤੇ ਹੈ ਨਾ ਮਿੱਠੇ ਗੱਡੀ। ਓਏ ਇਤਨੀ ਗੱਡੀ ਨਾਲੋਂ ਬੰਦਾ ਪੈਦਲ ਚੰਗਾ, ਕਸਮ ਹੈ ਬਈ। ਉਹ ਮਰੇ ਦੁਨੀਆ ਦੀ ਫੈਸਲ ਨੇ ਗੱਡੀ ਰੱਖੀ ਹੈ, ਕੀ ਆ ਫੈਸਲ ਨੇ ਗੱਡੀ ਰੱਖੀ ਹੈ। ਤੁਹਾਡੇ ਨਹੀਂ ਫੈਸਲ ਕੋਈ ਇਨਸ਼ਾਅੱਲਾ ਤਾਲਾ 5-6 ਮਹੀਨਿਆਂ ਦੇ ਵਿੱਚ ਆਲਾ ਗੱਡੀ ਆ ਜਿਹੜੀ। ਮੈਂ ਦੱਸਦਾ ਤੁਹਾਨੂੰ ਤਰੀਕਾ। ਤੁਸੀਂ ਯਕੀਨ ਹੁਣ ਏਦਾਂ ਦੀ ਗੱਡੀ ਤੁਸੀਂ ਕਿਸੇ ਇੱਕ ਮਿੰਟ ਸਾਜੀ ਕਿਹੜਾ ਤਰੀਕਾ ਤੈਨੂੰ ਦੱਸ ਦੇਣਾ ਮੇਰਾ, ਆਨਲਾਈਨ ਦੱਸ ਦਿਓ ਸਾਰੇ ਆਪਣੇ। ਆਨਲਾਈਨ ਦੱਸਦਾ ਤੂੰ ਫਸ ਜਾਣਾ, ਜਿਹੜੀ ਤੂੰ ਗੇਮ ਪਾਈ ਹੈ ਨਾ ਤੂੰ ਫਸ ਜਾਣਾ। ਅੱਛਾ ਜਿਹੜੀਆਂ ਅਪੀਲਾਂ ਦਾਇਰ ਕੀਤੀਆਂ ਨਾ ਗੱਡੀ ਦੀ,
ਤੁਹਾਡੇ ਵਰਗੀ ਜਿੱਦਾਂ ਦੀ ਗੱਡੀ ਤੁਹਾਡੀ ਹੈ ਨਾ ਕਿਸੇ ਅੱਛੇ ਸਟੋਰ ਅੱਗੇ ਲਾਈ ਨਾ ਮਾਲਕ ਹੋਗਾ ਯਾਰ ਥੋੜੀ ਗਾਂ ਕਰ ਲਈ ਹੋਵੇ ਜਿਹੜੀ ਮਾੜੀ ਗੱਡੀ। ਲੇਕਿਨ ਕੈਸੀ ਗੱਲ ਏ, ਮੈਂ ਝਾਲ ਦੇ ਗੱਡੀ ਲਾ ਰਿਹਾ, ਇੱਕ ਕਰੈਕਟਰ ਨੇ ਮੈਨੂੰ ਕਿਹਾ ਯਾਰ ਇੱਥੇ ਨਾ ਲਾਓ ਜੀ ਗੱਡੀ। ਹਾਂ। ਨਾਲ ਦੀ ਦੁਕਾਨਦਾਰ ਕਹਿੰਦਾ ਫੈਸਲ ਸਾਹਿਬ ਇੱਧਰ ਲਾਓ, ਮੈਂ ਉਧਰ ਲੈ ਗਿਆ। ਹਾਂਜੀ ਯਾਰ ਦੁਕਾਨ- ਉਹਦੇ ਪੈਸੇ ਦੇਣੇ ਸੀ। ਦੁਕਾਨ ਨੂੰ ਬੰਦ ਕਰਨ ਲੱਗਾ ਹਨਾ। ਉਸਤਾਦ ਜੀ ਉਹ ਵਿੱਚ ਉਹਨਾਂ ਨੇ ਉਹ ਸਿੱਧਰੀ ਜੀ ਇਦਾਂ ਲਾਈ ਹੁੰਦੀ ਉਹ ਡੋਰੀ ਜੀ, ਉਹ ਇਦਾਂ ਹੀ ਤਾਂ ਹਿਲਦੀ ਹੈ ਨਾ ਬਈ ਫੈਸਲ ਦੀ ਇਦਾਂ ਬਹੁਤੀ ਹਿਲਦੀ ਹੈ। ਯਾਰ ਫੈਸਲ ਇੰਜ ਕਰਕੇ ਆਮ ਡਰਾਈ ਫਰੂਟ ਦੇ ਅੱਗੇ ਇੰਜ ਬ੍ਰੇਕ ਮਾਰੀ ਹੈ, ਉਹਨੇ ਗੱਡੀ ਦੇਖੀ ਕਹਿੰਦਾ ਭਾਜੀ ਉਹ ਮੂੰਗਫਲੀ ਵਾਲੀ ਰੇੜੀ ਉਹ ਸਾਹਮਣੇ। ਤੇਰੀ ਤੱਕੀ ਗੱਡੀ ਲੇਕਿਨ ਸਾਡੀ ਉਹ ਬੰਦਾ ਬੜਾ ਕਦਰਦਾਨ ਹੈ, ਸਾਡੀ ਬੜੀ ਅਮਰ ਮਦਦ ਕਰਦਾ ਆਪ ਯਾਰ ਸਦਾਦਾ ਮੈਂ ਉਹਦੇ ਕੋਲ ਲੈਣ ਗਿਆ, ਮੈਂ ਕਿ ਕਾਜੂ ਕਿਲੋ, ਮੈਂ ਕਾਜੂ ਲਏ, ਉਹਦੇ ਕੋਲ ਬਦਾਮ ਲਏ, ਹੋਰ ਚੀਜ਼ਾਂ ਲਈਆਂ, ਤੇ ਉਹਨੇ ਬਕਾਇਦਾ ਤੌਰ ਤੇ ਮੈਨੂੰ ਲੈਸ ਵੀ ਕੀਤਾ। ਇਹ ਬੜਾ ਪਿਆਰ ਵਾਲਾ ਜੀ ਹੈ। ਮੈਂ ਗੱਡੀ 'ਚ ਬੈਠਾ, ਗੱਡੀ ਸਿੱਧੀ ਜਾਈ ਜਾਂਦੀ, ਮੈਂ ਕਹੋ ਕਰੂਜ਼ ਸਿਸਟਮ ਕਰਾਇਆ, ਕਹਿੰਦਾ ਨਹੀਂ ਯਾਰ ਲਾ ਕੱਟਦਾ। ਲੈ ਕਰੂਜ਼ ਬੜੇ ਮੋਟਰਸਾਈਕਲ ਵਾਲੇ ਡਿੱਗੇ ਨੇ, ਲਾ ਕੱਟਦਾ। ਆਓ ਸਾਈਡ ਲੌਕ ਅੜ ਜਾਂਦਾ ਨਾ, ਚੱਲਦੀ ਗੱਡੀ ਦਾ। ਆਹੋ ਸਾਈਡ ਲੌਕ ਹੁੰਦਾ ਨਾ, ਮਤਲਬ ਉਹ ਸਿੱਧਾ ਨਹੀਂ, ਜਦੋਂ ਤੁਸੀਂ ਇੰਜ ਮੋੜ ਕੇ ਸਿੱਧੀ ਕਰਦੇ ਤਾਂ ਸਿੱਧੀ ਨਹੀਂ ਹੁੰਦੀ। ਮੇਰਾ ਵੀ ਹੋਇਆ, ਬਹੁਤ ਬਾਜ਼ੀਆਂ ਪਈਆਂ। ਬਹੁਤ ਮਾੜੀ ਅੜ ਲੱਗੀ। ਜਾਂਦਾ ਵਾ, ਹਾਂਜੀ। ਅੜ ਜਾਂਦਾ ਵਾ ਉਹ ਨਾ। ਇੱਕ ਹੈਂਡਲਾਕ ਉੱਤੋਂ ਯਾਰ ਬੁਰਖੇ ਬਹੁਤ ਫਸਦੇ ਆ, ਲੋਕੀ ਕੇਅਰ ਨਹੀਂ ਕਰਦੇ। ਹਾਂ ਚੱਦਰਾਂ ਬੁਰਕੇ। ਇਹ ਕੰਪੇਨ ਚਲਾਉਣੀ ਚਾਹੀਦੀ ਆ। ਤਾਜੀ ਮੇਰਾ ਫੈਸਲ ਦੀ ਗੱਡੀ ਦੇ ਵਿੱਚ ਬੈਠੇ ਬੁਰਕਾ ਫਸ ਗਿਆ। ਤਾਜੀ ਮੇਰਾ ਓਏ ਉਹ ਮੋਟਰਸਾਈਕਲ ਤੇ ਪਾਸਦਾ ਬੁਰਕਾ ਯਾਰ। ਇਹਦੀ ਕਾਰ 'ਚ ਵੀ ਫਸ ਅੱਛਾ ਇਹ ਸਾਡੀ ਕੌਮ ਉਂਝ ਬਾਜੀ ਦੁਪੱਟਾ ਚੁੱਕ ਲੈਣਾ, ਬਾਜੀ ਸਟੈਂਡ ਚੁੱਕ ਲੈਣਾ। ਸਵੇਰੇ ਤੁਸੀਂ ਗੱਡੀ ਨਾ, ਰਾਤ ਨੂੰ ਗੱਡੀ ਖਿਲਾਰੀ ਹੈ, ਲਾਈਟ ਚੱਲ ਰਹੀ, ਸਵੇਰੇ 36,000 ਬਕਾਇਦਾ ਸਪੀਡਾਂ ਨਸਾ ਕੇ ਤੁਹਾਨੂੰ ਅੱਗੇ ਆ ਕੇ ਐ ਕਰਨਗੇ। ਹਾਂਜੀ ਆਹੋ। ਸਕੂਟਰ ਹਾਂ ਸਪੀਡ ਨਾਲ ਤੁਹਾਡੇ ਲੋਕ ਜਾ ਕੇ ਭਾਈ ਸਟੈਂਡ ਚੁੱਕ ਲਓ। ਇਦਾਂ ਹੀ ਆ। ਭਾਈ ਦੁਪੱਟਾ ਇਹ ਇੰਨੀ ਅੱਛੀ ਕੌਮ ਆ ਸਾਡੀ। ਉਸਤਾਦ ਜੀ ਮੈਂ ਕੈਰੈਕਟਰ ਖੁਦ ਦੇਖਿਆ, ਮੈਂ ਝਾਲ ਤੇ ਜਾਣ ਡਿਆ, ਮੈਂ ਪਿੱਛੇ ਪਿੱਛੇ ਮੈਂ ਜਾ ਰਿਹਾ, ਆ ਇੱਕ ਜਾ ਰਿਹਾ ਬੰਦਾ, ਨਾਲ ਪਿੱਛੇ ਲੇਡੀਜ਼ ਬੈਠੀ ਆ, ਤੇ ਬੰਦਾ ਇੱਕ ਨਾ ਬੜਾ ਸੋਹਣਾ ਕਰ ਰਿਹਾ ਹੁਣ ਹਰਕਤ ਬਾਜ, ਇਹ ਦੇਖ ਰਿਹਾ। ਜਦੋਂ ਉਹ ਬੰਦੇ ਨੇ ਦੇਖਿਆ ਨਾ ਲੇਡੀ ਦੇ ਬੰਦੇ ਨੇ ਇੰਜ ਕਰਕੇ ਕਹਿੰਦਾ ਭਾਜੀ ਬਾਜੀ ਨੇ ਕੋਈ ਦੁਪੱਟਾ ਚੁੱਕ ਲਵੇ। ਹੋ ਗਿਆ ਹੁੰਦਾ ਤਾਂ ਉਹ ਹਾਂ ਜਾਨ ਛੁਡਾ ਲਈ ਸੋਹਣਾ ਉਹਨੇ। ਕਰਨ ਡਿਆ ਅੱਖ ਮਟਕਾ। ਅੱਲਾ ਮਾਫ। ਨਹੀਂ ਤੁਰੇ ਜਾਂਦੇ, ਅੱਲਾ ਮਾਫੀ ਦੇਵੇ। ਸਿਆਣੇ ਬਿਆਣੇ ਪੜ੍ਹੇ ਲਿਖੇ ਸਾਰੇ, ਔਰਤ ਨੂੰ ਵੇਖਣਾ ਜਾਂ ਉਹਦਾ ਮੂੰਹ ਵੇਖਣਾ ਤੇ ਫਰਜ਼ ਆ ਨਾ। ਓਏ ਉਹ ਗੱਡੀ ਦੇ ਅੰਦਰ ਵੀ ਬੈਠੀ ਹੈ, ਚਾਹੇ ਕਿਤੇ ਬੈਠੀ ਹੈ, ਮਤਲਬ ਝੋਲਾ ਵੀ ਪਿਆ ਨਾ ਕਿ ਇੱਧਰ ਕੋਈ ਹੈਗੀ, ਉਹਨੂੰ ਤੋੜ ਤੱਕ ਵੇਖਣਾ। ਇਹ ਸਾਡਾ ਕੌਮੀ ਫਰੀਜ਼ਾ ਵਾ ਫਰੀਜ਼ਾ। ਉਸਤਾਦ ਜੀ ਅੱਲਾ ਰਹਿਮ ਕਰੇ, ਤੁਸੀਂ ਉਹ ਕਦੇ ਦੁਪੱਟਾ ਅੜਦਾ ਵੇਖਿਆ ਨਹੀਂ, ਬਲਕਿ ਵੇਖਿਆ ਸੀਗਾ ਤੁਸੀਂ। ਵਾਲ ਅੜ ਜਾਂਦੇ ਨੇ, ਵਾਲ ਕੱਟ ਕੇ ਮੁੜ ਕੇ ਕੱਢਣੇ ਪੈਂਦੇ ਨੇ। ਹਾਂਜੀ ਯਾਰ ਗੱਡੀ ਮੋਟਰਸਾਈਕਲ ਤੇ ਜਦੋਂ ਦੁਪੱਟਾ ਭਰਦਾ ਨਾ, ਉਹ ਫਿਰ ਖਿੱਚਦਾ ਤੇ ਵਿੱਚੋਂ ਵਾਲ ਵੀ ਚਲੇ ਜਾਂਦੇ ਵਿੱਚ। ਯਾਰ ਉਹ ਮੈਂ 2 ਮਿੰਟ ਹੀ ਨਹੀਂ ਕਿ ਆਇਆ, 1 ਮਿੰਟ ਮੈਂ ਹੋਰ ਲੇਟ ਹੋ ਜਾਂਦਾ ਨਾ, ਤੇ ਅੱਲਾ ਰਹਿਮ ਕਰੇ ਉਸਤਾਦ ਜੀ ਉਹ ਇੰਜ ਦਾ ਹਾਂਜੀ, ਘੁੱਟਿਆ ਜਾਂਦਾ ਵਾ, ਕਦਾ ਘੁੱਟਿਆ ਪਿਆ, ਤੇ ਕਿੰਨੀ ਕੀ ਜਾਨ ਹੋਣੀ ਮੇਰੇ ਚ ਮਿੱਠੇ। ਮੈਂ ਇੰਜ ਕਰਕੇ ਚੱਕਾ ਫੜ ਲਿਆ, ਮੈਂ ਕਿਹਾ ਤੁਰ ਕੇ ਵਗਾ, ਨਹੀਂ ਤੁਰੇ। ਮੈਂ ਉਹ ਫਿਰ ਛੁੱਬੀ ਦੇ ਨਾਲ ਕੱਟਿਆ ਦੁਪੱਟਾ, ਉਹਦੀ ਜਾਨ ਬਚ ਗਈ। ਉਹ ਬੰਦੇ ਨੇ ਮੈਨੂੰ 5000 ਰੁਪਏ ਦਿੱਤਾ। ਤੁਰ ਕੇ ਵਗਾ ਕੇ ਇਹਨੂੰ ਕਿਹਾ ਉਹ ਚੱਕ ਜੋਸ਼ ਹੀ ਇੰਨਾ ਕੁ ਆ ਗਿਆ ਯਾਰ। ਯਾਰ ਚੱਕ ਮਿੱਠਾ ਜੀ ਮੇਰੀ ਗੱਲ ਸੁਣ ਲੈ, ਝਾਲ ਤੇ ਮਸ਼ਹੂਰ ਵਾਕਿਆ ਹੋਇਆ ਹੀ, ਝਾਲ ਮਸਤਾ ਨਹੀਂ ਮਸਦਾ। ਅੱਛਾ ਉਸਤਾਦ ਜੀ ਪਿੱਛੇ ਬੱਚਾ ਇੱਕ ਬੈਠਾ ਹੋਇਆ, ਪਾਣੀ ਪੀਣ ਡਿਆ ਸੀਗਾ, ਥੱਲੇ ਬੈਠਾ। ਮਰਦੇ ਥੱਲੇ ਨਹੀਂ ਯਾਰ ਵੈਸੇ ਰੂਟੀਨ ਦੇ ਨਾਲ ਮਸਦਾ ਬੈਗ ਆ ਰਿਹਾ ਸੀਗਾ, ਹੈਂਡ ਬ੍ਰੇਕ ਲਾਣੀ ਭੁੱਲ ਗਿਆ ਡਰਾਈਵਰ। ਤੇਰੇ ਵੀਰ ਨੇ ਰੋਕਿਆ। ਓਏ ਬੱਚੇ ਨੂੰ ਕਿ ਉਧਰ ਨਾ ਜਾਈ। ਨਹੀਂ ਨਹੀਂ ਇਹਨੇ ਹਾਲੇ ਕਾ ਐਂ ਰੋਕਿਆ, ਉਧਰੋਂ ਉਹਨੇ ਬ੍ਰੇਕ ਖਿੱਚ ਦਿੱਤੀ। ਨਹੀਂ ਉਸਤਾਦ ਜੀ, ਉਹ ਮੇਰਾ ਤੇ ਉਹਦਾ ਕਮ ਤੋਂ ਕਮ 3-4 ਮਿੰਟ ਮੈਂ ਉਹਨੂੰ ਰੋਕੀ। ਨਹੀਂ ਇਹਨੇ ਮਸਦਾ ਰੋਕਿਆ ਵਾ, ਡਰਾਈਵਰ ਨੇ ਕੁੱਟਿਆ, ਕਹਿੰਦਾ ਬੱਚਾ ਬੈਕਗ੍ਰਾਉਂਡ ਆ ਵਾ, ਬੱਚਾ ਥੱਲੇ ਆਉਣ ਲੱਗਾ। ਉਹ ਮੇਰਾ ਬੱਚਾ ਮਸਦਾ ਉਹ ਬੱਚੇ ਨੂੰ ਮੈਂ ਕਹਾਂ, ਉਹ ਬੱਚਾ ਸੁਣੇ ਵੀ ਨਾ, ਉਹ ਬੱਚੇ ਦਾ ਉਹਨੂੰ ਟਰਾਂਸਮਿਟਰ ਲਾਇਆ ਅੱਲਾ ਸੀ। ਝੂਠ ਨਾ ਬੁਲਾਏ, ਜਾਨਵਰ ਫਿਲਮ 'ਚ ਮੈਂ ਦੇਖਿਆ ਸੀ। ਹਾਂ ਜਾਨਵਰ ਫਿਲਮ ਦੇ ਵਿੱਚ ਆ। ਅਕਸ਼ੇ ਕੁਮਾਰ ਹਾਂ ਉਹ ਬੱਚਾ ਸਕੂਲੋਂ ਛੁੱਟੀ ਕਰਕੇ ਹੁੰਦਾ ਵਾ, ਉੱਥੇ ਬੈਠਾ ਉਹ ਕੋਈ ਸ਼ਾਇਦ ਚੱਕਣ ਦਿਆ ਹੁੰਦਾ ਸਾਹ ਜੀ, ਤੇ ਉਹ ਮੈਦਾ ਆ ਜਾਂਦਾ ਵਾ। ਅਕਸ਼ੇ ਕੁਮਾਰ ਝਾਲਦਾ ਵਾ ਵਾਕਿਆ, ਉਹਨੇ ਉਸ ਫਿਲਮ ਲਵਾ ਕੇ ਉਹਨੇ ਕਾਪੀ ਕੀਤਾ, ਉਹਨੇ ਕਾਪੀ ਕਰ ਲਿਆ। ਅਕਸ਼ੇ ਸ਼ਾਮ ਪੁੱਛਦਾ ਨਾ ਫੈਸਲ ਸਾਹਿਬ ਕੋ ਵਾਕਿਆ ਕਾਪੀ ਕਰਨਾ ਵਾ। ਪਤਾ ਮੈਂ ਤਾਂ ਨਾ ਕਰਿਆ ਕੋਈ। ਚਲੋ ਭਾਈ ਨਹੀਂ ਕਰਦੇ। 13 ਮਿੰਟ ਲਾ ਕੇ ਸੀਟ ਬੈਲਟ ਲਾਇਆ, ਉਹ ਬਾਅਦ ਚ ਸਟਾਰਟ ਹੀ ਨਹੀਂ ਹੋਈ। ਗੱਡੀ ਦੀ ਭਾਈ ਸੀਟ ਬੈਲਟ ਤੇ ਹੈ ਹੀ ਨਹੀਂ, ਨਾਲ ਹੀ ਜਿਹੜਾ ਲੰਮਾ ਪਾਉਂਦੇ ਐ ਕਰ ਪੈਂਦੇ ਆ। ਸੀਟ ਬੈਲਟ ਨਹੀਂ ਇਹਨੂੰ ਵੇਚ ਦਿਓ, ਬਾਕੀ 5 ਲੱਖ ਓਏ ਯਾਰ ਤਾਂ ਮੇਰੇ ਕੋ ਘਰੋਂ ਖਾਣ ਜਾਂਦੀ ਆ, ਤੈਨੂੰ ਲਾਮਾ ਆਇਆ ਕੋਈ ਦੱਸ? ਜਿੱਦਾਂ ਦੀ ਮੇਰੇ ਕੋਲ ਆਣਾ, ਤੈਨੂੰ ਕੋਈ ਟੈਨਸ਼ਨ ਨਹੀਂ ਉਹ ਨਹੀਂ 5 ਲੱਖ ਰੁਪਏ ਦੇਗੇ ਸਾਜੀ ਕਾਹਦੇ ਤੋਂ? ਗੱਡੀ ਤੋਂ। ਵੇਚ ਤੂੰ ਤੁਸੀਂ ਉਦਾਂ ਵੀ ਤਿੰਨ ਤਾਂ ਇਹ ਇਦਾਂ ਦੇ ਫਿਰ ਨਿਕਲ ਬਹੁਤ ਮਹਿੰਗੀਆਂ ਗੱਡੀਆਂ ਉਸਤਾਦ ਜੀ, ਯਾਰ, ਤੁਸੀਂ- ਤੋਬਾ ਤੋਂ ਕਰੋੜ ਰੁਪਏ ਤੋਂ ਥੱਲੇ ਗੱਡੀ ਕੋਈ ਨਹੀਂ ਸਵਾਦ ਦੀ ਜਿਹੜੀ। ਤੇ ਫਿਰ ਇਹ 6 ਲੱਖ ਰੁਪਈਆ ਦੇਣ ਮਗਰ ਤਾਂ ਮੌਤ ਪੈਣ ਡਈ ਇਹਨੂੰ। ਸਾਜੀ ਗੱਡੀ ਲੇਕਿਨ ਇਹ ਇਕੱਲਾ 6 ਨਹੀਂ ਨਾ ਦੇਣਾ, ਇਹ 40,000 ਮਹੀਨਾ ਵੀ ਤੇ ਲੱਗਣਾ ਨਾ ਨਹੀਂ ਉੱਤੇ। 40,000 ਰੁਪਈਆ ਮਹੀਨਾ। ਉਸਤਾਦ ਜੀ ਚਲੋ ਜੀ, ਮਿੱਠਾ ਪੁਰੀਆ 6 ਲੱਖ ਰੁਪਏ ਦੀ ਲਵੇ,
6 ਮਹੀਨੇ ਦੀ ਗਾਰੰਟੀ ਹੈ। ਅਗਰ 6 ਮਹੀਨੇ 'ਚ ਕੋਈ ਕੰਮ ਨਿਕਲ ਆਵੇ, ਕੋਈ ਮਸਲਾ, ਕੋਈ ਪ੍ਰੋਬਲਮ ਹੋਵੇ, 6 ਮਹੀਨੇ ਚੱਲੂ ਤੇ ਗਾਰੰਟੀ ਆ। ਚੱਲੇਗੀ ਉਸਤਾਦ ਜੀ। ਮੈਂ ਇਹਦੇ ਕੋਲ ਲਾਮਾ ਦੇਣਾ ਫੋਨ ਤੇ, ਮੈਂ ਕਹਿਣਾ ਭਾਜੀ ਆ ਮਸਲਾ ਬਣ ਗਿਆ, ਇਹਨੇ ਕਹਿਣਾ ਤੈਨੂੰ ਕਿਹਨੇ ਕਹੇ ਘਰੋਂ ਕੱਢ ਹੈ, ਉਹ ਤਾਂ ਕੜੀ ਰਹਿ ਜਾਂਦਾ। ਕੀ ਆ ਸਪੋਰਟ ਚ ਲਾਈ ਜਿੱਦਾਂ ਮਰਜ਼ੀ ਨੂੰ ਯੂਜ਼ ਕਰ, ਸਿਰਫ ਚਲਾਉਣੀ ਨਹੀਂ। ਹਾਂ ਚਲੋ ਠੀਕ ਹੋ ਗਿਆ ਉਸਤਾਦ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਇਨਸ਼ਾਅੱਲਾ। ਫਿਰ ਆਖਰ ਤੇ ਉਹੀ ਗੱਲ ਕਰ ਦਾਂਗਾ ਕਿ ਭਾਈ ਜਾਨ ਆਹੋ ਯਾਰ, ਮੈਨੂੰ ਈਮੇਲ ਕਰਨਾ, ਇਹ ਜਿਹੜਾ ਥੱਲੇ ਈਮੇਲ ਚੱਲ ਰਿਹਾ, ਈਮੇਲ ਕਰਨਾ। ਟੀ ਟਾਈਮ ਦੇ ਵਿੱਚ ਕਿਸੇ ਨੇ ਆਉਣਾ ਤੇ ਇੱਕ ਜਣਾ ਇੱਕ ਟੀ ਟਾਈਮ ਦੇ ਵਿੱਚ ਸਾਡੇ ਬੰਦਾ ਆ ਸਕਦਾ, ਹਾਂਜੀ। ਲੇਕਿਨ ਗੱਲਾਂ ਬਾਤਾਂ ਕਰਨ ਵਾਲਾ ਹੋਵੇ। ਇਹ ਨਹੀਂ ਕਰਨਾ ਕਿ ਐਂਡ ਤੱਕ ਮੈਂ ਤੇ ਵੈਸੇ ਹੀ ਗਿਆ ਸੀ ਸ਼ੁਗਲ ਮੇਲਾ ਦੇਖਣ, ਮੈਂ ਕਿਹੜਾ ਬੋਲਣਾ ਸੀ। ਟਾਈਮ ਵੀ ਜ਼ਾਇਆ ਤੇ ਜੇ ਤੁਸੀਂ 2-4-5 ਮਿੰਟ 'ਚ ਦੇਖਿਆ ਵੀ ਨਹੀਂ ਬੋਲੇ ਤੇ ਅਸੀਂ ਠਾ ਵੀ ਦੇਣਾ ਕਿ ਭਾਈ ਉੱਥੇ ਬਹਿ ਜਾਓ ਸਾਹਮਣੇ, ਸ਼ਾਬਾਸ਼। ਲੇਕਿਨ ਉਸਤਾਦ ਜੀ ਮਾਦ ਬੋਲਣ ਵਾਲਾ ਬੰਦਾ, ਬੋਲਣ ਵਾਲਾ ਜਿਹੜਾ ਤੁਹਾਨੂੰ ਲੱਗੇ ਤੁਹਾਡੇ ਮੁਹੱਲੇ ਦੇ ਵਿੱਚ ਕੋਈ ਮੁੰਡਾ ਜਾਂ ਕੋਈ ਗੱਲਬਾਤ ਜਾਂ ਕੋਈ ਯਾਰ ਬਹੁਤ ਅੱਛੀ ਗੱਲ ਤੋਰਦਾ ਜਾਂ ਬਹੁਤ ਕਮਾਲ, ਸਾਡਾ ਗੈਸਟ ਬਣ ਜਾਓ, ਆਜੋ ਦੇਖ ਲਓ। ਜੇ ਉਹ ਸਹੀ ਤੁਸੀਂ ਕਹਿ ਦੇਣਾ ਕਿ ਵੀ ਹਾਂ ਵੀ ਆਹ ਮੁੰਡਾ ਓਕੇ ਆ, ਉਹਨੂੰ ਆਪਾਂ ਪੱਕਾ ਰੱਖ ਲਾਂਗੇ। ਉਸਤਾਦ ਜੀ ਈਮੇਲ ਦੇ ਵਿੱਚ ਵੀਡੀਓ ਵੀ ਆ ਜਾਂਦੀ ਹੈ ਨਾ, ਹਾਂ ਲੇਕਿਨ ਉਸਤਾਦ ਜੀ ਮਾਜ਼ਰਤ ਨਾਲ ਮੈਂ 1-2 ਕਰੈਕਟਰਾਂ ਨੂੰ ਕਿਹਾ, ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੈਨੂੰ ਨਾ ਵੀਡੀਓ ਬਣਾ ਕੇ ਭੇਜੋ, ਕਮ ਤੋਂ ਕਮ 5 ਜੁਗਤਾਂ। ਉਹ ਯਾਰ ਉਹ ਤੇ ਸੋਚ ਕੇ ਕਰ ਲੈਣਗੇ, ਸਾਨੂੰ ਇੱਥੇ ਫਿਲਮ ਦੀ ਚਾਹੀਦਾ ਵਾ। ਸੋਚ ਕੇ ਨਹੀਂ ਉਸਤਾਦ ਜੀ, ਤੁਹਾਡੀ ਟੈਂਪੋ ਤੋਂ ਪਤਾ ਨਹੀਂ ਨਹੀਂ ਨਹੀਂ, ਸਾਨੂੰ ਫਿਲਮ ਦੀ ਚਾਹੀਦਾ। ਜੁਗਤਾ ਉਹਨੂੰ ਕੋਈ ਉਹਦਾ ਯਾਰ ਦੱਸ ਸਕਦਾ ਕਿ ਆਹ ਕਰਦੇ, ਹਾਂ ਛੱਡ ਦੇ ਤੂੰ। ਸਾਨੂੰ ਤਾਂ ਜਿਹੜੀ ਗੱਲ ਹੁਣ ਗੱਡੀ ਦੀ ਗੱਲ ਚੱਲ ਰਹੀ ਨਾ, ਕਿਸੇ ਨੇ ਸੋਚਿਆ ਸੀ ਅਸੀਂ ਕਿਹੜੀ ਗੱਲ ਕਰਨੀ, ਇਹਦੇ ਵਿੱਚ ਰਲ ਜਵੇ। ਸਾਨੂੰ ਇਦਾਂ ਦਾ ਬੰਦਾ ਚਾਹੀਦਾ। ਚਲੋ ਠੀਕ ਹੋ ਗਿਆ। ਹਾਂ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਹੋ ਸਾਜੀ ਜਾਏਗਾ। ਅਲੀ ਸਾਜਦ ਸਾਹਿਬ ਆਏ ਕਲੋਰ ਰਹੇ 8-10 ਸਾਲ, ਉਹ ਇੱਥੇ ਆਏ ਆ। ਉਹਨਾਂ ਨੂੰ ਉੱਥੇ ਰਹਿੰਦੇ ਕਿਰਾਇਆ ਨਾ ਪਵਾ ਲਈ ਉੱਥੇ। ਉਹ ਬੇਸਿਕ ਉਹ ਸਿੰਗਿੰਗ ਦਾ ਕਰ। ਉਹ ਸਿੰਗਿੰਗ ਤਾਂ ਕਿਹਾ ਨਹੀਂ, ਮਿਸਾਲ ਉਹਨਾਂ ਨੇ ਕੀ ਹੋਇਆ ਸੀ ਲੱਗਿਆ ਨਹੀਂ ਉਹਨਾਂ ਨੇ ਇਹਨੂੰ ਕਿਹਾ ਹੋਣਾ ਨਾ, ਉਹਨਾਂ ਨੇ ਇਹਨੂੰ ਕਿਹਾ ਹੋਣਾ ਨਾ ਕਿ ਮੇਰਾ ਕੋਈ ਹਿਸਾਬ ਲਵਾ ਦਿਓ ਭਾਜੀ। ਨਹੀਂ ਭਾਈ ਮੁਹੰਮਦ ਸਾਹਿਬ ਉਸਤਾਦ ਜੀ ਜਿਹਦੀ ਦਾੜੀ ਹੈਗੀ, ਹਾਂ ਹਾਂ ਹਾਂ, ਉਸਤਾਦ ਜੀ ਉਹ ਆਣਾ ਚਾਹ ਰਿਹਾ। ਉਹ ਕਹਿੰਦਾ ਜੀ ਯਾਨੀ ਸਾਹਿਬ ਕੋ ਸਾਰੇ ਮੁੰਡੇ ਜਿਹੜੇ ਨੇ ਹੀਰੇ ਨੇ, ਹੀਰੇ। ਹਾਂ। ਉਹ ਸਾਨੂੰ ਹੀਰੇ ਕਹਿੰਦਾ ਜੀ ਮਾਜ਼ਰਤ ਨਾਲ। ਅੱਛਾ। ਉਹ ਆਣਾ ਚਾਹ ਰਹੇ ਨੇ ਤੇ ਕਿਸ ਬਿਹਾਰ ਤੇ ਇਹੀ ਐਜ਼ ਅ ਕਾਮੇਡੀਅਨ ਯਾਰ ਉਹ ਆਇਆ ਨਾ, ਫਿਰ ਲੋਕੀ ਕਹਿਣਗੇ ਚਲੋ ਦਾੜੀ ਰੱਖੀ ਹੈ ਤੇ ਉਸਤਾਦ ਜੀ ਉਹੀ ਤੇ ਰੋਂਦਾ ਹੈ ਵਿਚਾਰਾ। ਕਹਿੰਦਾ ਯਾਰ ਮੇਰੇ ਕੋਈ ਜਜ਼ਬਾਤ ਨਹੀਂ, ਮੈਂ ਨਮਾਜ਼ ਵੀ ਪੜ੍ਹਦਾ ਵਾਂ, ਸਾਰਾ ਕੁਝ ਮੈਂ ਕਰਦਾ ਵਾਂ ਯਾਰ। ਮੈਨੂੰ ਕਹਿੰਦਾ ਨਹੀਂ ਨਹੀਂ ਬੁਲਾ ਯਾਰ, ਬੁਲਾ ਯਾਰ, ਬੁਲਾ। ਕੁਛ ਨਹੀਂ ਹੁੰਦਾ, ਬੁਲਾ ਤੂੰ, ਬੁਲਾਓ ਯਾਰ ਬੁਲਾਓ। ਬੁਲਾ। ਸੀ ਕਿਹੜਾ ਵੀ ਉਹਨਾਂ ਨੂੰ ਕੋਈ ਅੱਲਾ ਮਾਫੀ ਤੇ ਗੱਲ ਕਰਨੀ, ਸ਼ੁਗਰ ਮੇਲਾ ਕਰਨ। ਉਸਤਾਦ ਜੀ ਉਹ ਰੋਂਦੇ ਨੇ, ਕਹਿੰਦਾ ਯਾਰ ਮੈਨੂੰ ਸਾਰੇ ਯਾਨੀ ਕਿ ਕਹਿੰਦੇ ਹੈਗੇ ਨੇ, ਕਹਿੰਦਾ ਮੇਰਾ ਨਹੀਂ ਦਿਲ ਕਰਦਾ, ਮੇਰਾ ਦਿਲ ਕਰਦਾ ਮੈਂ ਪੈਂਟ ਬੂਸਟ ਪਾਵਾਂ, ਮੇਰਾ ਦਿਲ ਅੱਛਾ ਕਰਦਾ ਪਾ ਪਾ। ਕਰਦਾ ਯਾਰ ਕੋਈ ਮਸਲਾ ਸਾਰੇ ਮੈਨੂੰ ਕਹਿੰਦੇ ਲੋ ਜੀ ਆਪਣੀ। ਨਹੀਂ ਨਹੀਂ ਬੁਲਾ ਤੂੰ, ਬੁਲਾ ਯਾਰ, ਕਰਦਾ ਹੋਣਾ ਵਾ ਭਾਈ। ਹੁਣ ਚਲੋ ਬੁਲਾ ਯਾਰ, ਬੁਲਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਮੇਰਾ ਨਾ ਹੱਥ ਲਵ ਯੂ, ਰੱਬ ਰੱਖਾ। ਦਿਲ में रहते हो।